ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। अस्सलाम वालेकुम आदाब वर्ज महा ਤੁਹਾਡੀ ਹੋਸਟ ਨੀਲਮ ਖੁਰਤਮਾ ਟੀਵੀ ਰਿਪੋਰਟ ਸਾਡੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀਆਂ ਪ੍ਰੋਗਰਾਮ ਸੱਚੋ ਸੱਚ ਵਿੱਚ ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਨਜੀਤ ਸਿੰਘ ਰੋਜ਼ਾਨਾ ਤਰ੍ਹਾਂ ਸਟੂਡੀਓ 'ਚ ਮੇਰੇ ਨਾਲ ਸ਼ਾਮਲ ਨੇ। ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦਾ ਮਿਸ਼ਨ ਸਪੋਰਟ ਉਹਨਾਂ ਤੋਂ ਉਹਨਾਂ ਦਾ ਤਜ਼ੀਆ ਜਾਣਦੇ ਹਾਂ। ਜੀ ਡਾਕਟਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। हाँ जी नीलम कौर जी ਤੁਹਾਨੂੰ भी ਤੇ ਦੁਨੀਆ ਭਰ ਚ ਬੈਠੇ ਸਾਡੇ ਬਹੁਤ ਹੀ ਪਿਆਰੇ ਸੋਹਣੇ ਸਿਆਣੇ ਟੀਵੀ 84 ਦੇ ਦਰਸ਼ਕਾਂ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ अस्सलाम वालेकुम। गंगा जमनी तहजीब ਦੇ ਹਿੰਦੂ ਤਵੀਆਂ ਨੂੰ ਨਮੋ ਨਮੇ। ਜੀ ਡਾਕਟਰ ਸਾਹਿਬ ਜੀ ਆਇਆਂ ਨੂੰ ਪ੍ਰੋਗਰਾਮ ਸੱਚੋ ਸੱਚ ਵਿੱਚ ਬਹੁਤ ਮਿਹਰਬਾਨੀ। ਜੀ ਡਾਕਟਰ ਸਾਹਿਬ ਅੱਜ 17 ਜਨਵਰੀ 2025 5 ਮਾਘ ਨੰਗ शायद संमत 556 का दिन है। तेरा सा प्रोग्राम शुरू करने पहला ते असी अपने दर्शकों के श्रोतियों को हमेशा तरह दस दिए व्यूअर्स जे तुसी हक सच इंसाफ ते पैरा दिन दा इको एक चैनल टीवी 84 देखना चाहते हो तो तुसी देख सकते हो स्पैक्ट्रम केबल, आरसीएन केबल, वेलकम कैनेडा, roku, जादू बॉक्स, शावा, फेसबुक टीवी 84 दी ऐप राही ऑनलाइन स्ट्रीमिंग एंड आईपी बॉक्स ते तुसी टीवी 84 नूं देख सकते हो। व्यूअर्स जे तुसी टीवी 84 जो प्रोग्राम सच्चो सच नाल फेसबुक राही जुड़े हो तो इस वाद लाइक करो तो शेयर करो ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਕਰੋ। ਇਹ ਵੀ ਦੱਸ ਦਈਏ ਕਿ ਤੁਸੀਂ ਟੀਵੀ 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ ਟੀਵੀ 84 ਦੀ ਲਾਈਵ ਸਟ੍ਰੀਮ ਹੈ ਇਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਸੋ ਵੀਅਰ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ। ਸੋ ਇਸ ਵੀਕ ਦਾ ਆਪਾਂ ਅਖੀਰਲਾ ਪ੍ਰੋਗਰਾਮ ਕਰਨ ਜਾ ਰਹੇ ਹਾਂ ਔਰ ਦੁਆ ਤੇ ਅਰਦਾਸ ਕਰਾਂਗੇ ਕਿ ਜਿਹੜਾ ਤੁਹਾਡਾ ਵੀਕਐਂਡ ਹੈ ਉਹ ਬਹੁਤ ਹੀ ਵਧੀਆ ਗੁਜ਼ਰੇ। ਸੋ ਹੁਣ ਆਪਾਂ ਸ਼ੁਰੂਆਤ ਕਰਾਂਗੇ ਆਪਣੇ ਪ੍ਰੋਗਰਾਮ ਦੀ। ਅੱਜ ਦੀ ਸਪਾਂਸਰਸ਼ਿਪ ਦੇ ਵਾਲੇ ਨੇ ਕਿ ਅੱਜ ਦੇ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕੀਤਾ ਗਿਆ ਹੈ ਨਿਊ ਜਰਸੀ ਤੋਂ ਸਰਦਾਰ ਜਸਵੀਰ ਸਿੰਘ ਜੋਰਾ ਵੱਲੋਂ। ਸੋ ਇਹਨਾਂ ਨੇ ਟੀਵੀ 84 ਦੀ ਚੜ੍ਹਦੀ ਕਲਾ ਤੇ ਖਾਲਿਸਤਾਨ ਦੀ ਪ੍ਰਾਪਤੀ ਦੀ ਜਿਹੜੀ ਹੈ ਅਰਦਾਸ ਕੀਤੀ ਹੈ। ਅਸੀਂ ਸਰਦਾਰ ਜਸਵੀਰ ਸਿੰਘ ਜੋਰਾ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ ਔਰ ਤੁਹਾਨੂੰ ਅਪੀਲ ਤੇ ਬੇਨਤੀ ਕਰਦੇ ਹਾਂ ਕਿ ਤੁਸੀਂ ਪ੍ਰੋਗਰਾਮ ਸੱਚੋ ਸੱਚ ਨੂੰ ਵੱਧ ਤੋਂ ਵੱਧ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਤੁਸੀਂ ਸਾਨੂੰ ਕਾਲ ਕਰ ਸਕਦੇ ਸਾਡੇ ਫੋਨ ਨੰਬਰ ਤੇ 5166191984 ਸੇਮ ਨੰਬਰ ਤੇ WhatsApp ਕਰ ਸਕਦੇ ਹੋ। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਸੋ ਵਿਊਅਰਸ ਮੇਰੀ ਕੱਲ ਦੀ ਗੈਰ ਹਾਜ਼ਰੀ ਲਈ ਮੈਂ ਤੁਹਾਡੇ ਤੋਂ ਮਾਫੀ ਚਾਹੁੰਦੀ ਹਾਂ। ਸੋ ਹੁਣ ਆਪਾਂ ਆਪਣੇ ਪਹਿਲੇ ਜਿਹੜੇ ਟੌਪਿਕ ਦੇ ਨਾਲ ਅੱਜ ਦੇ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ। ਸੋ ਬੀਜੇਪੀ ਦੀ ਜਿਹੜੀ ਹਿੰਦੂ ਤਵੀ ਪੋਸਟਰ ਗਰਲ ਕੰਗਨਾ ਰਣੌਤ ਦੀ ਜਿਹੜੀ ਫਿਲਮ ਹੈ ਐਮਰਜੈਂਸੀ ਅਖੀਰ ਜਿਹੜੀ ਹੈ ਰਿਲੀਜ਼ ਹੋਈ ਹੀ ਗਈ ਹੈ ਔਰ ਸ਼੍ਰੋਮਣੀ ਕਮੇਟੀ ਦੇ ਸੱਦੇ ਤੇ ਪੰਜਾਬ ਵਿੱਚ ਥਾਂ ਥਾਈਂ ਸਿਨੇਮਾ ਘਰਾਂ ਦੇ ਬਾਹਰ ਜਿਹੜਾ ਪ੍ਰੋਟੈਸਟ ਹੋਏ ਨੇ ਔਰ ਜਿਸ ਦੀ ਵਜ੍ਹਾ ਕਰਕੇ ਇਹ ਫਿਲਮ ਪੰਜਾਬ ਦੇ ਸਿਨੇਮਾ ਘਰਾਂ ਵਿੱਚ ਨਹੀਂ ਚਲਾਈ ਗਈ ਔਰ ਭਾਰਤੀ ਏਜੰਸੀਆਂ ਵੱਲੋਂ ਬਾਰ-ਬਾਰ ਸਿੱਖਾਂ ਨੂੰ ਪ੍ਰੋਵੋਕ ਕੀਤਾ ਗਿਆ ਔਰ ਪੰਜਾਬ ਵਿੱਚ ਇਹ ਫਿਲਮ ਨਾ ਚੱਲਣ ਦੇਣ ਤੇ ਕੰਗਨਾ ਰਣੌਤ ਨੇ ਟਵੀਟ ਕਰਕੇ ਕਿਹਾ ਕਿ ਇਹ ਮੇਰੀ ਹਰਾਸਮੈਂਟ ਹੈ ਔਰ ਸ਼੍ਰੋਮਣੀ ਕਮੇਟੀ ਵੱਲੋਂ ਐਮਰਜੈਂਸੀ ਫਿਲਮ ਰੁਕਵਾਉਣ ਲਈ ਕੀਤੀ ਕਾਰਵਾਈ ਲਈ ਅਸੀਂ ਸ਼ਲਾਘਾ ਕਰਦੇ ਹਾਂ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣਨ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ। ਜੀ ਡਾਕਟਰ ਸਾਹਿਬ ਕੀ ਵਿਚਾਰਾਂ ਨੇ? ਸਭ ਤੋਂ ਪਹਿਲਾਂ ਤਾਂ ਅੱਜ ਦੇ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਅਸੀਂ ਨਿਊ ਜਰਸੀ ਤੋਂ ਆਪਣੇ ਵੀਰ ਜਸਵੀਰ ਸਿੰਘ ਜਿਨ੍ਹਾਂ ਨੂੰ ਪਿਆਰ ਨਾਲ ਜੱਸਾ ਸਿੰਘ ਕਿਹਾ ਜਾਂਦਾ ਉਹਨਾਂ ਦਾ ਸ਼ੁਕਰੀਆ ਅਦਾ ਕਰਦੇ ਹਾਂ। ਹਾਂਜੀ ਇਹ ਸਾਡੇ ਇਹੀ ਨਹੀਂ ਕਿ ਪੱਕੇ ਸਪੋਰਟਰ ਜਾਂ ਹਮਾਇਤੀ ਨੇ, ਇਹ ਦੋਵੇਂ ਵੀਰ ਦਲਜੀਤ ਸਿੰਘ ਔਰ ਜਸਵੀਰ ਸਿੰਘ ਇਹ ਸ਼ੁਰੂ ਤੋਂ ਹੀ ਸਾਡੇ ਲਈ ਪਰਿਵਾਰ ਵਾਂਗ ਨੇ, ਕਾਮਯਾਬ ਕਾਰੋਬਾਰੀ ਵੀ ਨੇ ਔਰ ਇਹਨਾਂ ਨੇ ਮੰਥਲੀ ਕਮਿਟਮੈਂਟ ਦੀ ਥਾਂ ਤੇ ਈਅਰਲੀ ਕਮਿਟਮੈਂਟ ਕੀਤੀ ਹੋਈ ਹੈ। ਨਾਈਸ। ਔਰ ਉਸ ਦੇ ਉੱਤੇ ਹੀ ਅਸੀਂ ਟੇਕ ਵੀ ਰੱਖਦੇ ਹਾਂ ਕਿ ਭਾਈ ਇਹਨਾਂ ਨੂੰ ਇੱਕ ਕਾਲ ਕਰਨ ਦੀ ਲੋੜ ਹੁੰਦੀ ਹੈ, ਕਹਿੰਦੇ ਨੇ ਜੀ ਅਸੀਂ ਹਾਜ਼ਰ ਹੈ। ਨਾਈਸ। ਔਰ ਬਹੁਤ ਹੀ ਪਿਆਰ ਦੇ ਨਾਲ ਔਰ ਜਿਵੇਂ ਹੋਰ ਵੀ ਬਹੁਤ ਸਾਰੇ ਮਦਦਗਾਰਾਂ ਦੀ ਮਦਦ ਕਰਦੇ ਨੇ, ਕੁਝ ਸ਼ਹੀਦ ਪਰਿਵਾਰਾਂ ਨਾਲ ਸੰਬੰਧਿਤ ਉਹਨਾਂ ਤੱਕ ਵੀ ਉਹਨਾਂ ਦੀਆਂ ਲੋੜਾਂ ਵੀ ਪੂਰੀਆਂ ਕੀਤੀਆਂ ਨੇ ਇਹਨਾਂ ਨੇ ਔਰ ਜਿਹੜੇ ਆਪਣੇ ਪਿੰਡ ਔਰ ਇਲਾਕੇ 'ਚ ਉਹਨਾਂ ਨੂੰ ਲੱਗਦਾ ਹੈ ਕਿ ਜਦੋਂ ਥੋੜ੍ਹੀ ਬਹੁਤ ਮਦਦ ਨਾਲ ਕੋਈ ਆਪਣਾ ਕੰਮਕਾਰ ਸ਼ੁਰੂ ਕਰ ਸਕਦਾ ਹੈ ਉਸ ਦੀ ਵੀ ਮਦਦ ਕਰਦੇ ਨੇ। ਸੋ ਮੈਂ ਸਮਝਦਾ ਵੀ ਇਸ ਕਿਸਮ ਦੇ ਜਿਹੜੇ ਵੀਰ ਨਿਸ਼ਕਾਮ ਭਾਵਨਾ ਦੇ ਨਾਲ ਬਿਨਾਂ ਕਿਸੇ ਪਬਲਿਸਿਟੀ ਤੋਂ ਜਿਹੜੀ ਅਸਲ ਸੇਵਾ ਵੱਲ ਲੱਗੇ ਹੋਏ ਨੇ, ਗੁਰੂ ਦੀਆਂ ਉਹਨਾਂ ਤੇ ਖੁਸ਼ੀਆਂ ਹੋਣ ਅਸੀਂ ਇਹ ਅਰਦਾਸ ਕਰਦੇ ਹਾਂ। ਇਹ ਵੀ ਅਸੀਂ ਦੱਸ ਦਈਏ ਜਿਵੇਂ ਸਾਡੇ ਪ੍ਰੋਗਰਾਮ 'ਚ ਲਗਾਤਾਰ ਦੱਸਿਆ ਜਾ ਰਿਹਾ ਸੀ ਕਿ ਅੱਜ 17 ਜਨਵਰੀ ਨੂੰ ਨਿਖਿਲ ਗੁਪਤਾ ਦੀ ਮੈਨਹਟਨ ਕ੍ਰਿਮੀਨਲ ਕੋਰਟ ਦੇ ਵਿੱਚ ਪੇਸ਼ੀ ਹੈ ਔਰ ਹਾਲਾਂ ਕਾਫੀ ਠੰਡ ਸੀ ਦੇ ਬਾਵਜੂਦ ਵੱਡੀ ਗਿਣਤੀ ਦੇ ਵਿੱਚ ਸਿੱਖ ਸੰਗਤਾਂ ਸਿੱਖਸ ਫਾਰ ਜਸਟਿਸ ਦੇ ਬੈਨਰ ਥੱਲੇ ਇਕੱਠੀਆਂ ਹੋਈਆਂ
ਔਰ ਬਾਹਰ ਵੀ ਪ੍ਰੋਟੈਸਟ ਵਾਂਗ ਸੀ, ਰੈਲੀ ਸੀ। ਉਹਦੇ 'ਚ ਜਿਵੇਂ ਮੋਦੀ ਨੂੰ ਇੱਕ ਕੇਜ ਦੇ ਵਿੱਚ ਡੱਕਿਆ ਹੁੰਦਾ ਹੈ, ਉਹ ਪੂਰਾ ਵੱਡਾ ਉਸ ਦਾ ਬਣਾਇਆ ਹੁੰਦਾ ਮਾਡਲ। ਔਰ ਇਸ ਵਾਰ ਵੀ ਜਿਹੜੀ ਪ੍ਰੋਟੈਸਟ ਦੇ ਵਿੱਚ ਜਿੱਥੇ ਮੋਦੀ ਨੂੰ ਫੇਸ ਆਫ ਇੰਡੀਆ, ਹਿੰਦੂ ਟੈਰਰ, ਇਹ ਨਾਰਾ ਵੀ ਲਿਖਿਆ ਹੋਇਆ ਸੀ। ਤੇ ਪ੍ਰਾਈਮ ਮਿਨਿਸਟਰ ਮੋਦੀ ਇਜ਼ ਬਿਹਾਈਂਡ ਗੁਰਪਤਵੰਤ ਸਿੰਘ ਪੰਨੂ ਮਰਡਰ ਪਲਾਟ ਐਂਡ ਸ਼ਹੀਦ ਨਿੱਜਰ's assassination in ਕੈਨੇਡਾ। ਸੋ ਦਰਸ਼ਕ ਦੇਖ ਵੀ ਸਕਦੇ ਨੇ, ਬੈਕ ਗਰਾਊਂਡ ਦੇ ਉੱਤੇ ਚੱਲ ਰਿਹਾ। ਔਰ ਇਸ ਨੂੰ ਜਿਹੜਾ ਬਾਹਰ ਵੀ ਕਵਰ ਹੋਇਆ। ਫਿਰ ਅੰਦਰ ਜਿਹੜਾ ਟਾਈਮ ਸੀ ਉਹਦੇ ਵਿੱਚ ਜਿਹੜਾ ਫੁੰਦਾ ਤਾਂ ਇਹ ਹੈ, ਸਾਨੂੰ ਅੰਦਾਜ਼ਾ ਸੀ ਕਿ ਵੀ ਇਸ ਦੀ ਡੇਟ ਹੀ ਪਏਗੀ। ਹਾਲਾਂ ਨਵੇਂ ਵਕੀਲ ਖੜੇ ਕੀਤੇ ਗਏ ਨਿਖਿਲ ਗੁਪਤਾ ਵੱਲੋਂ, ਜਿਨ੍ਹਾਂ ਨੇ ਇਹ ਵੀ ਨਿਖਿਲ ਗੁਪਤਾ ਨੇ ਕਿਹਾ ਕਿ ਜੀ ਮੈਨੂੰ ਇੰਟਰਪ੍ਰੇਟਰ ਨਹੀਂ ਹੈਗਾ ਜਿਹਨੇ ਹਿੰਦੀ 'ਚ ਜਿਹੜਾ ਇੰਟਰਪ੍ਰੇਟ ਕਰੇ, ਔਰ ਕੁਝ ਹੋਰ ਡਾਕੂਮੈਂਟ ਵੀ ਅਜੇ ਆਉਣੇ ਬਾਕੀ ਨੇ। ਹਾਲਾਂ ਸਰਕਾਰੀ ਵਕੀਲਾਂ ਨੇ ਉਹਨਾਂ ਦੇ ਵਕੀਲਾਂ ਨੂੰ ਲੋੜੀਂਦੇ ਡਾਕੂਮੈਂਟ ਪ੍ਰੋਵਾਈਡ ਕੀਤੇ। ਔਰ ਇਹ ਜਿਹੜੀ ਅਗਲੀ ਤਰੀਕ ਹੈ 28 ਮਾਰਚ ਦੀ ਪਈ। ਸੋ ਇਹ ਹੋਰ ਵੀ ਇੱਕ ਐਕਸਪਰਟ ਨੇ, ਉਹਨਾਂ ਦੇ ਨਾਲ ਮੇਰੀ ਗੱਲਬਾਤ ਹੋ ਰਹੀ ਸੀ। ਕਹਿੰਦੇ ਸੀ ਕਿ ਜੀ ਇਹ ਡਿਲੇ ਟੈਕਟਿਕ ਹੁੰਦੇ ਨੇ, ਜਾਣ ਬੁੱਝ ਕੇ ਉਹਨਾਂ ਦੀ ਸਾਈਡ ਡਿਲੇ ਕਰੇਗੀ। ਕਿਉਂਕਿ ਇੱਕ ਤਾਂ ਇਹ ਹੁੰਦਾ ਹੈ ਕਿ ਜਿਉਂ-ਜਿਉਂ ਵਕਤ ਪੈ ਜਾਂਦਾ ਹੈ ਸ਼ਾਇਦ ਫੋਕਸ ਨਾ ਰਹੇ ਉਹਦੇ ਤੇ, ਪਰ ਉਹਦੇ ਨਾਲੋਂ ਵੀ ਜ਼ਿਆਦਾ ਇਹ ਹੁੰਦਾ ਹੈ ਵੀ ਕੋਈ ਪੋਲੀਟੀਕਲ ਡੀਲ ਹੋ ਜਾਏ। ਕਿਉਂਕਿ ਇਹ ਜਿਹੜੇ ਸਪਾਈ ਹੁੰਦੇ ਨੇ ਜਾਂ ਜਸੂਸ ਹੁੰਦੇ ਨੇ ਦੋਨੋਂ ਪਾਸੇ ਮੁਲਕਾਂ ਦੇ, ਕਿਤੇ ਵੀ ਕਾਬੂ ਆਏ ਹੋਏ, ਕਈ ਵਾਰ ਇਹਨਾਂ ਦੇ ਲਈ ਡੀਲ ਹੁੰਦਾ। ਔਰ ਸਾਡਾ ਇਹ ਜਿਹੜਾ ਇੱਕ ਫੀਅਰ ਵੀ ਸੀ ਕਿ ਵੀ ਇਹ ਨਾ ਹੋਏ ਕਿ ਪ੍ਰੈਜ਼ੀਡੈਂਟ ਬਾਈਡਨ, ਜਿਨ੍ਹਾਂ ਦਾ ਐਡਮਿਨਿਸਟ੍ਰੇਸ਼ਨ ਨੇ ਹੱਥ ਹੌਲਾ ਰੱਖਿਆ ਇੰਡੀਆ ਤੇ, ਅਸੀਂ ਕੱਲ ਵੀ ਗੱਲ ਕੀਤੀ ਸੀ ਕਿ ਵੀ ਉਹ ਜਾਣ ਤੋਂ ਪਹਿਲਾਂ ਕੋਈ ਪਾਰਡਨ ਦੇ ਨਾਂ ਥੱਲੇ ਇਹਨੂੰ ਆਫ ਦਾ ਹੁੱਕ ਨਾ ਕਰੇ। ਸੋ ਉਹ ਹੁਣ ਜਿਵੇਂ ਐਰਿਕ ਗਾਰਸੈਟੀ ਜਿਹੜੇ ਅਮਰੀਕਾ ਦੇ ਐਂਬੈਸਡਰ ਨੇ ਭਾਰਤ ਦੇ ਵਿੱਚ, ਹੁਣ ਤਾਂ ਉਹਨਾਂ ਨੇ ਉੱਥੋਂ ਆਪਣਾ ਬੋਰੀਆ ਬਿਸਤਰਾ ਬੰਨ ਲਿਆ। ਉਹਨਾਂ ਦਾ ਜਿਹੜਾ ਇੰਟਰਵਿਊ ਸੀ ਕੱਲ ਅਸੀਂ ਡਿਸਕਸ ਕੀਤਾ ਹਿੰਦੂ ਅਖਬਾਰ ਦੀ ਸੁਹਾਸਨੀ ਹੈਦਰ ਨਾਲ, ਫੋਰਨ ਬਿਊਰੋ ਨੂੰ ਡੀਲ ਕਰਦੀ ਹੈ ਫੋਰਨ ਪਾਲਿਸੀ ਨੂੰ। ਉਹਦੇ 'ਚ ਉਹਨਾਂ ਨੇ ਜਿੱਥੇ ਉਸ ਦਾ ਜਿਹੜਾ ਇੰਡੀਅਨ ਹੋਮ ਮਿਨਿਸਟਰੀ ਨੇ ਜਿਹੜਾ ਕਬੂਲਿਆ ਕਿ ਜੀ, ਹਾਲਾਂ ਨਾ ਉਹਨਾਂ ਨੇ ਗੁਰਪਤਵੰਤ ਪੰਨੂ ਦਾ ਉਹਦੇ 'ਚ ਨਾਂ ਲਿਆ, ਨਾ ਹੀ ਵਿਕਾਸ ਯਾਦਵ ਦਾ ਲਿਆ, ਲੇਕਿਨ ਉਹਨਾਂ ਨੇ ਕਿਹਾ ਸੀ ਵੀ ਇਟਸ ਅ ਫਸਟ ਪੋਜ਼ਿਟਿਵ ਸਟੈਪ। ਪਰ ਜਿਹੜੀ ਪ੍ਰੋਸੀਕਿਊਸ਼ਨ ਔਰ ਦੁਬਾਰਾ ਨਾ ਵਾਪਰੇ ਔਰ ਡਿਊ ਪ੍ਰੋਸੈਸ, ਉਹ ਬੜੀ ਇੰਪੋਰਟੈਂਟ। ਔਰ ਜਦੋਂ ਉਹਨਾਂ ਨੂੰ ਇਹ ਪੁੱਛਿਆ ਗਿਆ ਸੀ ਕਿ ਕੀ ਅਮਰੀਕਾ ਐਕਸਟ੍ਰੈਡੀਸ਼ਨ ਮੰਗੇਗਾ ਵਿਕਾਸ ਯਾਦਵ ਦੀ, ਤੇ ਉਹਨਾਂ ਨੇ ਕਿਹਾ ਸੀ ਵੀ ਕੋਰਟ ਦੇ ਥੱਲੇ ਔਰ ਅਮਰੀਕਨ ਸਿਸਟਮ 'ਚ ਜਸਟਿਸ ਪ੍ਰਵੇਲ ਕਰਦਾ ਹੈ। ਸੋ ਇਹ ਵੀ ਇੱਕ ਪੋਜ਼ਿਟਿਵ ਗੱਲ ਸੀ। ਸੋ ਇਸ ਤੋਂ ਇੱਕ ਗੱਲ ਜ਼ਾਹਿਰ ਸੀ, ਕਿਉਂਕਿ ਅਜੇ 3 ਦਿਨ ਵਿੱਚ ਰਹਿੰਦੇ ਨੇ, ਜਦੋਂ ਤੱਕ ਲਾਸਟ ਮਿੰਟ ਨਹੀਂ ਹੋ ਜਾਂਦਾ ਸਾਨੂੰ ਸੀ ਵੀ ਕੋਈ ਨਾ ਕੋਈ ਜੋ ਬਾਈਡਨ ਐਡਮਿਨਿਸਟ੍ਰੇਸ਼ਨ ਕਰ ਰਿਹਾ ਉਹਦੇ ਥੱਲੇ ਕੋਈ ਪਾਰਡਨਿੰਗ ਲਾਈਨ ਨਾ ਹੋਏ। ਸੋ ਹੁਣ ਇਹ ਹੈ ਕਿ ਵੀ ਇਹ ਕਾਨੂੰਨ ਦੇ ਸ਼ਿਕੰਜੇ 'ਚ ਫਸਿਆ ਹੋਇਆ। ਹੁਣ ਆਉਣ ਵਾਲੇ ਐਡਮਿਨਿਸਟ੍ਰੇਸ਼ਨ ਤੋਂ ਅਸੀਂ ਦੇਖਾਂਗੇ ਕਿ ਇੰਡੀਆ ਪ੍ਰਤੀ ਕੀ ਰਵੱਈਆ ਹੁੰਦਾ ਹੈ। ਹਾਲਾਂ ਜੋ ਇੰਡੀਕੇਸ਼ਨਸ ਨੇ ਉਹ ਤਾਂ ਦੱਸ ਰਹੀਆਂ ਨੇ ਵੀ ਟਰੰਪ ਨੇ ਕੋਈ ਜਿਹੜਾ ਇਹਨਾਂ ਨੂੰ ਘਾਹ ਨਹੀਂ ਪਾਇਆ ਹੈ ਕਿਸੇ ਪਾਸਿਓਂ ਵੀ। ਸੋ ਇਹ ਕਿਉਂਕਿ ਬਹੁਤ ਸਾਰੇ ਸਾਡੇ ਵੀਰਾਂ ਦੀਆਂ ਕਾਲਾਂ ਵੀ ਸੀ ਇਹ ਜਾਣਨ ਦੇ ਲਈ ਵੀ ਤਰੀਕ ਦਾ ਕੀ ਬਣਿਆ। ਹਾਲਾਂ ਮੈਂ ਖੁਦ ਨਹੀਂ ਸੀ ਜਾ ਸਕਿਆ, ਲੇਕਿਨ ਨੈਕਸਟ ਤਰੀਕ 28 ਮਾਰਚ ਦੀ ਪਈ ਹੈ। ਅੱਜ ਜਿਹੜੀ ਮੁੱਖ ਖਬਰ, ਹਾਲਾਂ ਅਸੀਂ ਰੋਜ਼ਾਨਾ ਪਿਛਲੇ ਦਿਨਾਂ ਤੋਂ ਸ਼੍ਰੋਮਣੀ ਕਮੇਟੀ ਜਾਂ ਬਾਦਲ ਅਕਾਲੀ ਦਲ ਉਹਨਾਂ ਨੂੰ ਜਿਹੜਾ ਉਹ ਕਟਹਿਰੇ 'ਚ ਖੜਾ ਕਰਦੇ ਹਨ, ਰਾਈਟਲੀ ਸੋ, ਕਿਉਂਕਿ ਜਿਸ ਕਿਸਮ ਦੀਆਂ ਉਹਨਾਂ ਦੀਆਂ ਹਰਕਤਾਂ ਕਰਤੂਤਾਂ ਨੇ, ਔਰ ਖ਼ਾਸ ਤੌਰ 'ਤੇ ਸੁਖਬੀਰ ਬਾਦਲ ਜੁੰਡਲੀ ਨੇ, ਜਿਵੇਂ ਇਸ ਪੰਥ ਪ੍ਰਸਤ ਜਮਾਤ ਨੂੰ ਜਿਹਨੂੰ 105 ਸਾਲ ਹੋਣ 'ਚ ਆਇਆ ਹੋਏ ਨੇ ਅਕਾਲੀ ਦਲ ਨੂੰ, ਕਿਵੇਂ ਉਹਦੇ ਬਿਲਕੁਲ ਉਹਨੂੰ ਇਰਰੈਲੇਵੈਂਟ ਕਰ ਦਿੱਤਾ ਹੈ ਕਿ ਜਿਸ ਪਾਰਟੀ ਨੇ ਪੰਜਾਬੀ ਸੂਬਾ ਬਣਾਉਣ ਦੇ ਲਈ ਮੋਰਚੇ ਲਾਏ ਹੋਣ, ਸਕਸੈਸਫੁਲੀ 5 ਵਾਰ ਬਾਦਲ ਪੰਜਾਬ ਦਾ ਚੀਫ ਮਿਨਿਸਟਰ ਰਿਹਾ ਹੋਏ, ਉਸ ਤੋਂ ਪਹਿਲਾਂ ਜਸਟਿਸ ਗੁਰਨਾਮ ਸਿੰਘ 2 ਵਾਰ ਹੋਏ ਅਕਾਲੀਆਂ ਦਾ, ਲਛਮਣ ਸਿੰਘ ਗਿੱਲ ਭਾਵੇਂ ਰਿਬੈਲੀ ਸੀ ਅਕਾਲੀਆਂ 'ਚੋਂ ਗਿਆ ਸੀ, ਤੇ ਉੱਥੇ ਅੱਜ ਪੰਜਾਬ ਅਸੈਂਬਲੀ ਦੇ 117 ਐਮਐਲਏਆਂ 'ਚੋਂ ਇੱਕ ਮੈਂਬਰ ਅਕਾਲੀ ਦਲ ਦਾ ਬੈਠਾ ਹੋਏ। ਸੋ ਇਸ ਤੋਂ ਵੱਡੀ ਹੋਰ ਸ਼ਰਮ ਦੀ ਕੀ ਗੱਲ ਹੋ ਸਕਦੀ। ਔਰ ਜਿਹੜਾ ਅਕਾਲੀ ਦਲ ਬਣਿਆ ਹੀ ਅਕਾਲ ਤਖਤ ਤੇ ਸ਼੍ਰੋਮਣੀ ਕਮੇਟੀ ਦੀ ਹੋਂਦ ਔਰ ਅਕਾਲੀ ਦਲ ਦੀ ਹੋਂਦ ਹੋਏ, ਉਹ ਅੱਜ ਜਿਹੜਾ 2 ਦਸੰਬਰ ਤੋਂ ਜੋ ਚੱਲ ਰਿਹਾ ਹੈ, ਜੋ ਅਕਾਲ ਤਖਤ ਦੀ ਫਸੀਲ ਤੋਂ ਫੈਸਲਾ ਸੁਣਾਇਆ ਗਿਆ,
ਉਹਨੂੰ ਜਿਹੜਾ ਉਹ ਲਾਗੂ ਨਾ ਕਰ ਰਿਹਾ ਹੋਏ ਔਰ ਜਿਹੜਾ ਹੈ ਉਸ ਦੇ ਵਿੱਚ ਓਬਜੈਕਸ਼ਨ ਲੱਭ ਰਿਹਾ ਹੋਏ, ਡਿਲੇ ਕਰ ਰਿਹਾ ਹੋਏ, ਫਲਾਊਟ ਕਰਕੇ ਮਾਗੀ ਦਾ ਇਕੱਠ ਵੀ ਕਰੇ ਔਰ ਜਿਹੜੀ 7 ਮੈਂਬਰੀ ਕਮੇਟੀ ਜਿਹਨੂੰ ਆਦੇਸ਼ ਹੈ ਕਿ ਭਾਈ ਉਹਨੇ ਭਰਤੀ ਕਰਨੀ ਅਗਲੇ 6 ਮਹੀਨੇ 'ਚ, ਉਸ ਨੂੰ ਅਜੇ ਤੱਕ ਕੋਈ ਅਥਾਰਟੀ ਨਾ ਦਿੱਤੀ ਹੋਏ। ਰਾਦਰ ਬਾਦਲ ਦਲ ਜਿਹੜਾ ਉਹ ਆਪਣਾ ਜਿਹੜੀ ਹੈ ਉਹ ਧੂੜ ਦੇ ਵਿੱਚ ਆਪਣੇ ਟੱਟੂ ਦੌੜਾ ਰਹੇ ਹੋਣ ਕਿ ਜਿਵੇਂ ਉਹਨਾਂ ਨੂੰ ਅਕਾਲ ਤਖਤ ਦੀ ਕੋਈ ਪਰਵਾਹ ਨਹੀਂ ਹੈ। ਸੋ ਇਹਨਾਂ ਹਾਲਾਤਾਂ 'ਚ ਅਸੀਂ ਸਮਝਦੇ ਹਾਂ ਫਿਰ ਵੀ ਜੋ ਗੱਲ ਪੋਜ਼ਿਟਿਵ ਹੁੰਦੀ ਹੈ ਉਹ ਪੋਜ਼ਿਟਿਵ ਕਰਨੀ ਬਣਦੀ ਹੈ। ਕੰਗਣਾ ਰਣੌਤ ਉਸ ਦਾ ਨਾਂ ਲੈਂਦਿਆਂ ਵੀ ਇਵੇਂ ਲੱਗਦਾ ਵੀ ਅਸੀਂ ਵਕਤ ਜ਼ਾਇਆ ਕਰ ਰਹੇ ਹਾਂ, ਪਰ ਜਿਹੜੀ ਖਬਰ ਹੈ ਅੱਜ ਮੇਨ ਖਬਰਾਂ 'ਚੋਂ ਖਬਰ ਹੈ ਕਿਵੇਂ ਇਸ ਥਰਡ ਰੇਟ ਪਰਸਨ ਜਿਸ ਨੇ ਕਿਸਾਨ ਲਹਿਰ ਦੇ ਵੇਲੇ ਕਿਵੇਂ ਘਟੀਆਪਨ 'ਚ ਜੋ ਕੁਛ ਕਿਹਾ ਸਿੱਖਾਂ ਬਾਰੇ ਜੋ ਕਿਹਾ, ਉਸ ਤੋਂ ਪਹਿਲਾਂ ਜਿਵੇਂ ਜਦੋਂ ਸ਼ਾਹੀਨ ਬਾਗ ਦੇ ਵਿੱਚ ਪ੍ਰੋਟੈਸਟ ਚੱਲ ਰਿਹਾ ਸੀ, ਜਿਹੜੇ ਭਾਰਤ ਨੇ 2 ਕਾਨੂੰਨ ਜਿਹੜੇ ਨੇ ਸਿਟੀਜ਼ਨਸ਼ਿਪ ਐਕਟ ਨੂੰ ਲੈ ਕੇ ਔਰ ਦੂਸਰੇ ਰਜਿਸਟਰ ਆਫ ਪਾਪੂਲੇਸ਼ਨ ਜਿਹੜਾ ਇਹ ਬਣਾ ਰਹੇ ਸੀ, ਉਸ ਦੇ ਉੱਤੇ ਲੰਬਾ ਵਕਤ ਮੁਸਲਮਾਨ ਜਿਹੜੇ ਭਾਰਤੀ ਸ਼ਹਿਰੀ ਨੇ ਖਾਸ ਤੌਰ 'ਤੇ ਮੁਸਲਮਾਨ ਜਿਹੜੇ ਉਹਦੇ ਤੋਂ ਪ੍ਰਭਾਵਿਤ ਹੋ ਰਹੇ ਨੇ, ਉਹਨਾਂ ਨੇ ਸ਼ਾਹੀਨ ਬਾਗ ਦਿੱਲੀ ਦੇ ਵਿੱਚ, ਲਖਨਊ ਦੇ ਵਿੱਚ ਔਰ ਹੋਰ ਥਾਵਾਂ ਤੇ ਪ੍ਰੋਟੈਸਟ ਕੀਤੇ ਔਰ ਕਿਵੇਂ ਉਹਨਾਂ ਬਾਰੇ ਵੀ ਬਹੁਤ ਘਟੀਆ ਲੈਵਲ ਦੇ ਉੱਤੇ ਸੋ ਜਿੰਨੀ ਨਫ਼ਰਤ ਇਸ ਬੀਬੀ ਨੇ ਫੈਲਾਈ ਉਹ ਟਵਿੱਟਰ ਦੇ ਉੱਤੇ ਹੋਏ ਜਿਹਨੂੰ ਐਕਸ ਕਹਿੰਦੇ ਨੇ, ਜਾਂ ਉਸ ਨਫ਼ਰਤ ਦੀ ਬਦੌਲਤ ਜਦੋਂ ਉਹਨੂੰ ਬੀਜੇਪੀ ਨੇ ਮੰਡੀ ਪਾਰਲੀਮਾਨੀ ਹਲਕੇ ਤੋਂ ਟਿਕਟ ਵੀ ਦਿੱਤੀ ਤਾਂ ਉਸ ਦੀਆਂ ਜਿਹੜੀਆਂ ਤਕਰੀਰਾਂ ਨੇ ਉਸ ਇਲੈਕਸ਼ਨ ਕੈਂਪੇਨ ਵੇਲੇ ਵੀ ਉਹ ਸਿੱਖਾਂ ਲਈ ਨਫ਼ਰਤ ਨਾਲ ਭਰੀਆਂ ਹੋਈਆਂ। ਔਰ ਈਵਨ ਜਦੋਂ ਕਿਸਾਨ ਮੂਵਮੈਂਟ ਸੀ, ਇੱਕ ਬਿਰਧ ਮਾਤਾ ਸਿੱਖ ਬੀਬੀ ਮਹਿੰਦਰ ਕੌਰ ਸ਼ਾਇਦ ਉਹਨਾਂ ਦਾ ਨਾਂ, ਉਹ ਪਾਰਟਿਸਿਪੇਟ ਕਰ ਰਹੀ ਸੀ ਔਰ ਉਹਦੀ ਫੋਟੋ ਲਾ ਕੇ ਇਹਨੇ ਆਪਣੇ ਅਕਾਊਂਟ ਤੇ ਕਿਹਾ ਸੀ ਕਿ ਇਹ ਤਾਂ 100-100 ਰੁਪਏ 'ਚ ਵਿਕਣ ਵਾਲੀਆਂ ਜਨਾਨੀਆਂ ਨੇ, ਇਹਨਾਂ ਨੂੰ ਕੋਈ ਲੈ ਜਾਏ। ਬਾਅਦ ਦੇ ਵਿੱਚ ਜਿਹੜਾ ਉਸ ਦੇ ਉੱਤੇ ਕੇਸ ਵੀ ਹੋਇਆ ਇਸ ਮੁੱਦੇ ਨੂੰ ਲੈ ਕੇ। ਸੋ ਉਹਦੀ ਜਿਹੜੀ ਕੁਆਲੀਫਿਕੇਸ਼ਨ ਹੈ ਉਹ ਹੈ ਹੀ ਇਹ ਕਿ ਉਸ ਨੇ ਕਿੰਨੀਆਂ ਵੱਧ ਤੋਂ ਵੱਧ ਸਿੱਖਾਂ ਪ੍ਰਤੀ ਜਿੰਨੀਆਂ ਨਫ਼ਰਤ ਭਰੀਆਂ ਟਿੱਪਣੀਆਂ ਕਰਦੀ ਰਹੀ, ਹਿੰਦੂ ਤਵੀਆਂ ਦੇ ਵਿੱਚ ਉਹਦਾ ਗ੍ਰਾਫ ਵੱਧਦਾ ਗਿਆ। ਇਹ ਵੱਖਰੀ ਕਹਾਣੀ ਹੈ ਕਿ ਜਦੋਂ ਫਿਰ MP ਬਣ ਕੇ ਤਾਜ਼ਾ ਇਹ ਚੰਡੀਗੜ੍ਹ ਦੇ 에ਅਰਪੋਰਟ ਤੋਂ ਔਰ ਦੂਜੀ ਜਾਣ ਲੱਗੀ ਤਾਂ ਇੱਕ ਫਿਰ ਮਾਈ ਭਾਗੋ ਦੀ ਬੱਚੀ ਬੀਬੀ ਬਲਵਿੰਦਰ ਕੌਰ ਨੇ ਚਪੇੜ ਮਾਰ ਕੇ ਇਸ ਦਾ ਸਵਾਗਤ ਕਰਕੇ ਉਹਨੂੰ ਕਿਹਾ ਵੀ ਤੂੰ ਉਹੀ ਹੈ ਜਿਹਨੇ ਕਿਸਾਨ ਮੂਵਮੈਂਟ ਦੇ ਵੇਲੇ ਸਾਡੀ ਮਾਤਾ ਪ੍ਰਤੀ ਕੀ ਕਿਹਾ ਸੀ। ਸੋ ਇਹ ਫਿਰ ਵਿਕਟਮ ਕਾਰਡ ਲੈ ਕੇ ਲੋਕਾਂ ਦੇ ਦੇਖੋ ਮੇਰੇ ਨਾਲ ਫਿਰ ਉਹਨੇ ਨਫ਼ਰਤ ਹੀ ਫੈਲਾਈ ਸਿੱਖਾਂ ਪ੍ਰਤੀ। ਇਸੇ ਤਰ੍ਹਾਂ ਈਵਨ ਦਲਜੀਤ ਦੋਸਾਂਝ ਨੂੰ ਲੈ ਕੇ ਵੀ ਜਿਸ ਕਿਸਮ ਦਾ ਚੱਲ ਰਿਹਾ ਸੀ, ਲੇਕਿਨ ਇਹ ਸਾਰੇ ਦੇ ਚੱਲਦਿਆਂ ਪਿਛਲੀਆਂ ਚੋਣਾਂ ਤੋਂ ਠੀਕ ਪਹਿਲਾਂ, ਕਿਉਂਕਿ ਇਹ ਸਾਰੀ ਫਾਈਨੈਂਸਿੰਗ ਜਾਂ ਇਹਨਾਂ ਦੀ ਐਨਕਰੇਜਮੈਂਟ ਤਾਂ RSS ਨਾਗਪੁਰ ਤੋਂ ਹੁੰਦੀ ਹੈ। ਸੋ RSS ਦੇ ਲਈ ਜਾਂ BJP ਦੇ ਲਈ, ਕਿਉਂਕਿ ਕਾਂਗਰਸ ਇੱਕ ਆਪਣਾ ਅਲਾਇੰਸ ਬਣਾ ਕੇ ਜਿਸ ਕਿਸਮ ਦਾ ਰਾਹੁਲ ਗਾਂਧੀ ਨੇ ਭਾਰਤ ਜੋੜੋ ਦੇ ਥੱਲੇ ਇੱਕ ਆਪਣੀ ਥਾਂ ਬਣਾਈ, ਸੋ ਉਹਨਾਂ ਨੂੰ ਲੱਗਾ ਵੀ ਇਹ ਰੀਅਲ ਚੈਲੰਜ ਹੋ ਸਕਦਾ ਪਾਰਲੀਮਾਨੀ ਚੋਣਾਂ ਵੇਲੇ। ਸੋ ਪਾਰਲੀਮਾਨੀ ਚੋਣਾਂ ਤੋਂ ਠੀਕ ਪਹਿਲਾਂ ਕੁਝ ਅਰਸੇ ਤੋਂ ਇਹਨੂੰ ਫਾਈਨੈਂਸ ਕੀਤਾ ਹੋਇਆ ਸੀ ਇਹੀ ਡਾਇਰੈਕਟਰ ਔਰ ਦੂਜਾ ਅਨੁਪਮ ਖੈਰ ਇੱਕ ਹੋਰ ਬਦਬੂਦਾਰ ਹਿੰਦੂ ਤਵੀ ਕਸ਼ਮੀਰੀ ਪੰਡਤ, ਇਹਨਾਂ ਸਾਰਿਆਂ ਰਾਹੀਂ ਉਹਨਾਂ ਨੇ ਇੰਦਰਾ ਗਾਂਧੀ ਨੂੰ ਫੋਕਸ ਦੇ ਵਿੱਚ ਰੱਖ ਕੇ ਐਮਰਜੈਂਸੀ ਫਿਲਮ ਜਿਹਦੇ 'ਚ ਇਹ ਇੰਦਰਾ ਗਾਂਧੀ ਦਾ ਕਿਰਦਾਰ ਨਿਭਾ ਰਹੀ ਹੈ, ਡਾਇਰੈਕਟਰ ਵੀ ਹੈ, ਪਤਾ ਨਹੀਂ ਹੋਰ ਕੀ ਪਰ ਇਹ RSS ਦਾ ਪ੍ਰੋਜੈਕਟ ਜਿਵੇਂ ਉਹਨਾਂ ਨੇ ਗੁਜਰਾਤ ਫਾਈਲਸ ਜੇ ਬੀਬੀ ਨੇ ਜਿਹੜੀ ਪੱਤਰਕਾਰ ਸੀ ਉਸ ਨੇ ਲਿਖੀ ਤੇ ਇਹਨਾਂ ਨੇ ਕਿਵੇਂ ਇਸ ਦੇ ਉਲਟ ਰਾਦਰ ਉਹਨੂੰ ਤਾਂ ਬੀਬੀ ਨੂੰ ਅਮਰੀਕਾ ਆਉਣ ਤੇ ਮਜਬੂਰ ਕਰ ਦਿੱਤਾ ਜਿਹੜੀ ਪੱਤਰਕਾਰ ਸੀ, ਔਰ ਦੂਜਾ ਉਹਦੇ ਤੇ ਤਾਂ ਉਹਨਾਂ ਨੇ ਉਹਨੂੰ ਈਵਨ ਤਹਿਲਕਾ ਵਰਗੇ ਨੇ ਵੀ ਛਾਪਣ ਤੋਂ ਨਾ ਕਰ ਦਿੱਤੀ ਜਿਹਦੇ ਥੱਲੇ ਇਹ ਸੀ। ਪਰ ਇਹਨਾਂ ਨੇ ਕਸ਼ਮੀਰ ਫਾਈਲਸ ਤੇ ਕੇਰਲਾ ਫਾਈਲਸ ਨਾਂ ਦੀਆਂ ਫਿਲਮਾਂ ਬਣਵਾਈਆਂ, ਬੜੇ ਵੱਡੇ ਪੱਧਰ ਤੇ ਉਹਨਾਂ ਦੇ ਟੈਕਸ ਮਾਫ ਕੀਤੇ, ਉਹਨਾਂ ਨੂੰ ਪ੍ਰਮੋਟ ਕੀਤਾ। ਕਸ਼ਮੀਰ ਫਾਈਲਸ ਬਿਲਕੁਲ ਝੂਠ ਦਾ ਪੁਲੰਦਾ, ਕਿਉਂਕਿ ਇੱਕ ਪਾਸੇ ਜੋ ਜ਼ੁਲਮ ਕਸ਼ਮੀਰੀਆਂ ਤੇ ਹੋ ਰਿਹਾ ਹੈ ਉਸ ਨੂੰ ਨੈਗੇਟ ਕਰਨ ਦੇ ਲਈ ਕਸ਼ਮੀਰੀ ਪੰਡਤਾਂ ਨੂੰ ਬਹੁਤ ਵੱਡਾ ਵਿਕਟਮ ਬਣਾ ਕੇ, ਹਾਲਾਂਕਿ ਚਲੋ ਜੋ ਧੱਕਾ ਹੁੰਦਾ ਉਹ ਦਿਖਾਣਾ ਬਣਦਾ, ਪਰ ਇਹ ਬਿਲਕੁਲ ਰਿਵਰਸ ਸੀ। ਇਸੇ ਤਰ੍ਹਾਂ ਕੇਰਲਾ ਫਾਈਲਸ ਜਿਹਦਾ ਜ਼ਿਕਰ ਖੁਦ ਮੋਦੀ ਕਰਦਾ ਰਿਹਾ, ਉਹ
ਮੁਸਲਮਾਨਾਂ ਨੂੰ, ਕਿਉਂਕਿ ਕੇਰਲਾ ਦੇ ਵਿੱਚ ਸਾਈਜ਼ੇਬਲ ਮੁਸਲਮਾਨਾਂ ਦੀ, ਈਸਾਈਆਂ ਦੀ ਪੋਪੂਲੇਸ਼ਨ ਹੈ, ਜੀ ਸੋ ਉਸ ਨੂੰ ਆਧਾਰ ਬਣਾਇਆ ਗਿਆ ਕਿ ਜੀ ਦੇਖੋ ਇਹ ਜਿਹਾਦੀ, ਲਵ ਜਿਹਾਦੀ ਕੇਰਲਾ ਦੇ ਵਿੱਚ ਕਿੰਨੇ ਵੱਡੇ ਪੈਮਾਨੇ ਤੇ ਇਹ ਕਨਵਰਸ਼ਨਸ ਕਰ ਰਹੇ ਨੇ, ਔਰ ਦੂਜਾ ਹੈ ਕਿੰਨੇ ਹਜ਼ਾਰ ਕੁੜੀਆਂ ਮੁਸਲਮਾਨ ਬਣਾ ਲਈਆਂ ਗਈਆਂ ਤੇ ਦਿਸ ਦੈਟ। ਸੋ ਉਹ ਪੂਰੇ ਸੋ ਉਸੇ ਹੀ ਪੈਟਰਨ ਦੇ ਉੱਤੇ ਭਾਰਤ ਭਰ ਦੇ ਵਿੱਚ ਇਸ ਸਾਰੇ ਨੂੰ ਫੈਲਾਉਣ ਲਈ ਇੰਦਰਾ ਗਾਂਧੀ ਦੇ ਉੱਤੇ ਫੋਕਸ ਦਾ ਨਾਂ ਦਿੱਤਾ ਗਿਆ। ਪਰ ਜਿਹੜੇ ਉਹਦੇ ਫਿਲਮ ਦੇ ਟੀਜ਼ਰ ਆਏ ਪਹਿਲੇ ਜਾਂ ਉਹਨਾਂ ਦੇ ਪ੍ਰਮੋਸ਼ਨਲ ਵੀਡੀਓਜ਼ ਆਈਆਂ, ਉਹਨਾਂ 'ਚ ਅਸੀਂ ਦੇਖਦੇ ਹਾਂ ਕਿ ਕਿਵੇਂ ਸੰਤ ਪਿੰਡਾਂ ਵਾਲਿਆਂ ਨੂੰ, ਸਿੱਖ ਕੌਮ ਨੂੰ ਕਿਵੇਂ ਜਿਹੜਾ ਉਹ ਜ਼ਲੀਲ ਕਰਨ ਦੀ ਕੋਸ਼ਿਸ਼ ਕੀਤੀ ਗਈ, ਪਿੰਡਾਂ ਵਾਲਿਆਂ ਨੂੰ ਇੰਦਰਾ ਗਾਂਧੀ ਨਾਲ ਜੋੜਿਆ ਗਿਆ, ਔਰ ਫਿਰ ਉਹ ਜਿਹੜਾ ਸਾਰਾ ਹੈ, ਔਰ ਈਵਨ ਬੇਅੰਤ ਸਿੰਘ ਸਤਵੰਤ ਸਿੰਘ ਵੱਲੋਂ ਜੋ ਇੰਦਰਾ ਗਾਂਧੀ ਨੂੰ ਸਜ਼ਾ ਯਾਫਤਾ ਕੀਤਾ ਗਿਆ। ਸੋ ਉਹ ਟੀਜ਼ਰਸ ਤੋਂ ਜਾਂ ਉਸ ਦੀ ਜਿਹੜੀ ਆਪਣੀ ਜ਼ਹਿਨੀਅਤ ਹੈ ਉਸ ਤੋਂ ਹੀ ਅੰਦਾਜ਼ਾ ਸੀ ਕਿ ਵੀ ਇਸ ਫਿਲਮ ਦੇ ਵਿੱਚ ਕੀ ਹੋਏਗਾ। ਔਰ ਇਹ ਠੀਕ ਹੈ ਵੀ ਉਸ ਵੇਲੇ ਹੀ ਇੱਕਦਮ ਸਿੱਖਾਂ ਵੱਲੋਂ ਪ੍ਰੋਟੈਸਟ ਹੋਇਆ। ਨਤੀਜੇ ਦੇ ਤੌਰ ਤੇ ਇਹ ਇਲੈਕਸ਼ਨਾਂ ਤੋਂ ਪਹਿਲਾਂ ਤਾਂ ਨਹੀਂ ਰਿਲੀਜ਼ ਹੋ ਸਕੀ, ਸੈਂਸਰ ਬੋਰਡ ਤੱਕ ਪਹੁੰਚ ਗਏ। ਔਰ ਦੂਜਾ ਕਿਉਂਕਿ ਉਸ ਵੇਲੇ ਇੱਕ ਪੂਰਾ ਜ਼ੋਰ ਵੀ ਸੀ, ਲੇਕਿਨ ਇਹਨਾਂ ਨੂੰ ਲੱਗਾ ਹੌਲੀ ਕਿ ਭਾਈ ਉਹਨੇ ਚੀਕ ਚਿਹਾੜਾ ਵੀ ਪਾਇਆ ਕਿ ਮੇਰੀ ਫਿਲਮ ਨੂੰ ਰੋਕ ਲਿਆ ਗਿਆ। ਔਰ ਦੂਸਰਾ ਹਾਲਾਂ ਅਸੀਂ ਇਸ ਦੇ ਉਲਟੇ ਦੇਖ ਰਹੇ ਸੀ ਕਿ ਵੀ ਕਿਉਂਕਿ ਇਹ ਵੀ ਬਾਇਓਪਿਕ ਹੈ, ਜਿਹੜੀ ਜਸਵੰਤ ਸਿੰਘ ਖਾਲੜਾ ਦੇ ਉੱਤੇ ਬਾਇਓਪਿਕ ਦਲਜੀਤ ਦੋਸਾਂਝ ਜਿਹਦੇ 'ਚ ਉਹਨੇ ਐਕਟ ਕੀਤਾ ਖਾਲੜੇ ਦਾ, ਔਰ ਕਿਸੇ ਜਿਹੜੀ ਹੈ ਉਹਨੂੰ ਤਾਂ ਅੱਜ ਤੱਕ ਵੀ ਰਿਲੀਜ਼ ਨਹੀਂ ਹੋਣ ਦਿੱਤਾ ਗਿਆ ਇੰਡੀਆ 'ਚ। ਹਾਲਾਂ ਮੈਂ ਅੱਜ ਦੇਖ ਰਿਹਾ ਸੀ ਕਿਉਂਕਿ ਦੋਨਾਂ ਦੀ ਜਦੋਂ ਅਸੀਂ ਗੱਲ ਕਰ ਰਹੇ ਹਾਂ ਕਿ ਆਉਣ ਵਾਲੇ ਦਿਨਾਂ 'ਚ ਕੋਈ ਡੇਟ ਦਿੱਤੀ ਹੈ ਇਹਨਾਂ ਦਲਜੀਤ ਦੋਸਾਂਝ ਨੇ ਕਿ ਇਹ ਜਿਹੜੀ 1995 ਪੰਜਾਬ 1995 ਇੱਦਾਂ ਦਾ ਨਾਂ ਹੈ, ਕਿਉਂਕਿ ਇਹ ਇੰਟਰਨੈਸ਼ਨਲੀ ਰਿਲੀਜ਼ ਹੋ ਰਹੀ ਹੈ ਲੇਕਿਨ ਇੰਡੀਆ 'ਚ ਰਿਲੀਜ਼ ਨਹੀਂ ਹੋਣ ਦਿੱਤੀ ਗਈ। ਇਹਨੇ ਕੱਟ ਲਾਇਆ ਗਿਆ 130 ਕੇ ਕਿੰਨੇ। ਲੇਕਿਨ ਦੂਸਰੇ ਪਾਸੇ ਇਹਦੇ ਬਾਵਜੂਦ ਕਿ ਸਿੱਖਾਂ ਨੇ ਅੱਡ-ਅੱਡ ਗੁਰਦੁਆਰਾ ਕਮੇਟੀਆਂ ਨੇ, ਸ਼੍ਰੋਮਣੀ ਕਮੇਟੀ ਨੇ ਰਿਪੀਟਡ ਰੈਜ਼ੋਲੂਸ਼ਨ ਕੀਤੇ ਸੀ ਕਿ ਵੀ ਇਹ ਬਦਨਾਮ ਕਰਨ ਦੀ ਲਾਈਨ ਹੈ ਔਰ ਇਸ ਨੂੰ ਰੋਕਿਆ ਜਾਏ, ਲੇਕਿਨ ਸੈਂਸਰ ਬੋਰਡ ਨੇ ਕਿਹਾ ਕਿ ਜੀ ਅਸੀਂ ਆਬਜੈਕਸ਼ਨੇਬਲ ਪਾਰਟ ਹਟਾ ਦਿੱਤਾ ਹੈ। ਹਾਲਾਂਕਿ ਅੱਜ ਮੈਂ ਦੇਖ ਰਿਹਾ ਸੀ ਕਿ ਉਹਦਾ ਲੱਗੇ ਹੀ ਬਾਕੀ ਮੁਲਕ ਦੇ ਵਿੱਚ ਤਾਂ ਲੱਗੀ, ਲੇਕਿਨ ਸ਼੍ਰੋਮਣੀ ਕਮੇਟੀ ਨੇ ਜਿਹੜੀ ਕਾਲ ਦਿੱਤੀ ਸੀ ਉਹ ਸਿਰਫ ਕਾਲ ਜ਼ਬਾਨੀ ਕਲਾਮੀ ਤੱਕ ਨਹੀਂ ਰਹੀ। ਉਹਨਾਂ ਨੇ ਯਕੀਨੀ ਬਣਾਇਆ ਕਿ ਸਿਨੇਮਿਆਂ ਦੇ ਬਾਹਰ ਵੱਡੀ ਗਿਣਤੀ ਦੇ ਵਿੱਚ ਸਿੱਖ ਪਹੁੰਚੇ। ਨਤੀਜੇ ਦੇ ਤੌਰ ਤੇ ਪੰਜਾਬ 'ਚ ਇਹਨੂੰ ਰਿਲੀਜ਼ ਨਹੀਂ ਹੋਣ ਦਿੱਤਾ ਗਿਆ। ਇਹ ਅੱਜ ਦੀ ਡੇਟ ਦੀ ਗੱਲ ਹੈ। ਕੱਲ ਨੂੰ ਕੀ ਕਰਦੇ ਨੇ ਉਹ ਫਿਰ ਕੋਰਟ 'ਚ ਜਾਂਦੀ ਹੈ, ਕੋਰਟ ਪੰਜਾਬ ਸਰਕਾਰ ਨੂੰ ਹੁੰਦਾ। ਔਰ ਇਹ ਸਾਰੇ ਦੇ ਵਿੱਚ ਜਿਹੜਾ ਭਗਵੰਤ ਮਾਨ ਸਰਕਾਰ ਦਾ ਵਰਤਾਰਾ ਹੈ ਅਦਰਵਾਈਜ਼ ਬੜਾ ਸਿੰਪਲ ਸੀ ਕਿ ਉਹ ਇਸ ਦੇ ਉੱਤੇ ਪੰਜਾਬ ਸਰਕਾਰ ਆਪਣੇ ਲੈਵਲ ਤੇ ਪਾਬੰਦੀ ਲਾ ਸਕਦੀ ਸੀ ਕਿ ਭਾਈ ਪੰਜਾਬ ਦੇ ਵਿੱਚ ਮੈਜੋਰਿਟੀ ਜਿਹੜੇ ਨੇ ਲੋਕ ਉਹਨਾਂ ਦੀਆਂ ਭਾਵਨਾਵਾਂ ਆਹਤ ਹੋਣਗੀਆਂ ਔਰ ਟਕਰਾਅ ਹੋਏਗਾ। ਔਰ ਆਲਰੇਡੀ ਪੰਜਾਬ ਦੇ ਵਿੱਚ ਕਿਸਾਨ ਮੂਵਮੈਂਟ ਕਿਸ ਜਿਹੜੀ ਖਤਰਨਾਕ ਦੌਰ 'ਚੋਂ ਗੁਜ਼ਰ ਰਹੀ ਹੈ। ਜਗਜੀਤ ਸਿੰਘ ਡੱਲੇਵਾਲ 52-53ਵਾਂ ਦਿਨ ਹੈ, ਉਹਨਾਂ ਦੀ ਹਾਲਤ ਬਹੁਤ ਜਿਹੜੀ ਕਮਜ਼ੋਰ ਹੋ ਰਹੇ ਨੇ ਬਹੁਤ ਬੁਰੀ ਤਰ੍ਹਾਂ, ਕਿਉਂਕਿ ਜਦੋਂ ਇਹ ਸਟੇਜ ਆਇਆ ਕਿਸੇ ਵੇਲੇ ਵੀ ਹਾਰਟ ਕਲੈਪਸ ਹੋ ਸਕਦਾ ਹੈ। 101 ਹੋਰ ਬੈਠ ਗਏ ਨੇ ਭੁੱਖ ਹੜਤਾਲ ਤੇ, ਉਹ ਫਿਰ ਮਾਰਚ ਕਰਨ ਦੀ ਲਾਈਨ ਦਿੱਤੀ ਹੈ। ਸੋ ਜਿੱਥੇ ਇਹਨੇ ਔਰ ਹੁਣ ਇਹਨਾਂ ਨੇ ਕਿਸਾਨਾਂ ਦੀ ਜਾਂ ਦੂਜੀ ਤਾਂ ਕੀ ਸੁਣਨੀ ਸੀ ਗੱਲ, ਜਦੋਂ ਕਿ ਮੋਦੀ ਇੱਕ ਪਿਛਲੀਆਂ ਚੋਣਾਂ ਦੇ ਵੇਲੇ ਡਰਾਮੇ ਦੇ ਥੱਲੇ ਪੰਜਾਬ ਆਉਣਾ ਚਾਹੁੰਦਾ ਸੀ, ਆਇਆ ਔਰ ਉੱਥੋਂ ਰਾਹ 'ਚੋਂ ਮੁੜ ਗਿਆ ਕਿ ਜੀ ਕਿਸਾਨਾਂ ਨੇ ਤਾਂ ਮੈਨੂੰ ਮਾਰਨ ਦੀ ਯੋਜਨਾ ਬਣਾਈ ਸੀ ਇਹ ਉਹ, ਔਰ ਜਾ ਕੇ ਚੀਕ ਚਿਹਾੜਾ ਪਾਇਆ ਸੀ, ਉਹੀ ਵਿਕਟਮ ਕਾਰਡ। ਔਰ ਸੁਪਰੀਮ ਕੋਰਟ ਨੇ ਜਿਹੜਾ ਇੱਕ ਇਨਕੁਆਇਰੀ ਬਿਠਾ ਦਿੱਤੀ ਸੀ। ਹੁਣ ਇੰਨੀ ਕੁ ਇਹ ਸਿੱਖਾਂ ਨੂੰ ਜਾਂ ਕਿਸਾਨੀ ਨੂੰ ਜਾਂ ਪੰਜਾਬ ਨੂੰ ਇਹ ਦੱਬ ਰਹੇ ਨੇ ਕਿ ਐਨ ਜਦੋਂ ਕਿ ਮਾਹੌਲ ਬਣਿਆ ਹੋਇਆ ਪੂਰਾ ਇਸ ਵੇਲੇ ਅਨਸਰਟਨ, ਉਹਦੇ 'ਚ ਜਿਹੜਾ ਉਹ ਆਰਡਰ ਕੀਤਾ ਗਿਆ ਕਿ ਜੀ ਕੇਸ ਰਜਿਸਟਰ ਕਰੋ ਉਹਨਾਂ ਕਿਸਾਨਾਂ ਤੇ, ਔਰ ਆਲਰੇਡੀ ਕੇਸ ਰਜਿਸਟਰ ਕਰ ਲਏ ਗਏ ਨੇ ਜਿਨ੍ਹਾਂ ਨੇ ਮੋਦੀ ਦਾ ਕਾਫਲਾ ਰੋਕ ਕੇ ਉਹਨੂੰ ਮਾਰਨ ਦੀ ਕੋਸ਼ਿਸ਼ ਕੀਤੀ। ਬਿਲਕੁਲ ਝੂਠ। ਉਦੋਂ ਹਾਲਾਂ ਚਰਨਜੀਤ ਚੰਨੀ ਚੀਫ ਮਿਨਿਸਟਰ ਸੀ। ਸੋ ਇੱਕ ਪਾਸੇ ਇਹ ਮਾਹੌਲ ਸਿਰਜਿਆ ਜਾ ਰਿਹਾ, ਦੂਸਰੇ ਪਾਸੇ ਜਿਸ ਇੰਪਿਊਨਿਟੀ ਦੇ ਨਾਲ ਇਹ ਸਾਰੀ ਸਿੱਖਾਂ ਦੇ ਖਿਲਾਫ ਨਫ਼ਰਤ ਉਹ ਇਹਨਾਂ ਦੇ ਸੋਸ਼ਲ ਮੀਡੀਆ ਪਲੇਟਫਾਰਮਸ ਤੇ ਹੋਏ, ਪ੍ਰਿੰਟ ਮੀਡੀਆ 'ਚ ਹੋਏ, ਕਿਵੇਂ ਇੱਕਦਮ ਉਸ ਨੂੰ ਜਿਹੜਾ ਜੇ ਜਸਟਿਨ ਟਰੂਡੋ ਦੇ ਹਵਾਲੇ ਨਾਲ ਸੀ ਜਾਂ ਬਾਹਰ ਜਿਹੜੇ ਕਿਲਿੰਗ, ਹੁਣ ਜਦੋਂ ਇੰਡੀਅਨ ਹੋਮ ਮਿਨਿਸਟਰੀ ਨੇ ਕਬੂਲ ਕੀਤਾ ਹੈ ਕਿ ਭਾਈ ਉਹ ਕਿਵੇਂ ਜ਼ਿੰਮੇਵਾਰ ਨੇ, ਉਹਨਾਂ ਦਾ ਹੀ ਬੰਦਾ, ਤੇ ਤੁਹਾਨੂੰ ਨਜ਼ਰ ਨਹੀਂ ਆਏਗਾ ਕਿ ਭਾਈ ਕਿਸੇ ਨੇ ਰਿਗਰੈਟ ਕੀਤਾ ਹੋਏ ਕਿ ਵੀ ਅਸੀਂ ਇਸ ਹਵਾਲੇ ਨਾਲ
ਸਿੱਖਾਂ ਦੇ ਬਾਰੇ ਕੀ ਨਹੀਂ ਕਿਹਾ। ਹੁਣ ਜਿਹੜਾ ਈਵਨ ਦਾ ਹਿੰਦੂ ਨੇ ਜਿੱਥੇ ਰਿਲੀਜ਼ ਹੋਈ ਹੈ ਰਿਵਿਊ ਵੀ ਦਿੱਤਾ ਹੈ, ਮਰ ਬਹੁਤ ਘਟੀਆ ਲੈਵਲ ਦੀ ਫਿਲਮ ਹੈ। ਹੋਣਾ ਵੀ ਕੀ ਸੀ, ਉਹਨਾਂ ਨੇ ਕਿਹਾ ਜੀ ਕਿ ਓਵਰਡੂ ਤੇ ਐਵੇਂ ਮਿਮਿਕਰੀ ਵਾਂਗ ਕਰਨ ਦੀ ਕੋਸ਼ਿਸ਼ ਹੈ ਔਰ ਫਿਰ ਗਲਤ ਨੈਰੇਟਿਵ। ਹੁਣ ਦੇਖੋ ਜਦੋਂ ਐਮਰਜੈਂਸੀ ਔਰ ਕੁਦਰਤੀ ਅੱਜ ਮੈਂ ਦੇਖ ਰਿਹਾ ਸੀ ਕਿ ਅੱਜ ਉਹ ਦਿਨ ਹੈ ਜਿੱਦਣ ਕਿ ਅਕਾਲੀ ਦਲ ਨੇ ਜਿਹੜਾ ਮੋਰਚਾ ਐਮਰਜੈਂਸੀ ਦੇ ਖਿਲਾਫ ਲਾਇਆ ਸੀ ਉਹ ਖਤਮ ਕੀਤਾ ਸੀ ਅੱਜ ਦੇ ਦਿਨ। ਔਰ 9 ਜੁਲਾਈ 1975 ਨੂੰ ਇੰਦਰਾ ਗਾਂਧੀ ਨੇ ਐਮਰਜੈਂਸੀ ਲਾਈ ਜਿਹਦੇ ਵਿੱਚ ਸਾਰੀਆਂ ਸਿਵਲ ਲਿਬਰਟੀਜ਼ ਖਤਮ ਕਰ ਦਿੱਤੀਆਂ ਗਈਆਂ ਔਰ ਲਗਭਗ 18 ਮਹੀਨੇ ਬਾਅਦ 17 ਜਨਵਰੀ 1977 ਨੂੰ ਅਕਾਲੀ ਦਲ ਨੇ ਜਿਹੜਾ ਮੋਰਚਾ ਐਮਰਜੈਂਸੀ ਦੇ ਖਿਲਾਫ ਲਾਇਆ ਸੀ ਉਸ ਨੂੰ ਖਤਮ ਕੀਤਾ ਕਿਉਂਕਿ ਇੰਦਰਾ ਗਾਂਧੀ ਨੇ ਐਮਰਜੈਂਸੀ ਚੁੱਕਣ ਦਾ ਐਲਾਨ ਕਰਤਾ, ਖਤਮ ਕਰਨ ਦਾ ਔਰ ਚੋਣਾਂ ਦਾ ਐਲਾਨ ਕੀਤਾ। ਹੁਣ ਦੇਖਣ ਵਾਲੀ ਗੱਲ ਇਹ ਹੈ ਕਿ ਐਮਰਜੈਂਸੀ ਲਾਉਣ ਤੋਂ ਪਹਿਲੇ ਬਹੁਤ ਵੱਡੀ ਇੱਕ ਮੂਵਮੈਂਟ ਜਿਹੜੀ ਜੈ ਪ੍ਰਕਾਸ਼ ਨਾਰਾਇਣ ਜਿਹੜਾ ਨਹਿਰੂ ਔਰ ਪਟੇਲ ਦੇ ਕੱਦ ਦਾ ਲੀਡਰ ਸੀ ਪਰ ਉਹਨੇ 47 ਤੋਂ ਬਾਅਦ ਸਿਆਸਤ 'ਚ ਜਾਣ ਦੀ ਥਾਂ ਵਿਨੋਬਾ ਭਾਵੇ ਦੇ ਨਾਲ ਜਿਹੜਾ ਸਮਾਜ ਸੁਧਾਰ ਔਰ ਦੂਸਰੇ ਕਿਸਮ ਦਾ ਮੂਵਮੈਂਟ ਦੇ ਵਿੱਚੋਂ ਆਇਆ। ਇੰਦਰਾ ਗਾਂਧੀ ਦੀ ਚੋਣ ਰੱਦ ਹੋ ਗਈ ਸੀ ਇਲਾਹਾਬਾਦ ਹਾਈ ਕੋਰਟ ਦੇ ਵਿੱਚ ਕਿ ਵੀ ਉਹਨੇ ਕਰਪਟ ਪ੍ਰੈਕਟਿਸਿਸ ਯੂਜ਼ ਕੀਤੀਆਂ ਔਰ ਜੈ ਪ੍ਰਕਾਸ਼ ਨਾਰਾਇਣ ਨੇ ਇੱਕ ਮੂਵਮੈਂਟ ਪੂਰਨ ਕ੍ਰਾਂਤੀ ਟੋਟਲ ਰੈਵੋਲੂਸ਼ਨ ਦੇ ਨਾਂ ਥੱਲੇ ਵੱਡੀਆਂ ਲੱਖਾਂ ਦੀ ਗਿਣਤੀ 'ਚ ਰੈਲੀਆਂ ਹੋ ਰਹੀਆਂ ਸੀ। ਪੰਜਾਬ 'ਚ ਵੀ ਲੁਧਿਆਣੇ 'ਚ ਹੋਈ, ਪਟਨਾ ਤੋਂ ਸ਼ੁਰੂ ਕਿਉਂਕਿ ਉਹਦਾ ਸੰਬੰਧ ਉਸ ਰੀਜਨ ਨਾਲ ਸੀ ਔਰ ਇਹ ਮੂਵਮੈਂਟ ਜ਼ੋਰ ਫੜਦੀ ਚਲੀ ਗਈ। ਬਹੁਤ ਸਾਰੀਆਂ ਆਪੋਜੀਸ਼ਨ ਪਾਰਟੀਆਂ ਜਿਨ੍ਹਾਂ ਨੂੰ ਲੱਗਦਾ ਸੀ ਕਿ ਇੰਦਰਾ ਗਾਂਧੀ ਤਾਂ ਹੁਣ ਨਾ ਕਦੇ ਵੀ ਥੱਲੇ ਆਉਣ ਵਾਲੀ ਬਣ ਚੁੱਕੀ ਕਿਉਂਕਿ ਦੋ ਐਕਸ਼ਨ ਜਿਹਦੇ ਕਰਕੇ ਇੰਦਰਾ ਗਾਂਧੀ ਨੂੰ ਬਹੁਤ ਲਾਈਮਲਾਈਟ ਮਿਲੀ ਸੀ। ਇੱਕ ਤਾਂ 1971 ਦੀ ਭਾਰਤ ਪਾਕਿਸਤਾਨ ਜੰਗ ਸੀ ਬੰਗਲਾਦੇਸ਼ ਦੇ ਮੁੱਦੇ ਤੇ ਔਰ 14 ਦਿਨ ਦੀ ਇਸ ਜੰਗ ਤੋਂ ਬਾਅਦ ਈਸਟ ਮਸ਼ਰਕੀ ਬੰਗਾਲ ਨੂੰ ਸੈਪਰੇਟ ਕਰਕੇ ਬੰਗਲਾਦੇਸ਼ ਬਣਾ ਦਿੱਤਾ ਗਿਆ ਸੀ ਔਰ ਇਹੀ ਪੀਰੀਅਡ ਸੀ ਕਿ ਅਟਲ ਬਿਹਾਰੀ ਵਾਜਪਾਈ ਨੇ ਇੰਦਰਾ ਗਾਂਧੀ ਨੂੰ ਦੁਰਗਾ ਮਾਤਾ ਦਾ ਅਵਤਾਰ ਕਿਹਾ ਸੀ ਔਰ ਉਸ ਦੀ ਗੁੱਡੀ 7ਵੇਂ ਅਸਮਾਨ ਤੇ ਸੀ। ਉਹਨੇ ਵੀ ਬੜੇ ਹੰਕਾਰ 'ਚ ਕਿਹਾ ਸੀ कि 1000 साल की गुलामी का बदला ले लिया गया है और इस तो ये नैला सी ते नैले ते दहला उन्हें मारिया 1974 ਦੇ ਵਿੱਚ ਜਦੋਂ ਕਿ ਪੋਖਰਾਨ ਦੀ ਥਾਂ ਤੇ ਐਟਮ ਬੰਬ ਦਾ ਧਮਾਕਾ ਕਰਕੇ ਭਾਰਤ ਨੂੰ ਇੱਕ ਐਟੋਮਿਕ ਪਾਵਰ ਐਲਾਨ, ਭਾਵੇਂ ਕਰੂਡ ਸੀ ਬੰਬ ਲੇਕਿਨ ਇਹ ਇੱਕ ਵਾਕਿਆ ਸੀ ਜਿਹਦੇ ਥੱਲੇ ਉਹਨਾਂ ਨੇ ਇਹ ਸਾਬਤ ਕਰ ਦਿੱਤਾ ਸੀ ਕਿ ਇੰਡੀਆ ਦੇ ਕੋਲ ਐਟੋਮਿਕ ਪਾਵਰ है और एटम बॉम्ब असी बना सकते हैं। लेकिन इसके बावजूद 2 साल ਦੇ ਵਿੱਚ ਜਿਹੜਾ ਹਾਲਾਂ ਉਸ ਦੌਰ 'ਚ ਉਹਨੇ ਗਰੀਬੀ ਹਟਾਓ ਦੇਸ਼ ਬਚਾਓ ਇੱਦਾਂ ਦੇ ਨਾਅਰੇ ਵੀ ਦਿੱਤੇ ਪਰ ਉਹਦੀ ਅਨਪੋਪੂਲੈਰਿਟੀ ਵੱਧਦੀ ਗਈ। ਕਰਪਸ਼ਨ ਜਿਸ ਲੈਵਲ ਤੇ ਤਾਨਾਸ਼ਾਹੀ ਰਵੱਈਆ ਔਰ ਦੂਸਰਾ ਸੀ ਔਰ ਇਸ ਸਭ ਦੇ ਚੱਲਦਿਆਂ ਇੰਦਰਾ ਗਾਂਧੀ ਜ਼ਾਹਰ ਹੈ ਜਿਹੜੀ ਪੂਰੀ ਤਰ੍ਹਾਂ KGB ਜਾਂ ਸੋਵੀਅਤ ਯੂਨੀਅਨ ਦੇ ਬਲਾਕ 'ਚ ਆ ਚੁੱਕੀ ਸੀ ਕਿਉਂਕਿ 1971 ਦੀ ਬੰਗਲਾਦੇਸ਼ ਦੀ ਕਾਰਵਾਈ ਤੋਂ ਕੁਝ ਮਹੀਨੇ ਪਹਿਲਾਂ ਹੀ ਇੰਦਰਾ ਗਾਂਧੀ ਨੇ ਸੋਵੀਅਤ ਯੂਨੀਅਨ ਦੇ ਨਾਲ ਇੱਕ ਡਿਫੈਂਸ ਪੈਕਟ ਸਾਈਨ ਕੀਤਾ ਸੀ। ਉਸ ਕਿਸਮ ਦਾ ਹੀ ਪੈਕਟ ਜਿਹੜਾ ਕਦੇ ਸੋਵੀਅਤ ਯੂਨੀਅਨ ਨੇ ਹੰਗਰੀ ਜਾਂ ਚੈਕੋਸਲੋਵਾਕੀਆ ਜਾਂ ਦੂਜਿਆਂ ਦੇ ਨਾਲ ਵੀ ਕਰਕੇ ਜਿਹੜਾ ਹੈ ਉਹ ਅਲਟੀਮੇਟਲੀ ਉਹਨਾਂ ਨੂੰ ਇਨਵੇਡ ਕੀਤਾ ਸੀ। ਚਲੋ ਇੱਕ ਵੱਖਰੀ ਕਹਾਣੀ ਹੈ ਪਰ ਜਦੋਂ ਇੰਦਰਾ ਗਾਂਧੀ ਦੇ ਖਿਲਾਫ ਮੂਵਮੈਂਟ ਜਿਹੜੀ ਹੈ ਉਹ ਜ਼ੋਰ ਫੜ ਰਹੀ ਸੀ ਜੈ ਪ੍ਰਕਾਸ਼ ਨਾਰਾਇਣ ਦੀ ਕਮਾਨ ਥੱਲੇ ਸੋ ਉਹਨੇ ਐਮਰਜੈਂਸੀ ਜਿਹੜੀ ਹੈ 9 ਜੁਲਾਈ 1975 ਨੂੰ ਐਲਾਨੀ ਚੁੱਕ ਕੇ ਸਾਰੇ ਵੱਡੇ ਲੀਡਰ ਅੰਦਰ ਦੇ ਦਿੱਤੇ। ਭਾਰਤ ਦੇ ਵਿੱਚ ਇੱਕ ਵੀ ਪਾਰਟੀ ਨੇ ਕੋਈ ਰੈਗੂਲਰ ਐਜੀਟੇਸ਼ਨ ਐਮਰਜੈਂਸੀ ਦੇ ਖਿਲਾਫ ਨਹੀਂ ਸ਼ੁਰੂ ਕੀਤੀ ਕਿ ਕੋਈ ਆਪ ਗ੍ਰਿਫਤਾਰੀਆਂ ਦੇਣ। ਉਹ ਤਾਂ ਚੁੱਕੇ ਪੁਲਿਸ ਨੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਉਹ ਇਹਨਾਂ ਸਾਰੀਆਂ ਹੀ ਧਿਰਾਂ ਦੇ ਵੱਡੇ ਲੋਕ। ਪੰਜਾਬ ਦੇ ਵਿੱਚ ਗਿਆਨੀ ਜ਼ੈਲ ਸਿੰਘ ਦੀ ਹਕੂਮਤ ਸੀ, ਕਾਂਗਰਸ ਦੀ ਹਕੂਮਤ ਸੀ, ਉਹਨਾਂ ਨੂੰ ਨੇ ਪੰਜਾਬ 'ਚ ਕੋਈ ਗ੍ਰਿਫਤਾਰੀ ਨਹੀਂ ਕੀਤੀ ਔਰ ਦੂਸਰੇ ਹੁਣ ਔਰ ਇਸ ਦੇ ਉਲਟ ਇੰਦਰਾ ਗਾਂਧੀ ਨੇ ਆਪਣੇ ਐਮਿਸਰੀਜ਼ ਰਾਹੀਂ ਅਕਾਲੀ ਲੀਡਰਾਂ ਨੂੰ ਇਹ ਜਿਹੜਾ ਆਫਰ ਕੀਤੀ ਕਿ ਜੋ ਤੁਸੀਂ ਚਾਹੁੰਦੇ ਹੋ ਲੈ ਲਓ। ਪਾਣੀਆਂ ਦਾ ਮੁੱਦਾ, ਕੈਪੀਟਲ, ਪੰਜਾਬੀ ਬੋਲਦੇ ਇਲਾਕੇ, ਜੋ ਤੁਹਾਡੀਆਂ ਮੰਗਾਂ ਨੇ ਪਰ ਤੁਸੀਂ ਐਮਰਜੈਂਸੀ ਦੇ ਖਿਲਾਫ ਮੋਰਚਾ ਨਾ ਲਾਓ ਕਿਉਂਕਿ ਆਲਰੇਡੀ ਐਲਾਨ ਕਰਨ ਵੱਲ ਵੱਧ ਰਹੇ ਸੀ। ਹੁਣ ਤੁਸੀਂ ਦੇਖੋ ਇੱਕ ਪਾਸੇ ਇਹਨੂੰ ਤੁਸੀਂ ਮੂਡ ਪਨਾ ਕਹੋ ਜਾਂ ਬੇਵਕੂਫੀ ਕਹੋ ਜਾਂ ਮੌਕਾ ਨਾ ਸੰਭਾਲਣਾ ਕਹੋ ਜਾਂ ਅਲਟੀਮੇਟਲੀ ਇਹ ਹੋਏ ਅਕਾਲੀਆਂ ਨੇ ਕਿਹਾ ਕਿ ਜੀ ਨਹੀਂ ਕਿਉਂਕਿ ਇਸ ਵੇਲੇ ਮੁਲਕ ਦੇ
ਆਮ ਵਛਿੰਦਿਆਂ ਦੀਆਂ ਜਿਹੜੀਆਂ ਆਜ਼ਾਦੀਆਂ ਨੇ ਉਹ ਖਤਰੇ 'ਚ ਨੇ ਔਰ ਅਸੀਂ ਜਿਹੜਾ ਲੜਾਂਗੇ। ਔਰ ਉਹਨਾਂ ਨੇ ਐਮਰਜੈਂਸੀ ਦੇ ਖਿਲਾਫ ਅਕਾਲ ਤਖਤ ਸਾਹਿਬ ਤੋਂ ਮੋਰਚਾ ਸ਼ੁਰੂ ਕੀਤਾ। 18 ਮਹੀਨੇ ਐਮਰਜੈਂਸੀ ਰਹੀ। ਇਹੀ ਜਿਹੜਾ ਇਸ ਪੀਰੀਅਡ ਦੇ ਵਿੱਚ 18 ਤੋਂ 21 ਮਹੀਨੇ ਇਹ ਮੋਰਚਾ ਜਿਹੜਾ ਉਹ ਚੱਲਦਾ ਰਿਹਾ ਔਰ 40,000 ਤੋਂ ਜ਼ਿਆਦਾ ਸਿੱਖਾਂ ਨੇ ਇਸ ਦੇ ਵਿੱਚ ਗ੍ਰਿਫਤਾਰੀਆਂ ਦਿੱਤੀਆਂ। ਔਰ ਮੈਨੂੰ ਯਾਦ ਹੈ ਕਿਉਂਕਿ ਇਸ ਤੋਂ ਇੱਕਦਮ ਬਾਅਦ ਗੁਰੂ ਅੰਮ੍ਰਿਤਸਰ ਸ਼ਹਿਰ ਦਾ 400 ਸਾਲਾ ਜਿਹੜਾ ਉਹ ਦਿਨ ਸੀ ਇਨੋਗਰੇਸ਼ਨ ਦਾ। ਔਰ ਜਦੋਂ ਐਮਰਜੈਂਸੀ ਟੁੱਟੀ, ਚੋਣਾਂ ਹੋਈਆਂ, ਜਨਤਾ ਪਾਰਟੀ ਦੀ ਸਰਕਾਰ ਬਣੀ, ਇੰਦਰਾ ਗਾਂਧੀ ਆਪਣੀ ਸੀਟ ਵੀ ਹਾਰ ਗਈ, ਕਾਂਗਰਸ ਬੁਰੀ ਤਰ੍ਹਾਂ ਹਾਰੀ। ਔਰ ਉਸ ਤੋਂ ਬਾਅਦ ਅੰਮ੍ਰਿਤਸਰ ਦੇ ਉਸ ਸ਼ਹਿਰ 'ਚ ਵੱਡੇ ਸਮਾਗਮ ਕਈ ਹਫ਼ਤੇ ਚੱਲਦੇ ਰਹੇ। ਮੁਰਾਰਜੀ ਦੇਸਾਈ ਤੋਂ ਲੈ ਕੇ ਹਰ ਮਿਨਿਸਟਰ ਜਿਹੜਾ ਉਹ ਦਿੱਲੀ ਤੋਂ ਜਹਾਜ਼ ਤੇ ਆਉਂਦਾ ਸੀ, ਇਕੱਠ 'ਚ ਬੋਲਦਾ ਸੀ ਔਰ ਸਿੱਖ ਕੌਮ ਦੀ ਸ਼ੁਕਰਗੁਜ਼ਾਰੀ ਕਰਦੇ ਸੀ ਕਿ ਸਿੱਖਾਂ ਦੀ ਬਦੌਲਤ ਇਹ ਐਮਰਜੈਂਸੀ ਟੁੱਟੀ ਔਰ ਸਾਡੀ ਕੌਮ ਅਸੀਂ ਹਮੇਸ਼ਾ ਸ਼ੁਕਰਗੁਜ਼ਾਰ ਰਹਾਂਗੇ। ਕਿਉਂਕਿ ਮੈਂ ਐਜ਼ ਏ ਸਟੂਡੈਂਟ ਜਲੰਧਰ ਬੇਸਡ ਸੀ ਔਰ ਮੇਰਾ ਆਉਣ ਜਾਣੋਂ ਮੈਂ ਸਾਰੇ ਸਮਾਗਮ ਅਟੈਂਡ ਕੀਤੇ ਹੋਏ ਨੇ। ਮੁਰਾਰਜੀ ਦੇਸਾਈ ਨੂੰ, ਚੰਦਰ ਸ਼ੇਖਰ, ਚੌਧਰੀ ਚਰਨ ਸਿੰਘ, ਜਗਜੀਵਨ ਰਾਮ, ਇਹ ਸਾਰੇ ਇਵੇਂ ਹੀ ਸੀ। ਇੱਕ ਤੋਂ ਬਾਅਦ ਇੱਕ ਲਾਈਨ ਲੱਗੀ ਹੁੰਦੀ ਸੀ ਇਹਨਾਂ ਦੀ ਆ ਕੇ ਸ਼ੁਕਰਾਨਾ ਕਰਨ ਦੀ। ਹੁਣ ਦੇਖਣ ਇਹ ਇੱਕ ਵੱਖਰੀ ਕਹਾਣੀ ਹੈ ਕਿ ਫਿਰ ਉਸੇ ਹੀ ਜਨਤਾ ਪਾਰਟੀ ਦੀ ਸਰਕਾਰ ਵੇਲੇ ਕਿਵੇਂ 13 ਅਪ੍ਰੈਲ 1978 ਨੂੰ ਨਰਕਧਾਰੀਆਂ ਦਾ ਸਾਕਾ ਜੋ ਉਹਨਾਂ ਦੀ ਕਰਤੂਤ ਹੁੰਦੀ ਹੈ, ਕਿਵੇਂ 13 ਸਿੰਘ ਸ਼ਹੀਦ ਕੀਤੇ ਜਾਂਦੇ ਨੇ ਸ਼ਹੀਦ ਭਾਈ ਫੌਜਾ ਸਿੰਘ ਦੀ ਕਮਾਂਡ ਥੱਲੇ। ਹਾਲਾਂਕਿ ਉਹਨਾਂ ਦੀ ਸਿੰਘਣੀ ਸਾਹਿਬਾਂ ਬੀਬੀ ਅਮਰਜੀਤ ਕੌਰ ਪਿਛਲੇ ਦਿਨਾਂ 'ਚ ਉਹਨਾਂ ਨੇ ਚੜ੍ਹਾਈ ਕੀਤੀ ਹੈ। ਸ਼ਹੀਦ ਭਾਈ ਫੌਜਾ ਸਿੰਘ ਦੀ ਸ਼ਹਾਦਤ ਉੱਥੇ ਹੁੰਦੀ ਹੈ। ਔਰ ਫਿਰ ਉਹੀ ਭਾਰਤੀ ਮੀਡੀਆ, ਉਹੀ ਲੀਡਰ, ਉਹੀ ਦੂਸਰੇ ਬਜਾਏ ਸਿੱਖਾਂ ਦੇ ਨਾਲ ਖਲੋਣ ਦੇ ਜਾਂ ਕਿ ਭਾਈ ਤੁਸੀਂ ਅੰਮ੍ਰਿਤਸਰ ਸ਼ਹਿਰ ਵਿਸਾਖੀ ਦਾ ਦਿਨ ਔਰ 13 ਸਿੰਘਾਂ ਦੀ ਉਹ ਸਭ ਨਰਕਧਾਰੀਆਂ ਦੇ ਨਾਲ ਖਲੋਤੇ। ਬਾਦਲਾਂ ਦਾ ਕੀ ਰੋਲ ਸੀ ਉਹ ਤਾਂ ਸਭ ਦੇ ਸਾਹਮਣੇ ਹੀ ਹੈ। ਸੋ ਇਹਨਾਂ ਹਿਸਟਰੀ ਹਕੀਕਤ ਇਹ ਹੈ। ਔਰ ਜਿਹਨਾਂ ਪਿੰਡਰਾਂ ਵਾਲਿਆਂ ਨੂੰ ਸੰਤ ਜਰਨੈਲ ਸਿੰਘ ਤਾਂ ਉਦੋਂ ਸੀਨ 'ਚ ਵੀ ਨਹੀਂ ਸੀ ਐਮਰਜੈਂਸੀ ਦੇ ਵੇਲੇ, ਕਿਉਂਕਿ ਉਦੋਂ ਸੰਤ ਕਰਤਾਰ ਸਿੰਘ ਪਿੰਡਰਾਂ ਵਾਲੇ ਟਕਸਾਲ ਦੇ ਮੁਖੀ ਸੀ। ਔਰ ਸੰਤ ਕਰਤਾਰ ਸਿੰਘ ਪਿੰਡਰਾਂ ਵਾਲਿਆਂ ਨੇ ਆਪਣੇ ਉਸ ਪੀਰੀਅਡ 'ਚ ਉਹਨਾਂ ਦੀ ਸ਼ਹਾਦਤ 1977 'ਚ ਹੁੰਦੀ ਹੈ ਐਂਡ 'ਚ ਔਰ ਸੰਤ ਪਿੰਡਰਾਂ ਜਰਨੈਲ ਸਿੰਘ ਮੁਖੀ ਬਣਦੇ ਨੇ। ਲੇਕਿਨ ਸੰਤ ਕਰਤਾਰ ਸਿੰਘ ਹੋਰਾਂ ਨੇ ਐਮਰਜੈਂਸੀ ਦੇ ਖਿਲਾਫ 35 ਤੋਂ ਜ਼ਿਆਦਾ ਜਲੂਸ ਪੰਜਾਬ ਦੇ ਵਿੱਚ ਕੱਢੇ ਔਰ ਉਹਨਾਂ ਦਾ ਤਾਂ ਕੋਈ ਲਾਗਾ ਦੇਗਾ ਵੀ ਨਹੀਂ ਸੀ। ਹੁਣ ਇਹ ਜਿਹੜੀ ਸਾਰੀ ਝੂਠੀ ਕਹਾਣੀ ਜਿਹੜੀ ਕਿ ਕੁਝ ਮੀਡੀਆ ਵਾਲਿਆਂ ਨੇ ਪਹਿਲਾਂ ਏਜੰਸੀਆਂ ਨੇ ਵਿੱਚ ਵਾੜੀ ਕਿ ਜੀ ਇਹ ਸੰਤ ਜਰਨੈਲ ਸਿੰਘ ਪਿੰਡਰਾਂ ਵਾਲਿਆਂ ਨੂੰ ਤਾਂ ਗਿਆਨੀ ਜ਼ੈਲ ਸਿੰਘ ਲਿਆਇਆ, ਸੰਜੇ ਗਾਂਧੀ ਲਿਆਇਆ, ਉਹਨਾਂ ਨੇ ਕਾਂਗਰਸ ਨੂੰ ਵੋਟਾਂ ਪਵਾਈਆਂ। ਦੂਜਾ ਹੁਣ ਇਹੀ ਜਦੋਂ ਫਿਲਮ ਦੇ ਮੈਂ ਰਿਵਿਊ ਜਾਂ ਦੂਸਰੇ ਵੀ ਦੇਖ ਰਿਹਾ ਤੇ ਉਹੀ ਹੈ ਕਿ ਜੀ ਸੰਜੇ ਗਾਂਧੀ ਔਰ ਦੂਜਾ ਔਰ ਇੰਦਰਾ ਗਾਂਧੀ ਦੇ ਨਾਲ ਗੁਫ਼ਤਗੂ ਹੋ ਰਹੀ ਹੈ ਕਿ ਜੀ ਸੰਤ ਜਰਨੈਲ ਸਿੰਘ ਕਿ ਜੀ ਤੁਸੀਂ ਸਾਨੂੰ ਖਾਲਿਸਤਾਨ ਦਿਓ, ਅਸੀਂ ਤੁਹਾਨੂੰ ਸਿੱਖਾਂ ਦੀਆਂ ਵੋਟਾਂ ਪਵਾਉਂਦੇ ਹਾਂ। ਅਸੀਂ ਬਿਲਕੁਲ ਫਾਲਸਹੁਡ। ਸੋ ਕਹਿਣ ਦਾ ਮਤਲਬ ਇਹ ਹੈ ਕਿ ਜਿਹੜਾ ਮੁਲਕ ਸ਼ੁਕਰਗੁਜ਼ਾਰ ਹੋਣਾ ਚਾਹੀਦਾ ਸੀ ਕਿ ਭਾਈ ਤੁਹਾਨੂੰ ਜਦੋਂ ਕਿ ਉਹ ਇੱਕ ਮੌਕਾ ਸੀ। ਹਾਲਾਂਕਿ ਸਿੱਖਾਂ ਦਾ ਤਬਕਾ ਸੋਚਦਾ ਹੈ ਕਿ ਵੀ ਜੇ ਇਹੀ ਕੁਛ ਸੀ ਤਾਂ ਲੈ ਲੈਂਦੇ ਆਫਰ, ਜੋ ਵੀ ਮਿਲਦਾ ਸੀ ਆਪਣੀਆਂ ਮੰਗਾਂ ਖਸਮਾਂ ਨੂੰ ਖਾਂਦੇ, ਬਾਕੀ ਉਹਨਾਂ ਦੀ ਆਜ਼ਾਦੀ ਤੁਸੀਂ ਕੀ ਲੈਣਾ ਸੀ। ਲੇਕਿਨ ਇਹਦੇ ਬਾਵਜੂਦ ਅੱਜ ਵੀ ਜਦੋਂ ਕੋਈ ਐਮਰਜੈਂਸੀ ਦੇ ਖਿਲਾਫ ਤੁਹਾਨੂੰ ਕਿਤੇ ਵੀ ਮੁੱਖ ਧਾਰਾ ਮੀਡੀਆ 'ਚ ਕਦੇ ਨੈਰੇਟਿਵ ਨਹੀਂ ਮਿਲੇਗਾ ਕਿ ਕੋਈ ਸਿੱਖਾਂ ਦੀ ਪਾਰਟੀ ਅਕਾਲੀ ਦਲ ਸੀ ਜਿਹਨੇ ਐਮਰਜੈਂਸੀ ਦੇ ਖਿਲਾਫ ਮੋਰਚਾ ਲਾਇਆ, 40,000 ਤੋਂ ਜ਼ਿਆਦਾ ਦੀ ਗ੍ਰਿਫਤਾਰੀ ਦਿੱਤੀ। ਇਸ ਦੇ ਉਲਟ ਜਿਹੜੀ ਰੂਲਿੰਗ ਪਾਰਟੀ ਉਹੀ ਅਟਲ ਬਿਹਾਰੀ ਵਾਜਪਾਈ ਔਰ ਅਡਵਾਨੀ ਤੇ ਦੂਜੇ ਟੌੜਾ ਬਾਦਲ ਤਲਵੰਡੀ ਦੇ ਨਾਲ ਜੇਲ੍ਹਾਂ 'ਚ ਬੰਦ ਸੀ। ਔਰ ਹਮੇਸ਼ਾ ਇਹਨਾਂ ਨੂੰ ਔਰ ਕੀ ਇਹਨਾਂ ਨੂੰ ਨਹੀਂ ਪਤਾ ਹੈ ਜਿਹੜੇ ਕੰਗਣਾ ਰਣੌਤ ਨੂੰ MP ਬਣਾਉਣ ਵਾਲੇ ਨੇ ਜਾਂ ਜਿਨ੍ਹਾਂ ਨੇ ਪਹਿਲਾਂ ਫਾਈਨੈਂਸ ਕੀਤਾ ਕਿ ਸਿੱਖਾਂ ਦਾ ਐਮਰਜੈਂਸੀ ਦੇ ਖਿਲਾਫ ਕੀ ਰੋਲ ਸੀ। ਪਿੰਡਾਂ ਵਾਲੇ ਤਾਂ ਸੀਨ ਤੇ ਵੀ ਨਹੀਂ ਸੀ। ਇਹਨਾਂ ਨੂੰ ਮਤਲਬ ਇਹ ਤਾਂ ਇੱਕ ਅਨਪੜ੍ਹ ਵੀ ਜਿਹੜਾ ਬੰਦਾ ਹੈ ਉਹ ਇਹਨਾਂ ਦੇ ਮੂੰਹ ਦੇ ਉੱਤੇ ਥੁੱਕੇਗਾ ਵੀ ਤੁਸੀਂ ਹਿਸਟਰੀ ਦਾ ਕੀ ਮਜ਼ਾਕ ਬਣਾ ਰਹੇ। ਲੇਕਿਨ ਚਲੋ ਅਸੀਂ ਸ਼੍ਰੋਮਣੀ ਕਮੇਟੀ ਦੀ ਸ਼ਲਾਘਾ ਕਰਦੇ ਹਾਂ ਵੀ ਇਸ ਮੁੱਦੇ ਤੇ ਉਹਨਾਂ ਨੇ ਸਟੈਂਡ ਲਿਆ ਔਰ ਇਹਨੂੰ ਯਕੀਨੀ ਬਣਾਇਆ ਕਿ ਪੰਜਾਬ ਦੇ ਵਿੱਚ ਇਹਦੀ ਸਕਰੀਨਿੰਗ ਨਾ ਹੋਏ। ਹਾਲਾਂ ਕੱਲ ਨੂੰ ਕੋਰਟ ਰਾਹੀਂ ਜਾਂ ਕੀ ਹੁੰਦਾ ਹੈ ਜਾਂ ਕੀ ਨਹੀਂ, ਪਰ ਉਹਨੇ ਫਿਰ ਚੀਕਾਂ ਮਾਰੀਆਂ ਕੰਗਣਾ ਰਣੌਤ ਨੇ ਕਿ ਜੀ ਮੇਰੀ ਹਰਾਸਮੈਂਟ ਹੋਈ ਹੈ। ਮੈਂ ਜਦੋਂ ਚੰਡੀਗੜ੍ਹ ਆਈ ਮੈਂ ਸਿੱਖ ਧਰਮ ਬਾਰੇ ਜਾਣਿਆ, ਦੂਜਾ ਤੀਜਾ, ਔਰ
ਇਹ ਬਿਲਕੁਲ ਮੇਰੇ ਨਾਲ ਸਰਾਸਰ ਧੱਕਾ ਹੋ ਰਿਹਾ। ਸੋ ਇਸ ਸਾਰੇ ਦੇ ਚਲਦੇ ਅਸੀਂ ਸਮਝਦੇ ਹਾਂ ਵੀ ਇਹ ਕੋਈ ਇਸ਼ੂ ਵੀ ਨਹੀਂ ਹੈ। ਇਸ ਕਿਸਮ ਦੇ ਹੋਰ ਵੀ ਆਏ ਨੇ, ਹੋਰ ਵੀ ਆਣਗੇ, ਪਰ ਤੁਸੀਂ ਜ਼ਹਿਨੀਅਤ ਦੇਖੋ ਕਿ ਵੀ ਇਸ ਮੁੱਦੇ ਤੇ ਈਵਨ ਜਿਹੜੀ ਇੰਦਰਾ ਗਾਂਧੀ ਨੂੰ, ਹਾਲਾਂ ਉਹ ਆਪਣੇ ਆਪ 'ਚ ਡੀਮਨ ਸੀ, ਜੋ ਕੁਛ ਉਹਨੇ ਜੂਨ 84 ਘੱਲੂਘਾਰਾ ਜਾਂ ਦੂਜਾ ਕੀਤਾ, ਪਰ ਈਵਨ ਉਹਦੀ ਫਿਲਮ ਨੂੰ ਜਿਹੜਾ ਹੈ ਉਹ ਨੈਗੇਟ ਕਰਨ ਦੇ ਲਈ ਵੀ ਸਿੱਖ ਹੀ ਅੱਗੇ ਆ ਰਹੇ ਨੇ। ਹੁਣ ਚਾਹੀਦਾ ਤਾਂ ਇਹ ਸੀ ਕਿ ਭਾਈ ਕਾਂਗਰਸ ਪਾਰਟੀ ਵੀ, ਕਿਉਂਕਿ ਇਕੱਲਾ ਇਹੀ ਨਹੀਂ ਵੀ ਪਿੰਡਾਂ ਵਾਲਿਆਂ ਨਾਲ ਰਿਲੇਟਡ ਨੈਗੇਟਿਵ ਨੈਰੇਟਿਵ ਹੈ, ਉਹਨੂੰ ਵੀ ਉਹਨਾਂ ਨੇ ਜਿਹੜਾ ਇੰਦਰਾ ਗਾਂਧੀ ਨੂੰ ਵੀ ਜੋ ਉਹਦੇ ਬੀਜੇਪੀ ਦੇ ਹਿੰਦੂਤਵੀ ਰੰਗ ਦੇ ਰਾਹੀਂ ਹੀ ਉਸ ਲੈਂਸ ਰਾਹੀਂ ਦੇਖਿਆ, ਕਿਉਂਕਿ ਉਹਨਾਂ ਨੂੰ ਉਹ ਵੀ ਸੂਟ ਨਹੀਂ ਕਰਦੀ। ਔਰ ਨਹਿਰੂ ਨੂੰ ਇਹ ਸਾਰੀ ਫਿਲਮ ਦੇ ਵਿੱਚ ਬਹੁਤ ਕਮਜ਼ੋਰ ਕਰੈਕਟਰ, ਡਰਾਕਲ, ਭੈ ਭੀਤ ਕਿਸਮ ਦਾ ਬੰਦਾ ਦਿਖਾਇਆ। ਸੋ ਮਤਲਬ ਇਹ ਹੈ ਵੀ ਕਾਂਗਰਸ ਨੇ ਵੀ ਇਸ ਦੇ ਉੱਤੇ ਇਸ਼ੂ ਨਹੀਂ ਲਿਆ। ਔਰ ਅਸੀਂ ਜਿਹੜੇ ਸਾਨੂੰ ਇੰਨੇ ਸੈਕਸ਼ਨ ਦੇ ਵਿੱਚ ਵੰਡਿਆ ਹੋਇਆ ਔਰ ਜਿਸ ਕਿਸਮ ਦੇ ਚੈਲੰਜਸ ਚੱਲ ਰਹੇ ਨੇ, ਸੋ ਮੈਨੂੰ ਲੱਗਿਆ ਵੀ ਸ਼੍ਰੋਮਣੀ ਕਮੇਟੀ ਨੇ ਇੱਕ ਪੋਜ਼ਿਟਿਵਿਟੀ ਦੇ ਨਾਲ ਇਹ ਪਾਰਟ ਕੀਤਾ ਔਰ ਅਸੀਂ ਹੁਣ ਬਾਕੀ ਤਾਂ ਇਹਨਾਂ ਦੇ ਨਾਲ ਜੋ ਹੁੰਦਾ ਹੀ ਹੈ ਰੋਜ਼ਾਨਾ, ਪਰ ਘੱਟੋ ਘੱਟ ਇਹ ਇੱਕ ਸ਼ਲਾਘਾਯੋਗ ਕੰਮ ਹੈ ਜਿਹੜਾ ਸਟੈਂਡ ਲਿਆ। ਹੁਣ ਇਸ ਗੱਲ ਨੂੰ ਯਕੀਨੀ ਬਣਾਇਆ ਜਾਣਾ ਚਾਹੀਦਾ ਹੈ ਕਿ ਪੰਜਾਬ ਦੇ ਵਿੱਚ ਇਸ ਨੂੰ ਥੋਪਿਆ ਨਾ ਜਾਏ, ਭਾਵੇਂ ਅਦਾਲਤਾਂ ਆ ਜਾਣ ਜਾਂ ਦੂਜੇ ਨੇ, ਫਿਰ ਜੋ ਵੀ ਕਰਨਾ ਪੈਂਦਾ ਹੈ, ਇਹ ਮੈਸੇਜ ਜਿਹੜਾ ਇਹਨੂੰ ਜਾਣਾ ਚਾਹੀਦਾ ਕੰਗਣਾ ਰਣੌਤ ਨੂੰ ਕਿ ਭਾਈ ਇਹ ਜਿਹੜਾ ਜਿਨ੍ਹਾਂ ਦੀ ਸ਼ਹਿ ਦੇ ਉੱਤੇ ਤੂੰ ਬੁੜਕਦੀ ਫਿਰਦੀ ਹੈ, ਭਾਵੇਂ ਅਸੀਂ ਜਿੰਨੇ ਮਰਜ਼ੀ ਡਿਵਾਈਡਡ ਹੋਈਏ, ਆਪਣੇ ਇਸ਼ੂ ਚੱਲ ਰਹੇ ਹੋਣ, ਪਰ ਜਦੋਂ ਸਿੱਖੀ ਦਾ ਮੁੱਦਾ ਆਏਗਾ ਜਾਂ ਸੰਤ ਪਿੰਡਾਂ ਵਾਲਿਆਂ ਦਾ, ਠੀਕ ਕਿਹਾ ਸ਼੍ਰੋਮਣੀ ਕਮੇਟੀ ਦੀ ਪ੍ਰੈਸ ਰਿਲੀਜ਼ ਵੀ ਸੀ ਕਿ ਬਈ ਸਾਡੇ ਲਈ ਤਾਂ ਸੰਤ ਪਿੰਡਾਂ ਵਾਲੇ ਇੱਕ ਮਹਾਨ ਆਗੂ ਨੇ। ਔਰ ਇਹ ਜਿਹੜਾ ਉਹਨਾਂ ਨੇ ਕਿਹਾ ਕਿ ਫਿਲਮ ਵਿੱਚ ਸਿੱਖਾਂ ਦੇ ਕੌਮੀ ਸ਼ਹੀਦ ਸੰਤ ਜਰਨੈਲ ਸਿੰਘ ਪਿੰਡਾਂ ਵਾਲਿਆਂ ਦੀ ਕਿਰਦਾਰਕੁਸ਼ੀ ਕੀਤੀ ਗਈ ਹੈ। ਔਰ ਇਹ ਉਹਨਾਂ ਨੇ ਕਿਹਾ ਕਿ ਵੀ ਇਹ ਸਿੱਖ ਵਿਰੋਧੀ ਏਜੰਡਾ ਹੈ, ਸਿੱਖ ਕੌਮ ਦੇ ਵਿਰੁੱਧ ਜ਼ਹਿਰ ਉਗਲਣ ਦੀ ਭਾਵਨਾ ਨਾਲ ਇਹ ਕੀਤਾ ਗਿਆ। ਔਰ ਉਹਨਾਂ ਨੇ ਕਿਹਾ ਸੀ ਕਿ ਵੀ ਇਹਨੂੰ ਮਤ ਲੱਗਣ ਦਿਓ, ਨਹੀਂ ਤਾਂ ਅਸੀਂ ਇਸ ਨੂੰ, ਜੇਕਰ ਇਹ ਫਿਲਮ ਪੰਜਾਬ ਅੰਦਰ ਜਾਰੀ ਹੁੰਦੀ ਹੈ ਤਾਂ ਇਸ ਦਾ ਸੂਬਾ ਪੱਧਰ ਉੱਤੇ ਸਖਤ ਵਿਰੋਧ ਕਰਨ ਲਈ ਅਸੀਂ ਮਜਬੂਰ ਹੋਵਾਂਗੇ। ਸੋ ਅਸੀਂ ਸਮਝਦੇ ਹਾਂ ਕਿ ਇਹ ਵਿਦ ਪੋਜ਼ਿਟਿਵਿਟੀ ਇਸ ਦਾ ਐਂਡ ਹੋਇਆ ਹੈ ਪੰਜਾਬ 'ਚ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਥਲੈਨ ਬ੍ਰੇਕ ਤੇ ਜਾਣ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੇ ਵਿਊਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ ਟੀਵੀ 84 ਇੱਕ ਪੰਥਕ ਚੈਨਲ ਹੈ ਔਰ ਟੀਵੀ 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ ਟੀਵੀ 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th ਐਵਨਿਊ, ਲੌਂਗ ਆਈਲੈਂਡ ਸਿਟੀ, ਨਿਊਯਾਰਕ 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ 5166191984। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਇੱਥੇ ਲੈਣੇ ਬ੍ਰੇਕ ਵਿਊਅਰਸ, ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ। ਅਮਰੀਕਾ ਵਿੱਚ ਰਹਿ ਰਹੇ ਹੋ ਅਤੇ ਡਰਾਈਵਿੰਗ ਲਾਇਸੈਂਸ ਲੈਣਾ ਚਾਹੁੰਦੇ ਹੋ ਤੇ ਲੱਭ ਰਹੇ ਹੋ ਇੱਕ ਤਜਰਬੇਕਾਰ ਡਰਾਈਵਿੰਗ ਸਕੂਲ, ਤਾਂ ਤੁਹਾਡੇ ਲਈ ਹੈ ਵੱਡੀ ਖੁਸ਼ਖਬਰੀ। ਕੈਲੀਫੋਰਨੀਆ ਦਾ ਸਟਾਕਟਨ ਟਰੱਕ ਡਰਾਈਵਿੰਗ ਸਕੂਲ ਤੁਹਾਨੂੰ ਦੇਵੇਗਾ ਡਰਾਈਵਿੰਗ ਸਿਖਲਾਈ ਅਤੇ ਡਰਾਈਵਿੰਗ ਦੌਰਾਨ ਪੇਸ਼ ਆਉਂਦੀਆਂ ਮੁਸ਼ਕਲਾਂ ਨਾਲ ਨਜਿੱਠਣ ਦੀ ਸਿਖਲਾਈ। 25 ਸਾਲ ਤੋਂ ਵੀ ਵੱਧ ਦੇ ਤਜਰਬੇ ਨਾਲ ਤੁਹਾਨੂੰ ਮਿਲੇਗੀ ਡਰਾਈਵਿੰਗ ਨਾਲ ਸੰਬੰਧਿਤ ਹਰ ਤਰ੍ਹਾਂ ਦੀ ਸਿਖਲਾਈ, ਉਹ ਵੀ ਵਾਜਿਬ ਕੀਮਤ ਵਿੱਚ। ਫਿਰ ਦੇਰ ਕਿਸ ਗੱਲ ਦੀ, ਅੱਜ ਹੀ ਸੰਪਰਕ ਕਰੋ 2097883308 ਜਾਂ ਫਿਰ 2093139919 ਨੰਬਰਾਂ ਤੇ ਅਤੇ ਪਾਓ ਆਪਣਾ ਡਰਾਈਵਿੰਗ ਲਾਇਸੈਂਸ। ਸਿਗਨੇਚਰ ਟਰੱਕ ਸਰਵਿਸ ਰਾਊਟ 81 ਉੱਤੇ ਐਗਜ਼ਿਟ 235 ਤੇ ਟਰੱਕਰ ਵੀਰਾਂ ਲਈ 24 ਘੰਟੇ ਰੋਡ ਸਰਵਿਸ ਦੀ ਸੁਵਿਧਾ ਮੌਜੂਦ। ਹੈਵੀ ਡਿਊਟੀ ਰਿਪੇਅਰ, ਆਇਲ ਚੇਂਜ, ਪੁਰਾਣੇ ਅਤੇ ਨਵੇਂ ਟਾਇਰ, ਕੰਪਿਊਟਰ ਡਾਇਗਨੋਸਟਿਕ, DPF ਕਲੀਨਿੰਗ, ਬ੍ਰੇਕ ਸਰਵਿਸ ਜਾਂ ਰਸਤੇ ਵਿੱਚ ਆਈ ਹਰ ਤਰ੍ਹਾਂ ਦੀ ਰਿਪੇਅਰ ਪ੍ਰੋਫੈਸ਼ਨਲ ਟੀਮ ਵੱਲੋਂ ਕੀਤੀ ਜਾਂਦੀ ਹੈ। ਬ੍ਰੇਕਫਾਸਟ, ਲੰਚ ਅਤੇ ਡਿਨਰ ਲਈ ਪੰਜਾਬੀ ਢਾਬੇ ਦਾ ਆਨੰਦ ਵੀ ਮਾਣੋ। ਡਰਾਈਵਰ ਅਤੇ ਟਰੱਕ ਆਪਰੇਟਰ ਵੀਰ ਡਿਸਪੈਚ ਦੀ ਸਰਵਿਸ ਲਈ ਸਾਡੇ ਨਾਲ ਸੰਪਰਕ ਕਰਨ। ਸਿਗਨੇਚਰ ਟਰੱਕ ਸਰਵਿਸ 58 ਟ੍ਰਾਇਐਂਗਲ ਡਰਾਈਵ, ਵੇਅਰਸ ਕੇਵ, ਵਰਜੀਨੀਆ 24486। ਕੀ ਤੁਹਾਨੂੰ 30, 40 ਜਾਂ 50 ਦਿਨ ਵੇਟ ਕਰਨੀ ਪੈ ਰਹੀ ਹੈ ਤੁਹਾਡੇ ਚੈੱਕ ਲਈ? ਫਿਰ ਬ੍ਰੋਕਰਾਂ ਪਿੱਛੇ ਭੱਜਦੇ ਫਿਰਦੇ ਹੋ ਪੈਸੇ ਲਈ, ਬਹੁਤ ਜ਼ਿਆਦਾ ਟਾਈਮ ਵੇਸਟ ਹੋ ਜਾਂਦਾ ਇੱਦਾਂ ਤਾਂ। ਜੇ ਤੁਸੀਂ ਅੱਜ ਹੀ ਪੈਸੇ ਲੈਣੇ ਤਾਂ ਬੌਬਟੇਲ ਨੂੰ ਕਾਲ ਕਰੋ। ਬੌਬਟੇਲ ਤੁਹਾਡੀਆਂ ਇਨਵੋਇਸਿਸ ਸੇਮ ਡੇ ਫੰਡ ਕਰ ਸਕਦੇ ਹਨ ਫॉर ਅ ਸਮਾਲ ਫੀ
No contract, no reserve and no hidden fees. ਅੱਜ ਹੀ ਕਾਲ ਕਰੋ ਬਾਬਟੇਲ ਨੂੰ ਤੇ ਤੁਹਾਡਾ ਪਹਿਲਾ ਮਹੀਨਾ ਫ੍ਰੀ। 410 204 2084 ਅਗੇਨ 410 204 2084। ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਫਿਰ ਦੁਬਾਰਾ ਸਵਾਗਤ ਹੈ। ਸੋ ਗੱਲਬਾਤ ਕਰਾਂਗੇ ਕਿ 20 ਜਨਵਰੀ ਨੂੰ ਪ੍ਰੈਜ਼ੀਡੈਂਟ ਟਰੰਪ ਜਿਹੜੇ ਨੇ ਉਹ ਸਹੁੰ ਚੱਕਣ ਜਾ ਰਹੇ ਨੇ। ਉਹਨਾਂ ਨੇ ਇੱਕ ਟਵੀਟ ਕਰਕੇ ਕਿਹਾ ਹੈ ਕਿ ਉਹਨਾਂ ਦੀ ਚੀਨ ਦੇ ਪ੍ਰੈਜ਼ੀਡੈਂਟ ਸ਼ੀ ਜਿਨਪਿੰਗ ਨਾਲ ਲੰਮੀ ਚੌੜੀ ਗੱਲਬਾਤ ਹੋਈ ਹੈ, ਜਿਹੜੀ ਬਹੁਤ ਹੀ ਵਧੀਆ ਮਾਹੌਲ ਵਿੱਚ ਹੋਈ ਹੈ। ਔਰ ਵਿਊਅਰਸ ਯਾਦ ਰਹੇ ਕਿ ਚੀਨ ਦੇ ਪ੍ਰੈਜ਼ੀਡੈਂਟ ਨੂੰ ਸਹੁੰ ਚੱਕ ਸਮਾਗਮ ਵਿੱਚ ਸੱਦਾ ਪੱਤਰ ਦਿੱਤਾ ਗਿਆ ਸੀ, ਪਰ ਉਹ ਨਹੀਂ ਆ ਰਹੇ। ਔਰ ਦੂਸਰੇ ਪਾਸੇ ਮੋਦੀ ਨੂੰ ਤਰਲਿਆਂ ਦੇ ਬਾਵਜੂਦ ਵੀ ਸੱਦਾ ਨਹੀਂ ਦਿੱਤਾ ਗਿਆ ਤੇ ਨਾ ਹੀ ਹਜੇ ਤੱਕ ਉਸ ਦਾ ਜ਼ਿਕਰ ਕੀਤਾ ਗਿਆ ਹੈ। ਸੋ ਵਿਊਅਰਸ ਇਉਂ ਜਾਪਦਾ ਹੈ ਕਿ ਅਮਰੀਕਾ ਨੇ ਭਾਰਤ ਨੂੰ ਖੁੱਡੇ ਲਾਈਨ ਲਗਾ ਦਿੱਤਾ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣਨ ਲਈ, ਲਿਖਣ ਲਈ। ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਰਾਜ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਕੱਲ ਅਸੀਂ ਜਿਹੜਾ ਡਿਸਕਸ਼ਨ ਸੈਸ਼ਨ ਕੀਤਾ ਅਮਰਵੀਰ ਸਿੰਘ ਹੋਰਾਂ ਦੇ ਨਾਲ, ਉਸ ਦੇ ਵਿੱਚ ਜਿਹੜੇ ਦੋਵੇਂ ਹੀ ਸਾਡੇ ਲੀਡ ਸੈਗਮੈਂਟ ਸੀ, ਇੱਕ ਤਾਂ ਪ੍ਰੈਜ਼ੀਡੈਂਟ ਟਰੰਪ ਦੇ ਆਉਣ ਨਾਲ ਦੁਨੀਆ 'ਚ ਕੀ ਤਬਦੀਲੀਆਂ ਹੋ ਸਕਦੀਆਂ ਨੇ ਜਾਂ ਕੀ ਸੰਭਾਵਨਾਵਾਂ ਨੇ, ਔਰ ਦੂਸਰਾ ਸੀ ਕਿ ਪ੍ਰੈਜ਼ੀਡੈਂਟ ਬਾਈਡਨ ਦੀ ਲੈਗੇਸੀ, ਉਸ ਦੀ ਵਿਰਾਸਤ ਕੀ ਹੋਏਗੀ, ਔਰ ਉਸ ਨੇ ਖਾਸ ਤੌਰ ਤੇ ਇੰਡੀਆ ਦੇ ਟਰਾਂਸਨੈਸ਼ਨਲ ਰਿਪਰੈਸ਼ਨ ਔਰ ਦੂਸਰੇ ਮੁੱਦੇ ਜਿਹੜੇ ਹਿਊਮਨ ਰਾਈਟਸ ਔਰ ਦੂਸਰੇ ਸੀ ਉਹਨਾਂ ਪ੍ਰਤੀ ਸੌਫਟ ਅਪਰੋਚ ਰੱਖੀ, ਕਿਡ ਗਲਵਜ਼ ਨਾਲ ਡੀਲ ਕੀਤਾ। ਔਰ ਕੀ ਟਰੰਪ ਐਡਮਿਨਿਸਟ੍ਰੇਸ਼ਨ ਦੇ ਵੇਲੇ ਫਰਦਰ ਇਹਨਾਂ ਮੁੱਦਿਆਂ ਦੇ ਉੱਤੇ ਜਿਹੜਾ ਕੀ ਹੋਏਗਾ। ਔਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਦੁਨੀਆ ਦੇ ਲੀਡ ਜਿਹੜੇ ਮੀਡੀਆ ਐਨਾਲਿਸਟ ਨੇ ਉਹਨਾਂ ਨੇ ਇਸ ਗੱਲ ਨੂੰ ਪੁਆਇੰਟ ਆਊਟ ਕੀਤਾ ਹੈ, ਜਿਨ੍ਹਾਂ ਦੇ ਵਿੱਚ ਵਾਲ ਸਟਰੀਟ ਜਰਨਲ ਵੀ ਸ਼ਾਮਲ ਹੈ, ਕਿ ਭਾਰਤ ਨੇ ਟਰੰਪ ਦੇ ਆਉਣ ਤੋਂ ਪਹਿਲਾਂ ਹੀ ਟਰਾਂਸਨੈਸ਼ਨਲ ਰਿਪਰੈਸ਼ਨ ਦਾ ਮੁੱਦਾ ਨਿਬੇੜਨ ਦੇ ਲਈ ਆਪਣੀ ਹੋਮ ਮਿਨਿਸਟਰੀ ਰਾਹੀਂ, ਹਾਲਾਂਕਿ ਮੁੱਦਾ ਫਾਰਨ ਮਿਨਿਸਟਰੀ ਦਾ ਹੈ, ਇੱਕ ਅਨਨੇਮਡ ਜਿਹੀ ਜਿਹੜੀ ਹੈ ਲਿਖਤ ਜਿਹੜੀ ਉਹਨਾਂ ਨੇ ਵੈਬਸਾਈਟ ਤੇ ਪੋਸਟ ਕੀਤੀ ਕਿ ਜੀ ਸਾਡੀ ਜਿਹੜੀ ਇਨਕੁਆਇਰੀ ਕਮੇਟੀ ਅਸੀਂ ਬਣਾਈ ਸੀ 13 ਮਹੀਨੇ ਦੀ ਕਾਰਵਾਈ ਬਾਅਦ ਉਸ ਨੇ ਇੱਕ ਰੋਗ ਐਲੀਮੈਂਟ ਨੂੰ ਅਨਅਫੀਸ਼ੀਅਲ ਜਿਹੜਾ ਉਹ ਕੀਤਾ, ਨਾ ਉਹਦਾ ਨਾਂ ਜਾਂ ਦੂਜਾ, ਔਰ ਅਸੀਂ ਜਿਹੜਾ ਇਸ ਦੇ ਉੱਤੇ ਫਰਦਰ ਪ੍ਰੋਬ ਕਰਾਂਗੇ ਔਰ ਯਕੀਨੀ ਬਣਾਵਾਂਗੇ ਸਿਸਟਮ ਦੇ ਵਿੱਚ ਇਹ ਜਿਹੜਾ ਅਸੀਂ ਕਿਹਾ ਸੀ ਵੀ ਗੁੰਗਲੂਆਂ ਤੋਂ ਮਿੱਟੀ ਝਾੜਨਾ। ਪਰ ਹਰ ਇੱਕ ਨੇ ਇਹ ਦੇਖਿਆ ਕਿ ਵੀ ਇਹ ਉਹਨਾਂ ਨੇ ਜਸਟ ਦੇ ਹੈਵ ਟਰਾਈਡ ਟੂ ਵਾਸ਼ देयर ਹੈਂਡਸ ਆਫ ਕਿ ਟਰੰਪ ਦੇ ਆਉਣ ਤੋਂ ਪਹਿਲੇ ਹੋਏ ਜੀ ਅਸੀਂ ਨਿਬੇੜ ਦਿੱਤਾ। ਹਾਲਾਂ ਐਰਿਕ ਗਾਰਸੈਟੀ ਨੇ, ਬੇਸ਼ੱਕ ਉਹ ਬਾਈਡਨ ਦੀ ਦਾ ਨੋਮੀਨੀ ਸੀ, ਐਂਬੈਸਡਰ ਜਿਹੜਾ ਅਮਰੀਕਾ ਦਾ, ਉਹਨੇ ਇਹ ਗੱਲ ਕਲੀਅਰ ਕਰਤੀ ਕਿ ਫਸਟ ਪੋਜ਼ਿਟਿਵ ਸਟੈਪ ਹੈ, ਲੇਕਿਨ ਅਕਾਊਂਟੇਬਿਲਿਟੀ, ਪ੍ਰੋਸੀਕਿਊਸ਼ਨ ਔਰ ਦੂਸਰਾ ਜਿਹੜਾ ਅਜੇ ਬਾਕੀ ਹੈ। ਸੋ ਉਹਨੇ ਇਹਨਾਂ ਨੂੰ ਹਿਲਾਇਆ ਕਿ ਵੀ ਜੇ ਈਵਨ ਇਹ ਵੀ ਸੈਟਿਸਫਾਈ ਨਹੀਂ ਤਾਂ ਟਰੰਪ ਐਡਮਿਨਿਸਟ੍ਰੇਸ਼ਨ 'ਚ ਕੀ ਹੋਏਗਾ। ਹੁਣ ਇਹ ਸਾਰੇ ਦੇ ਬੈਕਗਰਾਊਂਡ ਦੇ ਵਿੱਚ ਅਸੀਂ ਇਹ ਵੀ ਦੇਖ ਰਹੇ ਹਾਂ, ਜਿਹੜਾ ਨੂੰ ਰਿਪੀਟਡਲੀ ਹਰ ਇੱਕ ਨਹੀਂ, ਇੰਡੀਅਨ ਬਹੁਤ ਸਾਰੇ ਉਹਨਾਂ ਦੇ ਆਪਣੇ ਯੂਟਿਊਬਰਸ ਨੇ ਵੀ ਰਿਡੀਕਿਊਲ ਕੀਤਾ ਮੋਦੀ ਨੂੰ ਔਰ ਐਸ ਜੈ ਸ਼ੰਕਰ ਨੂੰ ਕਿ ਵੀ ਇੱਥੇ ਹਫਤਾ ਬੈਠਾ ਰਿਹਾ, ਤਰਲੇ ਕਰਦਾ ਰਿਹਾ, ਲੇਕਿਨ ਓਥ ਟੇਕਿੰਗ ਸੈਰੇਮਨੀ ਦਾ ਜਿਹੜਾ ਇਨਵੀਟੇਸ਼ਨ ਮੋਦੀ ਨੂੰ ਨਹੀਂ ਮਿਲਿਆ। ਐਸ ਜੈ ਸ਼ੰਕਰ ਨੂੰ ਵੀ ਕੁਆਡ ਮੁਲਕਾਂ ਦੇ ਥੱਲੇ ਮਿਲਿਆ ਕਿਉਂਕਿ ਉਹਨਾਂ ਦੇ ਫੋਰਨ ਮਿਨਿਸਟਰ ਆਸਟ੍ਰੇਲੀਆ, ਜਾਪਾਨ ਔਰ ਭਾਰਤ ਨੂੰ, ਔਰ ਜ਼ਾਹਰ ਹੈ ਅਮਰੀਕਾ ਤਾਂ ਹੈ ਹੀ ਹੈ, ਉਹਨਾਂ ਨੂੰ ਇਨਵਾਈਟ ਕੀਤਾ ਗਿਆ ਸੀ, ਲੇਕਿਨ ਉਹਨੂੰ ਵੀ ਸਿਰਫ ਓਥ ਟੇਕਿੰਗ ਬੜੇ ਤਈ ਹੈ ਇਨਵੀਟੇਸ਼ਨ, ਬਾਕੀ ਜਿਹੜੇ ਫੰਕਸ਼ਨਸ ਹੁੰਦੇ ਨੇ ਉਹਨਾਂ 'ਚ ਨਹੀਂ ਹੈ। ਹਾਲਾਂਕਿ ਇਹ ਵੀ ਹੁਣ ਖਬਰਾਂ ਨੇ ਵੀ ਠੰਡ ਇੰਨੀ ਜ਼ਿਆਦਾ ਪੈ ਰਹੀ ਹੈ ਕਿ 20 ਜਨਵਰੀ ਨੂੰ ਬਹੁਤ ਠੰਡ ਹੋਣ ਕਰਕੇ ਅਦਰਵਾਈਜ਼ ਜਿਹੜੀ ਇਨੋਗਰੇਸ਼ਨ ਹੁੰਦੀ ਆ ਓਪਨ 'ਚ ਹੁੰਦੀ ਆ, ਓਪਨ ਵਹੀਕਲ 'ਚ ਪ੍ਰੈਜ਼ੀਡੈਂਟ, ਫਸਟ ਲੇਡੀ, ਔਰ ਫਿਰ ਜਿਸ ਅੰਦਾਜ਼ ਦੇ ਵਿੱਚ ਬੜੀ ਮੈਂ ਇੱਕੋ ਵਾਰੀ ਅਟੈਂਡ ਕੀਤੀ ਪ੍ਰੈਜ਼ੀਡੈਂਟ ਕਲਿੰਟਨ, ਜਦੋਂ ਯੰਗ ਦੋਨੋਂ ਹੀ ਹਿਲਰੀ ਔਰ ਕਲਿੰਟਨ ਪਹਿਲੀ ਟਰਮ ਵੇਲੇ, ਉਹ ਇੱਕ ਉਹਦਾ ਇੱਕ ਆਪਣਾ ਜਿਹੜੀ ਹੈ ਉਹ ਸ਼ਾਨੋ ਸ਼ੌਕਤ ਹੁੰਦੀ ਹੈ। ਲੇਕਿਨ ਇਹ ਉਹਨਾਂ ਨੇ ਫੈਸਲਾ ਲਿਆ ਵੀ ਹੁਣ ਇਹ ਇਨਡੋਰ ਹੋਏਗੀ। ਸੋ ਇਨਡੋਰ ਦਾ ਮਤਲਬ ਇਹ ਹੈ ਕਿ ਬਹੁਤ ਸਾਰੀ ਘੱਟ ਗਿਣਤੀ ਵੀ ਹੋਏਗੀ ਔਰ ਜਿਹੜਾ ਹੈ ਉਹ ਪਾਰਟ ਨਹੀਂ, ਪਰ ਠੰਡ ਇੰਨੀ ਕਿ ਉਹਨਾਂ ਨੂੰ ਹੋਣਾ ਵੀ ਬਾਹਰ ਤਾਂ ਇਹ ਫਰੀਜ਼ ਹੋ ਜਾਣਗੇ। ਸੋ ਇਸ ਸਾਰੇ ਦੇ ਨਾਲ ਜਦੋਂ ਅਸੀਂ ਇਹ ਦੇਖ ਰਹੇ ਹਾਂ ਕਿ ਵੀ ਇੱਕ ਪਾਸੇ ਤਾਂ ਭਾਰਤ ਨੂੰ ਉਹਨਾਂ ਨੇ, ਅਮਰੀਕਾ ਨੇ ਉਸ ਦੀ ਔਕਾਤ ਦਿਖਾਈ, ਜਿਹਨੂੰ ਆਇਨਾ ਦਿਖਾਣਾ ਕਹਿੰਦੇ ਨੇ, ਸ਼ੀਸ਼ਾ ਦਿਖਾਇਆ। ਦੂਸਰੇ ਪਾਸੇ ਜਿੱਥੇ ਚੀਨ ਦੇ ਪ੍ਰੈਜ਼ੀਡੈਂਟ ਸ਼ੀ ਜਿਨਪਿੰਗ ਨੂੰ ਸਪੈਸ਼ਲੀ ਇਨਵਾਈਟ ਕੀਤਾ ਗਿਆ, ਹਾਲਾਂ
ਫਾਈਨਲੀ ਚਾਈਨਾ ਵੱਲੋਂ ਕਿਹਾ ਗਿਆ ਸ਼ੀ ਜਿਨਪਿੰਗ ਵੱਲੋਂ ਕਿ ਵੀ ਮੈਂ ਤਾਂ ਬਹੁਤ ਬਿਜ਼ੀ ਹਾਂ, ਆ ਨਹੀਂ ਸਕਦਾ, ਪਰ ਮੇਰਾ ਵਾਈਸ ਪ੍ਰੈਜ਼ੀਡੈਂਟ ਜਿਹੜਾ ਹੈ ਉਹ ਰਿਪਰੈਜ਼ੈਂਟ ਕਰੇਗਾ ਚਾਈਨਾ ਮੁਲਕ ਨੂੰ, ਰਿਪਬਲਿਕ ਆਫ ਚਾਈਨਾ, ਪੀਪਲਜ਼ ਰਿਪਬਲਿਕ ਆਫ ਚਾਈਨਾ। ਹੁਣ ਇਹ ਆਪਣੇ ਆਪ ਦੇ ਵਿੱਚ ਇੱਕ ਅਹਿਮੀਅਤ ਵਾਲੀ ਗੱਲ ਹੈ ਕਿ ਵੀ ਇੱਕ ਪਾਸੇ ਤਾਂ ਜਿਹੜਾ ਸਾਰਾ ਕੈਂਪੇਨ ਇਸ ਪਾਸੇ ਚੱਲ ਰਿਹਾ ਸੀ ਕਿ ਜਿਵੇਂ ਚਾਈਨਾ ਸਭ ਤੋਂ ਵੱਡਾ ਦੁਸ਼ਮਣ ਹੈ ਔਰ ਚਾਈਨਾ ਨੂੰ ਕੀ ਹੋਏਗਾ, ਹਾਲਾਂਕਿ ਚੱਲ ਰਿਹਾ ਜਿਵੇਂ ਅੱਜ ਅਮਰੀਕਨ ਸੁਪਰੀਮ ਕੋਰਟ ਨੇ ਟਿਕਟੌਕ ਦੇ ਉੱਤੇ ਜਿਹੜਾ ਬੈਨ ਲਾਉਣ ਦੀ ਲਾਈਨ ਹੈ ਉਹਨੂੰ ਓਕੇ ਕਰਤਾ, ਕਿਉਂਕਿ ਆਫਰ ਦਿੱਤੀ ਹੋਈ ਉਹਨਾਂ ਨੂੰ ਵੀ ਜਾਂ ਤਾਂ ਆਪਣਾ ਸਮਾਨ ਵੇਚੋ ਅਮਰੀਕਾ 'ਚ, ਟਿਕਟੌਕ ਨੂੰ ਕੋਈ ਅਮਰੀਕਨ ਕੰਪਨੀ ਰਨ ਕਰੇ, ਕਿਉਂਕਿ ਉਹਦੇ 'ਚ ਉਹਨਾਂ ਨੇ ਸਿਕਿਉਰਿਟੀ ਇਸ਼ੂ, ਨੈਸ਼ਨਲ ਸਿਕਿਉਰਿਟੀ ਇਸ਼ੂ ਲੈ ਆਂਦਾ। ਹਾਲਾਂਕਿ ਇਹ ਵੀ ਆਇਆ ਵੀ ਬਹੁਤ ਸਾਰੇ ਟਿਕਟੌਕਰ ਜਿਹੜੇ ਸੀ ਹੁਣ ਉਹ ਦੂਸਰੀਆਂ ਆਲਟਰਨੇਟ ਐਪਸ ਵੱਲ ਜਾ ਰਹੇ ਨੇ ਵੀ ਕੀ ਆ, ਉਹਨਾਂ ਨੂੰ ਲੱਗਦਾ ਵੀ ਹਾਲਾਂਕਿ ਇਹਨੂੰ ਵਕਤ ਲੱਗੇਗਾ, ਲੇਕਿਨ ਇਹ ਆਪਣੇ ਆਪ ਦੇ ਵਿੱਚ ਇੱਕ ਪਾਸੇ ਬਾਈਡਨ ਐਡਮਿਨਿਸਟ੍ਰੇਸ਼ਨ ਨੇ ਜਾਂਦੇ ਜਾਂਦੇ ਚਾਈਨਾ ਦੀ ਈਵਨ ਆਟੋ ਇੰਡਸਟਰੀ ਤੇ ਵੀ ਪਾਬੰਦੀਆਂ ਲਾਈਆਂ ਨੇ, ਕਿਉਂਕਿ ਇਸ ਵੇਲੇ ਕੱਲ ਵੀ ਅਸੀਂ ਸ਼ਾਇਦ ਡਿਸਕਸ ਕੀਤਾ ਸੀ ਕਿ ਵੀ ਚਾਈਨਾ ਇੰਨੀ ਵੱਡੀ ਇਕਨੋਮਿਕਲ ਪਾਵਰ ਬਣ ਕੇ ਉੱਭਰ ਰਿਹਾ ਕਿ ਇਸ ਵਾਰ 2024 ਚ $1 ਟ੍ਰਿਲੀਅਨ ਤੋਂ ਜ਼ਿਆਦਾ ਦਾ ਟ੍ਰੇਡ ਸਰਪਲਸ ਹੈ ਉਹਨਾਂ ਦਾ, ਔਰ ਉਹਦੇ ਚ ਵੀ, ਔਰ ਇਹ ਦਸੰਬਰ ਦਾ ਮਹੀਨਾ ਜਿਹਦੇ ਚ ਉਹਨੇ ਸਭ ਤੋਂ ਜ਼ਿਆਦਾ ਐਕਸਪੋਰਟ ਕੀਤਾ ਅਮਰੀਕਾ, ਹੁਣ ਕਿਉਂਕਿ ਉਹਨਾਂ ਨੂੰ ਪਤਾ ਸੀ ਵੀ ਦਸੰਬਰ ਤੋਂ ਬਾਅਦ ਆ ਜਾਣਾ ਹੈ ਟਰੰਪ ਨੇ, ਉਸ ਤੋਂ ਇਲਾਵਾ ਪਹਿਲਾਂ ਕਿ ਕੋਈ ਉਹ ਇਸ ਕਿਸਮ ਦੀਆਂ ਪਾਬੰਦੀਆਂ ਲਾਣ ਜਿਹੜੀਆਂ, ਕਿਉਂਕਿ ਆਟੋ ਇੰਡਸਟਰੀ 'ਚ ਇਸ ਵੇਲੇ ਚਾਈਨਾ ਨੰਬਰ 1 ਹੈ, ਉਹਨੇ ਜਾਪਾਨ ਨੂੰ, ਸਾਊਥ ਕੋਰੀਆ ਨੂੰ ਪਛਾੜ ਦਿੱਤਾ ਹੈ, ਔਰ ਬੈਸਟ ਉਹਨਾਂ ਦੀਆਂ ਗੱਡੀਆਂ ਸੜਕਾਂ ਦੇ ਉੱਤੇ ਨੇ। ਉਹਨਾਂ ਨੂੰ ਹੋਣਾ ਵੀ ਕੱਲ ਪੁਰਜੇ ਹੀ ਨਾ ਮਿਲਣ, ਕੱਲ ਨੂੰ ਉਹਨਾਂ ਦੇ ਪਾਬੰਦੀ ਲੱਗੇ। ਸੋ ਇੱਕ ਪਾਸੇ ਚਾਈਨਾ ਦਾ ਰੁਤਬਾ, ਮੈਂ ਇਸ ਲਈ ਇਹਨੂੰ ਇੰਡੀਆ ਨਾਲ ਤਾਂ ਕੰਪੇਅਰ ਕਰਨਾ ਵੈਸੇ ਨਹੀਂ ਬਣਦਾ, ਵੈਸੇ ਤਾਂ ਕਿਆ ਪਿੱਦੀ ਕਾ ਸ਼ੋਰਬਾ, ਪਰ ਜਿਸ ਕਿਸਮ ਦੀਆਂ ਗੱਲਾਂ ਇਹ ਅਕਸਰ ਕਰਦੇ ਨੇ ਇਹਨਾਂ ਦੇ ਕਾਠੇ ਭਲਵਾਨ ਜਾਂ ਦੂਜੇ, ਤੁਸੀਂ ਇਸ ਵੇਲੇ ਦੇਖੋ ਵੀ ਭਾਰਤ ਨੂੰ ਜਿਲਚ ਕੀਤਾ ਅਮਰੀਕਾ ਨੇ, ਨੇੜੇ ਨਹੀਂ ਲੱਗਣ ਦਿੱਤਾ, ਪਰ ਭਾਰਤੀ ਮੀਡੀਆ 'ਚ ਇਹ ਚਰਚਾ ਹੈ ਕਿ LA की आग ने ट्रंप को रुला दिया, ट्रंप ने मोदी को फोन किया और मोदी ने अपना महाशक्ति जहाज भेज दिया। और उत्थे किसी ने पूछा कि भी ये इन्होंने ये नहीं पता भी बिल्कुल झूठियां कहानियां कि भी उन्हें तो ਇਹਨੂੰ ਥੁੱਕਿਆ ਵੀ ਨਹੀਂ ਹੈ ਇਹਨਾਂ ਦੇ ਮੂੰਹ ਤੇ, ਜਾਂ ਦੂਜੇ ਵੀ ਇਹ ਇਹਨਾਂ ਦੇ ਕਿਹੜੇ ਜਹਾਜ਼ ਨੇ ਜਿਹੜੇ LA ਦੀਆਂ ਫਾਇਰਸ ਨੂੰ, ਉਹ ਕਹਿੰਦੇ ਜੀ ਜਿਹੜੇ ਉਹਨਾਂ ਦੇ ਭਗਤ ਨੇ ਉਹ ਬਲੀਵ ਕਰਦੇ ਨੇ ਕਿ ਵੀ ਇਵੇਂ ਜ਼ਰੂਰ ਹੋਇਆ ਹੋਏਗਾ ਵੀ ਮੋਦੀ ਦੇ ਸਾਹਮਣੇ ਟਰੰਪ ਰੋ ਰਿਹਾ ਕਿ ਵੀ ਇਹ ਤਾਂ ਅੱਗ ਲੱਗ ਗਈ, ਜਾਂ ਦੂਜੇ, ਹਾਲਾਂਕਿ ਵੱਖਰੀ ਕਹਾਣੀ ਹੈ ਕਿ ਵੀ ਜਿਹੜੇ ਦੂਸਰੇ ਨਾਲ ਲੱਗਦੇ ਨੇ ਉਹ ਡਿਫਰੈਂਟਲੀ ਉਹਨੂੰ ਇੰਟਰਪ੍ਰੀਟ ਕਰ ਰਹੇ ਨੇ ਵੀ ਦੇਖੋ ਕਿਵੇਂ ਰੱਬ ਦਾ ਕਹਿਰ ਨਾਜ਼ਲ ਹੋਇਆ ਤੇ ਕਿਵੇਂ ਹੋ ਗਿਆ, ਉਹ ਆਪਣੇ ਲੱਗੇ ਹੋਏ ਨੇ, ਉਹਨਾਂ ਦੀ ਗੱਲ ਇੱਕ ਡਿਫਰੈਂਟ ਕਹਾਣੀ ਹੈ। ਹੁਣ ਇਸ ਸਾਰੇ ਦੇ ਚੱਲਦੇ ਆਇਆ ਖੁਦ, ਹਾਲਾਂਕਿ ਉਹਨਾਂ ਦੀ ਚਾਈਨਾ ਦੀ ਫੋਰਨ ਮਿਨਿਸਟਰੀ ਨੇ ਕੱਲ ਕਿਹਾ ਕਿ ਜੀ ਟਰੰਪ ਦੀ ਕਾਲ ਆਈ ਸੀ, ਸ਼ੀ ਜਿਨਪਿੰਗ ਦੇ ਨਾਲ ਗੁਫ਼ਤਗੂ ਹੋਈ, ਪਰ ਇੱਥੇ ਉਹਨਾਂ ਨੇ ਬੰਦ ਕਰ ਦਿੱਤੀ। ਹੁਣ ਖੁਦ ਟਵੀਟ ਜਾਂ ਆਪਣਾ ਜੋ ਵੀ ਸੋਸ਼ਲ ਮੀਡੀਆ ਪਲੇਟਫਾਰਮ ਆਪਣਾ ਫਲੋਟ ਕੀਤਾ ਹੋਇਆ ਟਰੰਪ ਨੇ, ਉਹਦੇ ਤੇ ਉਹਨੇ ਇਹ ਲਾਇਆ ਕਿ ਵੀ ਇਹ ਜਿਹੜੀ ਹੈ ਮੇਰੀ ਬੜੀ, ਮੈਂ ਗੱਲਬਾਤ ਕੀਤੀ ਹੈ ਚਾਈਨੀਜ਼ ਪ੍ਰੈਜ਼ੀਡੈਂਟ ਸ਼ੀ ਜਿਨਪਿੰਗ ਨਾਲ, ਬਹੁਤ ਚੰਗੇ ਮਾਹੌਲ 'ਚ ਗੱਲਬਾਤ ਹੋਈ ਔਰ ਬੜੇ ਇਸ਼ੂ ਡਿਸਕਸ ਹੋਏ, ਉਹਦੀ ਟ੍ਰੇਡ ਵੀ ਸੀ, ਫੈਂਟਨਾਈਲ ਵੀ ਸੀ, ਟਿਕਟੌਕ ਇਸ਼ੂ ਵੀ ਸੀ। ਦਾ ਕਾਲ ਵਾਜ਼ ਅ ਵੈਰੀ ਗੁੱਡ ਵਨ ਫॉर ਬੋਥ ਚਾਈਨਾ ਐਂਡ ਦਾ US। ਨਹੀਂ ਵੀ ਤਾਂ ਸਾਡੇ ਦੋਨਾਂ ਮੁਲਕਾਂ ਲਈ ਬਹੁਤ ਵਧੀਆ ਕਾਲ ਸੀ। ਇਟ ਇਜ਼ ਮਾਈ ਐਕਸਪੈਕਟੇਸ਼ਨ ਦੈਟ ਵੀ ਵਿਲ ਸੋਲਵ ਮੈਨੀ ਪ੍ਰੋਬਲਮਸ ਟੂਗੈਦਰ ਐਂਡ ਸਟਾਰਟਿੰਗ ਇਮੀਡੀਏਟਲੀ, ਕਿ ਅਸੀਂ ਬਹੁਤ ਸਾਰੀਆਂ ਸਮੱਸਿਆਵਾਂ ਇੱਕਦਮ ਜਿਹੜਾ ਉਹ ਹੱਲ ਕਰਨ ਵੱਲ ਵਧਾਂਗੇ। ਅਸੀਂ ਜਿਹੜਾ ਡਿਸਕਸ ਕੀਤਾ ਕਿ ਟ੍ਰੇਡ ਬੈਲੈਂਸ ਕਿਵੇਂ ਹੋਏ, ਫੈਂਟਨਲ, ਟਿਕਟੌਕ, ਮੈਨੀ ਅਦਰ ਸਬਜੈਕਟਸ, ਉਹਨੇ ਸੋਸ਼ਲ ਮੀਡੀਆ ਪਲੇਟਫਾਰਮ ਤੇ ਕਿਹਾ ਪ੍ਰੈਜ਼ੀਡੈਂਟ ਸ਼ੀ ਐਂਡ ਆਈ ਵਿਲ ਡੂ ਐਵਰੀਥਿੰਗ ਪੋਸੀਬਲ ਟੂ ਮੇਕ ਦਾ ਵਰਲਡ ਮੋਰ ਪੀਸਫੁਲ ਐਂਡ ਸੇਫਰ, ਕਿ ਮੈਂ ਤੇ ਪ੍ਰੈਜ਼ੀਡੈਂਟ ਸ਼ੀ ਜਿਨਪਿੰਗ ਅਸੀਂ ਦੋਨੋਂ ਹੀ ਪੂਰੀ ਕੋਸ਼ਿਸ਼ ਕਰਾਂਗੇ ਕਿ ਦੁਨੀਆ ਦੇ ਵਿੱਚ ਜਿਹੜੀ ਹੈ ਉਹ ਅਮਨ ਹੋਏ ਔਰ ਸੇਫਟੀ ਹੋਏ। ਹੁਣ ਮਤਲਬ ਇਹ ਹੈ ਕਿ ਵੀ ਇੱਕ ਪਾਸੇ ਜਿਹੜੇ ਇਹ ਦਾਅਵੇ ਕਰਦੇ ਸੀ, ਔਰ ਇਹ ਦਾਅਵੇ ਕੋ ਬਹੁਤ 18ਵੀਂ ਸਦੀ ਦੇ ਨਹੀਂ ਨੇ, ਜਦੋਂ ਈਵਨ ਵਾਜਪਾਈ ਪ੍ਰਾਈਮ ਮਿਨਿਸਟਰ ਸੀ 1919 ਤੋਂ 2004 ਦੇ ਪੀਰੀਅਡ 'ਚ, ਸ਼ਾਈਨਿੰਗ ਇੰਡੀਆ, बड़े बड़े उन्होंने दावे कि 2025 तक हम चीन को पछाड़ देंगे। आ गया 2025, जिन्नी तुहाडी इकोनॉमी है उहदा अद्ध उन्हां दा 1 ट्रिलियन तो ज़्यादा ट्रेड डेफिसिट है जिहड़ा उन्हां दे नाल तुसीं डील कर रहे हो।
और ये सी कि 2025 तक हम चीन को पछाड़ देंगे, 2050 तक हम अमेरिका को पछाड़ देंगे। ये पब्लिक उन्हों का बीजेपी का ऑफिशियल हुण कित्थे खड़ा है भारत। और हालात ये कि जो G20 के वेले मोदी विश्व गुरु बन गया भारत, दुनिया के सारे लीडर मोदी जी तो पुछ के निछ मारते हैं, तो इत्थे तो उन्हें तुहाडे तरले करन ते तुहानूं ये भी नहीं सद्दा दिता भी तुसी ਜਿਹੜੀ ਆ ਖੋਤਾ ਰੇੜੀ ਤੇ ਆ ਜਾਓ। ਇੱਕਦਮ ਨਾ ਚਲੋ ਜਹਾਜ਼ ਤੇ ਆਓ, ਪਰ ਵੀ ਚਲੋ ਹੋਰ ਨਹੀਂ ਤੇ ਤੁਹਾਡੀ ਖੋਤਾ ਰੇੜੀ ਦਿਖਾ ਦਿੰਦੇ ਦੁਨੀਆ ਨੂੰ ਵੀ ਕਿਵੇਂ ਖੋਤਾ ਰੇੜੀ ਦੇ ਨਾਲ ਸਫ਼ਰ ਸ਼ੁਰੂ ਹੋਇਆ। ਹੁਣ ਇਹ ਸਾਰੇ ਦੇ ਮੈਂ ਸਮਝਦਾ ਵੀ ਆਪਣੇ ਆਪ ਦੇ ਵਿੱਚ ਈਵਨ ਬਾਈਡਨ ਐਡਮਿਨਿਸਟ੍ਰੇਸ਼ਨ ਨੂੰ ਜੋ ਇਹਨਾਂ ਨੇ ਇੰਡੀਆ ਪ੍ਰਤੀ ਜਿਹੜਾ ਉਹ ਕਿਡ ਗਲਵ ਦੇ ਨਾਲ ਉਹਨੂੰ ਡੀਲ ਕੀਤਾ। ਹੁਣ ਕੱਲ੍ਹ ਹੀ ਅਸੀਂ ਡਿਸਕਸ ਕੀਤਾ ਸੀਗਾ ਕਿ ਬਈ ਕਿਵੇਂ ਉਹਨਾਂ ਨੇ why did US exclude India from unrestricted access to AI chips, ਜਿਹੜੀ ਆਰਟੀਫਿਸ਼ੀਅਲ ਇੰਟੈਲੀਜੈਂਸ ਦੀਆਂ ਚਿਪਸ ਸੈਮੀ ਕੰਡਕਟਰ ਬਣਾਉਣ ਦਾ 8 ਦੇਸ਼ਾਂ ਦੇ ਨਾਲ ਤਾਂ ਅਮਰੀਕਾ ਨੇ ਕਿਹਾ ਖੁੱਲੀ ਟ੍ਰੇਡ ਹੈ, ਭਾਰਤ ਨੂੰ ਉਹਨਾਂ ਦੇ ਮੁਲਕਾਂ 'ਚ ਰੱਖਿਆ ਜਿਨ੍ਹਾਂ ਨੂੰ ਇੱਕ ਲਿਮਿਟਿਡ ਐਕਸੈਸ ਦਿੱਤੀ ਜਾਏਗੀ। ਹੁਣ ਇੱਕ ਪਾਸੇ ਇਹਨਾਂ ਨੂੰ ਸੀ ਕਿ ਅਮਰੀਕਨ ਮੈਨੂਫੈਕਚਰਰ ਚਾਈਨਾ 'ਚੋਂ ਆਪਣੀ ਇੰਡਸਟਰੀ ਕੱਢ ਰਹੇ ਨੇ, ਕਿਉਂਕਿ ਹੁਣ ਚਾਈਨਾ ਦੀ ਜਿਹੜੀ ਐਕਸਪਰਟੀਜ਼ ਹੈ ਸੈਮੀ ਕੰਡਕਟਰਸ ਦੀ ਵੀ ਹੈ ਜੀ, ਔਰ ਅਮਰੀਕਾ ਆਪਣੇ ਰਿਲਾਈ ਕਰਨਾ ਚਾਹੁੰਦਾ ਹੈ, ਔਰ ਦੂਸਰਾ ਹੁੰਦਾ ਵੀ ਸਾਡੀ ਇੰਟੈਲੀਜੈਂਸ ਜਾ ਰਹੀ ਹੈ। ਤੇ ਭਾਰਤ ਨੂੰ ਲੱਗਦਾ ਸੀ ਕਿ ਅਸੀਂ ਚਾਈਨਾ ਤੋਂ ਬਾਅਦ ਅਸੀਂ ਸੇਫ ਉਹ ਹਾਂ ਜਿੱਥੇ ਕਿ ਹੋਏਗਾ। ਉਹ ਤਾਂ ਬਾਈਡਨ ਨੇ ਇਹਨਾਂ ਦਾ ਕੰਮ ਕਰ ਦਿੱਤਾ ਕਿ ਵੀ ਇਹਨਾਂ ਨੂੰ, ਕਿਉਂਕਿ ਪ੍ਰੋ ਰਸ਼ੀਆ ਜੋ ਇਹਨਾਂ ਨੇ ਲਾਈਨ ਲਈ, ਉਹਨਾਂ ਨੇ ਕਿਹਾ ਇਹ ਤਾਂ ਸਾਡੀ ਟੈਕਨੋਲੋਜੀ ਉਹਨਾਂ ਨੂੰ ਵੇਚ ਦੇਣਗੇ। ਸੋ ਕੁੱਲ ਮਿਲਾ ਕੇ ਅਸੀਂ ਇਹ ਦੇਖ ਰਹੇ ਹਾਂ ਕਿ ਵੀ ਇਹ ਜਿਹੜਾ ਹਾਲ ਦੀ ਘੜੀ ਜਿਹੜਾ ਟਰੰਪ ਐਡਮਿਨਿਸਟ੍ਰੇਸ਼ਨ ਦਾ ਰਵੱਈਆ ਹੈ, ਉਹਨਾਂ ਨੇ ਭਾਰਤ ਨੂੰ ਇੱਕ ਤਾਂ ਹੁੰਦਾ ਵੀ ਮੂੰਹ ਨਹੀਂ ਲਾਇਆ, ਇੱਕ ਹੁੰਦਾ ਜਿਵੇਂ ਤੁਸੀਂ ਕਿਹਾ ਵੀ ਖੁੱਡੇ ਲਾਈਨ ਲਾ ਦਿੱਤਾ ਹੈ। ਇਹ ਸਾਰੇ ਵਾਕਿਆਤ ਜਿਹੜੇ ਨੇ ਇਹਨਾਂ ਦਿਨਾਂ ਦੇ ਦੱਸਦੇ ਨੇ ਕਿ ਭਾਰਤ ਇਸ ਵੇਲੇ ਪੂਰੀ ਤਰ੍ਹਾਂ ਖੁੱਡੇ ਲਾਈਨ ਲਾ ਦਿੱਤਾ ਗਿਆ। ਜੀ ਰਾਸਾ ਤੁਹਾਡਾ ਬਹੁਤ ਬਹੁਤ ਧੰਨਵਾਦ। ਸਾਥ ਲੈਣ ਬ੍ਰੇਕ ਫਿਊਅਰਸ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਮਿਲਦੇ ਹਾਂ ਛੋਟੇ ਜਿਹੇ ਵਕਤ ਤੋਂ ਬਾਅਦ। ਕੀ ਤੁਹਾਨੂੰ 30, 40 ਜਾਂ 50 ਦਿਨ ਵੇਟ ਕਰਨੀ ਪੈ ਰਹੀ ਹੈ ਤੁਹਾਡੇ ਚੈੱਕ ਲਈ? ਫਿਰ ਬ੍ਰੋਕਰਾਂ ਪਿੱਛੇ ਭੱਜਦੇ ਫਿਰਦੇ ਹੋ ਪੈਸੇ ਲਈ, ਬਹੁਤ ਜ਼ਿਆਦਾ ਟਾਈਮ ਵੇਸਟ ਹੋ ਜਾਂਦਾ ਇੱਦਾਂ ਤਾਂ। ਜੇ ਤੁਸੀਂ ਅੱਜ ਹੀ ਪੈਸੇ ਲੈਣੇ ਤਾਂ ਬੌਬਟੇਲ ਨੂੰ ਕਾਲ ਕਰੋ। ਬੌਬਟੇਲ ਤੁਹਾਡੀਆਂ ਇਨਵੋਇਸਿਸ ਸੇਮ ਡੇ ਫੰਡ ਕਰ ਸਕਦੇ ਹਾਂ ਫॉर ਅ ਸਮਾਲ ਫੀ, no contract, no reserve and no hidden fees। ਅੱਜ ਹੀ ਕਾਲ ਕਰੋ ਬੌਬਟੇਲ ਨੂੰ ਤੇ ਤੁਹਾਡਾ ਪਹਿਲਾ ਮਹੀਨਾ ਫ੍ਰੀ। 410 204 2084 ਅਗੇਨ 410 204 2084। ਅਮਰੀਕਾ ਵਿੱਚ ਰਹਿ ਰਹੇ ਹੋ ਅਤੇ ਡਰਾਈਵਿੰਗ ਲਾਇਸੈਂਸ ਲੈਣਾ ਚਾਹੁੰਦੇ ਹੋ ਤੇ ਲੱਭ ਰਹੇ ਹੋ ਇੱਕ ਤਜਰਬੇਕਾਰ ਡਰਾਈਵਿੰਗ ਸਕੂਲ ਤਾਂ ਤੁਹਾਡੇ ਲਈ ਹੈ ਵੱਡੀ ਖੁਸ਼ਖਬਰੀ। ਕੈਲੀਫੋਰਨੀਆ ਦਾ ਸਟਾਕਟਨ ਟਰੱਕ ਡਰਾਈਵਿੰਗ ਸਕੂਲ ਤੁਹਾਨੂੰ ਦੇਵੇਗਾ ਡਰਾਈਵਿੰਗ ਸਿਖਲਾਈ ਅਤੇ ਡਰਾਈਵਿੰਗ ਦੌਰਾਨ ਪੇਸ਼ ਆਉਂਦੀਆਂ ਮੁਸ਼ਕਲਾਂ ਨਾਲ ਨਜਿੱਠਣ ਦੀ ਸਿਖਲਾਈ। 25 ਸਾਲ ਤੋਂ ਵੀ ਵੱਧ ਦੇ ਤਜਰਬੇ ਨਾਲ ਤੁਹਾਨੂੰ ਮਿਲੇਗੀ ਡਰਾਈਵਿੰਗ ਨਾਲ ਸੰਬੰਧਿਤ ਹਰ ਤਰ੍ਹਾਂ ਦੀ ਸਿਖਲਾਈ, ਉਹ ਵੀ ਵਾਜਿਬ ਕੀਮਤ ਵਿੱਚ। ਫਿਰ ਦੇਰ ਕਿਸ ਗੱਲ ਦੀ, ਅੱਜ ਹੀ ਸੰਪਰਕ ਕਰੋ 2097883308 ਜਾਂ ਫਿਰ 2093139919 ਨੰਬਰਾਂ ਤੇ ਅਤੇ ਪਾਓ ਆਪਣਾ ਡਰਾਈਵਿੰਗ ਲਾਇਸੈਂਸ। ਵਿਊਅਰਸ ਵੈਲਕਮ ਬੈਕ ਟੂ ਪ੍ਰੋਗਰਾਮ। ਸੋ ਵਿਊਅਰਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਮੀਡੀਆ ਰਿਪੋਰਟਾਂ ਅਨੁਸਾਰ ਰੂਸ ਦੀ ਫੌਜ ਵਿੱਚ ਭਰਤੀ 126 ਭਾਰਤੀਆਂ ਵਿੱਚੋਂ 16 ਮਰ ਚੁੱਕੇ ਨੇ। ਹਾਲਾਂਕਿ ਉਹਨਾਂ ਨੂੰ ਰੂਸੀ ਫੌਜ ਨੇ ਮਿਸਿੰਗ ਪਰਸਨ ਕਿਹਾ। ਕੀ ਮੋਦੀ ਨੇ ਪੁਤਿਨ ਨਾਲ ਕੋਈ ਗੁਪਤ ਸਮਝੌਤਾ ਜਿਹੜਾ ਉਹ ਕੀਤਾ ਹੋਇਆ ਔਰ ਜਿਸ ਦੇ ਥੱਲੇ ਭਾਰਤੀਆਂ ਨੂੰ ਰੂਸੀ ਫੌਜ ਵਿੱਚ ਮਰਨ ਲਈ ਭੇਜਿਆ ਜਾ ਰਿਹਾ, ਔਰ ਨਾਰਥ ਕੋਰੀਆ ਨੇ ਤਾਂ ਇਸ ਸੰਬੰਧੀ ਖੁੱਲ੍ਹੇਆਮ ਆਪਣੇ ਸ਼ਹਿਰੀਆਂ ਨੂੰ ਰੂਸ ਵਿੱਚ ਲੜਨ ਲਈ ਭੇਜਿਆ ਹੋਇਆ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣਨ ਲਈ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਜੀ ਰਾਜ ਸਾਹਿਬ ਕੀ ਵਿਚਾਰਾਂ ਨੇ? ਦੇਖੋ ਜਿਹੜਾ ਅਮਰੀਕਾ ਨੇ ਅਲਟੀਮੇਟਲੀ ਭਾਰਤ ਦੀ ਹਕੀਕਤ ਨੂੰ ਸਮਝਿਆ ਔਰ ਜਿਹਦੇ ਥੱਲੇ ਟਰੰਪ ਐਡਮਿਨਿਸਟ੍ਰੇਸ਼ਨ ਦੇ ਆਉਣ ਤੋਂ ਪਹਿਲਾਂ ਹੀ ਜਿਹੜਾ ਉਹਨਾਂ ਨੇ ਇੰਡੀਆ ਨੂੰ ਜਿਹੜਾ ਖੁੱਡੇ ਲਾਈਨ ਲਾ ਦਿੱਤਾ ਹੈ, ਕਿਉਂਕਿ ਇਕੱਲਾ ਇੱਕ ਲੈਵਲ ਤੇ ਨਹੀਂ ਕਿ ਉਹਨਾਂ ਨੇ ਡਬਲ ਕ੍ਰਾਸ ਕੀਤਾ ਰਸ਼ੀਆ ਨਾਲ, ਜਿਹੜੀ ਸੈਂਕਸ਼ਨ ਸੀ ਉਸ ਮੁੱਦੇ ਤੇ ਹੀ ਨੇ ਵੀ ਇੰਡੀਆ ਨੇ ਆਪਣੀ ਵਰਤੋਂ ਲਈ ਕਰੂਡ ਆਇਲ ਰਸ਼ੀਆ ਤੋਂ ਬਾਏ ਕੀਤਾ, ਪਰ ਉਹਨਾਂ ਨੇ ਕਈ ਗੁਣਾ ਜ਼ਿਆਦਾ ਆਇਲ ਬਾਈ ਕਰਕੇ ਰੀਪ੍ਰੋਸੈਸ ਕਰਕੇ ਉਹਨੂੰ ਵਾਪਸ ਯੂਰਪ ਦੀਆਂ ਮੰਡੀਆਂ ਦੇ ਵਿੱਚ ਲਿਆਂਦਾ ਔਰ ਇਸ ਤਰੀਕੇ ਨਾਲ ਰਸ਼ੀਆ ਨੂੰ ਇਕਨੋਮਿਕਲ ਐਡਵਾਂਟੇਜ ਦਿੱਤੀ, ਕਿਉਂਕਿ ਯੂਰਪੀਅਨ ਮੁਲਕਾਂ ਨੇ ਤਾਂ ਉਸ ਨੂੰ ਬਾਏ ਕਰਨਾ ਸੀ। ਜੇ ਇੰਡੀਆ ਰਾਹੀਂ ਆਉਂਦਾ ਤਾਂ ਉਹਨਾਂ ਉਹ ਸੈਂਕਸ਼ਨਸ ਤੋਂ ਬਾਹਰ ਹੋ ਜਾਂਦਾ। ਹੁਣ ਅਮਰੀਕਾ ਇਸ ਗੱਲ ਨੂੰ ਬੜਾ ਕਲੋਜ਼ਲੀ ਆਬਜ਼ਰਵ ਕਰ ਰਿਹਾ ਸੀ ਕਿ ਵੀ ਇਹਨਾਂ ਨੇ ਤਾਂ ਬਿਲਕੁਲ ਹੀ ਡਬਲ ਕ੍ਰਾਸ, ਕੀ ਮਤਲਬ ਖੁੱਲ੍ਹੇਆਮ
ਔਰ ਫਿਰ ਜੇ ਇੱਥੇ ਜਿਹੜੀ ਹੈ ਨੈਟੋ ਮੁਲਕਾਂ ਦੀ ਮੁਲਾਕਾਤ ਬਾਈਡਨ ਸਾਧਦਾ ਤਾਂ ਉਹ ਜਾ ਕੇ ਪੁੱਤੇ ਨੂੰ ਮਿਲਣ ਚਲਾ ਜਾਂਦਾ, ਜਾ ਕੇ ਭਾਲੂ ਜੱਫੀ ਪਾਉਂਦਾ। ਹੁਣ ਇਸ ਸਾਰੇ ਦੇ ਨਾਲ ਇੱਕ ਐਂਗਲ ਜਿਹੜਾ ਜਦੋਂ ਅਸੀਂ ਇਹ ਕਹਿੰਦੇ ਹਾਂ ਵੀ ਕੀ ਕੋਈ ਗੁਪਤ ਸਮਝੌਤਾ, ਹੁਣ ਨਾਰਥ ਕੋਰੀਆ ਜਿਹੜੀ ਇੱਕ ਰੋਗ ਸਟੇਟ ਹੈ, ਚਾਈਨਾ ਦਾ ਬੈਕਯਾਰਡ ਹੈ, ਉਹਨਾਂ ਨੇ ਤਾਂ ਸਿੱਧਾ ਪੁਤਿਨ ਦੇ ਨਾਲ ਸਮਝੌਤਾ ਕੀਤਾ ਵੀ ਅਸੀਂ ਆਪਣੀ ਫੌਜ ਭੇਜਾਂਗੇ ਯੂਕਰੇਨ 'ਚ ਲੜਨ ਦੇ ਲਈ, ਤੁਸੀਂ ਸਾਨੂੰ ਆਇਲ ਤੇ ਉਹ ਚੀਜ਼ਾਂ ਦਿਓ, ਕਿਉਂਕਿ ਗਰੀਬੀ ਦਾ ਔਰ ਤੰਗਦਸਤੀ ਦਾ ਮਾਰਿਆ ਹੋਇਆ, ਬਹੁਤ ਸਾਰੀਆਂ ਸੈਂਕਸ਼ਨਸ ਨੇ ਨਾਰਥ ਕੋਰੀਆ ਤੇ, ਹਾਲਾਂਕਿ ਨਿਊਕਲੀਅਰ ਪਾਵਰ ਵੀ ਹੈ, ਉਹ ਮਿਜ਼ਾਈਲਾਂ ਵੀ ਛੱਡਦਾ ਰਹਿੰਦਾ, ਅਮਰੀਕਾ ਨੂੰ ਅੱਖਾਂ ਵੀ ਦਿਖਾਉਂਦਾ। ਟਰੰਪ ਨੇ ਕਿਹਾ ਸੀ ਮੇਰਾ ਯਾਰ ਜਿਮ ਕਿੰਗ ਹੌਂਗ ਕਿੱਦਾਂ ਦਾ ਉਹਦਾ ਨਾਂ ਹੈ, ਹੁਣ ਦੇਖੋ ਹੁਣ ਕੀ ਨੀਤੀ ਹੁੰਦੀ ਹੈ ਟਰੰਪ ਐਡਮਿਨਿਸਟ੍ਰੇਸ਼ਨ। ਸੋ ਉਹਨਾਂ ਨੇ ਤਾਂ ਹਜ਼ਾਰਾਂ ਜਿਹੜੇ ਆਪਣੇ ਨਾਰਥ ਕੋਰੀਅਨ ਸੋਲਜਰ ਨੇ ਉਹ ਭੇਜੇ ਹੋਏ ਨੇ ਓਪਨਲੀ। ਉਹ ਤਾਂ ਹੁਣ ਇਹ ਜਦੋਂ ਖਬਰ ਤਾਂ ਇਹ ਸਭ ਤੋਂ ਪਹਿਲਾਂ ਇੰਡੀਅਨ ਮੀਡੀਆ 'ਚ ਕ੍ਰੈਡਿਟ ਦਾ ਹਿੰਦੂ ਨੂੰ ਜਾਂਦਾ ਹੈ ਕਿ ਅੱਜ ਤੋਂ ਸਾਲ ਡੇਢ ਸਾਲ ਪਹਿਲਾਂ ਇਹਨਾਂ ਨੇ ਨਿਊਜ਼ ਬ੍ਰੇਕ ਕੀਤੀ ਸੀ ਕਿ ਵੱਡੀ ਗਿਣਤੀ ਦੇ ਵਿੱਚ ਇੰਡੀਅਨਸ ਜਿਹੜੇ ਨੇ ਉਹ ਰਸ਼ੀਅਨ ਆਰਮੀ ਦੇ ਵਿੱਚ ਰਿਕਰੂਟ ਕੀਤੇ ਜਾ ਰਹੇ ਨੇ। ਹੁਣ ਅਦਰਵਾਈਜ਼ ਤਾਂ ਇਹਨਾਂ ਦੀ ਮਰਜ਼ੀ ਤੋਂ ਬਿਨਾਂ ਕੋਈ ਨਾ 에ਅਰਪੋਰਟ ਤੋਂ ਨਿਕਲ ਸਕਦਾ, ਨਾ ਕਿਤੇ ਹੋਰ ਜਾ ਸਕਦਾ, ਤੇ ਰਸ਼ੀਅਨਸ ਕਿਵੇਂ ਇੰਡੀਆ ਦੇ ਉੱਤੇ ਟਰਸਟ ਕਰਕੇ ਜਾਂ ਦੂਜਾ ਐਵੇਂ ਏਜੰਟਾਂ ਦੇ ਭੇਜੇ ਬੰਦਿਆਂ ਨੂੰ ਫੌਜ 'ਚ ਭਰਤੀ ਕਰ ਲੈਣਗੇ। ਸੋ ਸਾਨੂੰ ਉਦੋਂ ਹੀ ਲੱਗਦਾ ਸੀ ਵੀ ਇਹਨਾਂ ਨੇ, ਕਿਉਂਕਿ ਇਹ ਵੀ ਸਾਹਮਣੇ ਇਨ ਦਾ ਮੀਨ ਟਾਈਮ ਜਦੋਂ ਇਜ਼ਰਾਈਲ ਫਲਸਤੀਨੀ ਇਸ਼ੂ ਗਜ਼ਾ ਦਾ ਚੱਲ ਰਿਹਾ ਸੀ ਕਿ ਵੀ ਉਹ ਤਾਂ ਉਹਨਾਂ ਨੇ ਕੰਟਰੈਕਟ ਕੀਤਾ ਇਜ਼ਰਾਈਲ ਦੇ ਨਾਲ ਕਿ ਵੀ ਜਿਹੜੇ ਫਲਸਤੀਨੀ ਵਿਚਾਰੇ ਇੱਕ ਤਾਂ ਪਾਸੇ ਮਾਰੇ ਜਾ ਰਹੇ ਨੇ, ਇੱਕ ਬੇਰੁਜ਼ਗਾਰ ਨੇ, ਕਿ ਇੰਨੇ ਹਜ਼ਾਰ ਅਸੀਂ ਵਰਕਰ ਜਿਹੜੇ ਨੇ ਉਹ ਭੇਜਾਂਗੇ। ਉਹ ਭੇਜਣੇ ਸ਼ੁਰੂ ਵੀ ਕਰਤੇ, ਉੱਥੇ ਰਿਕਰੂਟਮੈਂਟ ਹਰਿਆਣੇ 'ਚ ਹੋਈ, ਯੂਪੀ 'ਚ ਹੋਈ, ਪੰਜਾਬ 'ਚ ਨਹੀਂ ਉਹਨਾਂ ਨੇ, ਔਰ ਉਹ ਇਜ਼ਰਾਈਲ ਨੂੰ ਉਹਨਾਂ ਨੇ ਭੇਜੇ ਉਹਨਾਂ ਦੇ ਜਿਹੜੇ ਨੇ। ਔਰ ਇਹਦੇ 'ਚ ਵੀ ਕੋਈ ਸ਼ੱਕ ਨਹੀਂ ਹੈ ਵੀ ਈਵਨ ਇਹ ਵੀ ਕਿਤੇ ਨਾ ਕਿਤੇ ਡੀਲ ਹੋਏ ਹੀ ਹੋਏਗੀ ਕਿ ਇਜ਼ਰਾਈਲੀ ਆਰਮੀ 'ਚ ਵੀ ਜੇ ਮਰਨ ਦੀ ਲੋੜ ਪੈ ਗਈ ਤਾਂ ਆਮ ਲੋਅਰ ਮਿਡਲ ਕਲਾਸ ਨੇ, ਉਹਨਾਂ ਦੀ ਇਹਨਾਂ ਨੂੰ ਕੀ ਪਰਵਾਹ ਹੈ। ਪਰ ਜਿੰਨੀ ਵੱਡੀ ਗਿਣਤੀ ਦੇ ਵਿੱਚ ਇਹ ਫਿਰ ਜਦੋਂ ਖਬਰਾਂ ਸ਼ੁਰੂ ਹੋਈਆਂ ਕਿ ਵੀ ਪਹਿਲਾ ਇੱਕ ਸੋਲਜਰ ਜਿਹੜਾ ਮਰਿਆ ਅੰਮ੍ਰਿਤਸਰ ਦਾ ਮੁੰਡਾ ਕਿ ਜੀ ਉਹ ਤਾਂ ਰਸ਼ੀਅਨ ਆਰਮੀ ਯੂਕਰੇਨ ਫਰੰਟ ਤੇ ਭੇਜਿਆ ਹੋਇਆ। ਹੁਣ ਜਦੋਂ ਇਹ ਹੋਇਆ ਇੱਕ ਪਾਰਲੀਮੈਂਟ ਦੇ ਵਿੱਚ ਇਸ਼ੂ ਆਇਆ, ਇੱਕ ਮਰਨ ਵਾਲਾ ਕੇਰਲਾ 'ਚੋਂ ਸੀ ਕਿ ਜੋ ਰੂਸੀ ਫੌਜ 'ਚ ਮਰ ਗਿਆ, ਇੱਕ ਉਹਨੇ ਮਿਸਟਰ ਓਵੇਸੀ ਐਮਪੀ ਨੇ ਸਵਾਲ ਚੁੱਕਿਆ। ਮੋਦੀ ਨੇ ਜਦੋਂ ਜਾਣਾ ਸੀ ਇਹ ਦਬਾਅ ਬਣਿਆ ਹੋਇਆ ਸੀ ਕਿ ਜੀ ਇਸ਼ੂ ਇੰਡੀਆ ਨੇ ਆਪਣੇ ਹੈਂਡ ਪਿੱਛੇ ਖਿੱਚ ਲਏ। ਮੈਨੂੰ ਇਹ ਲੱਗਦਾ ਹੈ ਕਿ ਵੀ ਇਹਨਾਂ ਨੇ ਕੋਈ ਇੱਕ ਗੁਪਤ ਅੰਡਰਸਟੈਂਡਿੰਗ ਕੀਤੀ ਹੋਏਗੀ, ਡੀਲ ਨਾ ਵੀ ਸਾਈਨ ਕੀਤੀ ਹੋਏ। ਨਾਰਥ ਕੋਰੀਆ ਨੇ ਤਾਂ ਡੀਲ ਸਾਈਨ ਕੀਤੀ ਕਿ ਅਸੀਂ ਐਨਕਰੇਜ ਕਰਾਂਗੇ ਜਿਹੜੇ ਬੇਰੁਜ਼ਗਾਰ ਦੂਜੇ ਤੀਜੇ ਨੇ, ਤੁਸੀਂ ਉਹਨਾਂ ਨੂੰ ਆਪਣੇ ਲੈਵਲ ਦੇ ਉੱਤੇ ਜੋ ਵੀ ਕਰਨਾ ਉਹਨਾਂ ਨੂੰ ਭਰਤੀ ਪੁਰਤੀ ਕਰ ਲਓ ਔਰ ਸਾਨੂੰ ਕੋਈ ਇਤਰਾਜ਼। ਹੁਣ ਜਦੋਂ ਇਹ ਆਉਂਦਾ ਹੈ ਕਿ ਵੀ ਇਹ ਹੁਣ ਅੱਜ ਵੀ ਹਿੰਦੂ ਦੀ ਖਬਰ ਹੈ, ਐਟ ਲੀਸਟ 126 ਇੰਡੀਅਨਸ joined Russian army, 16 missing। ਹੁਣ ਸੈਂਟਰ ਗਵਰਨਮੈਂਟ ਮਿਸਿੰਗ ਦਾ ਮਤਲਬ ਹੈ ਮਰ ਗਏ। ਹੁਣ ਇਹ ਤਾਂ ਉਹ ਨੇ ਜਿਹੜੇ ਐਟ ਲੀਸਟ ਜਦੋਂ ਕਿਹਾ ਜਾਂਦਾ ਇਹਦਾ ਮਤਲਬ ਹੈ ਕਿ hundreds of them ਉਹਨਾਂ 'ਚ ਕਿਉਂ ਉਹਨਾਂ ਨੂੰ ਉੱਥੇ ਸੁੱਟਿਆ ਹੋਇਆ। ਦੂਜਾ ਹੁਣ ਉਹਦੇ 'ਚ ਆ ਜਾਂਦਾ ਵੀ ਉਹਦੇ 'ਚ ਇੱਕ ਅੱਜ ਖਬਰ ਇਸ ਲਈ ਬਣੀ ਕਿ ਇੱਕ ਮਿਸਟਰ ਬਾਬੂ ਨਾਮ ਦਾ ਵਿਚਾਰਾ ਜਿਹੜਾ ਬਾਰ-ਬਾਰ ਤਰਲੇ ਕਰ ਰਿਹਾ ਸੀ, ਇੰਡੀਆ ਨੂੰ ਲਿਖ ਵੀ ਰਿਹਾ ਸੀ ਕਿ ਵੀ ਮੈਨੂੰ ਕੱਢੋ ਇੱਥੋਂ, ਇੰਡੀਅਨ ਐਮਬੈਸੀ ਵੀ ਪਾਸ ਨਹੀਂ ਦੇ ਰਹੀ, ਰਸ਼ੀਅਨ ਰਿਲੀਜ਼ ਨਹੀਂ ਕਰ ਰਹੇ। ਹਾਲਾਂਕਿ ਇਹ ਇਹਨਾਂ ਨੇ ਮੀਡੀਆ 'ਚ ਲਿਆਂਦਾ ਕਿ ਜਿਹੜੇ ਪੁਤਿਨ ਔਰ ਮੋਦੀ ਦਾ ਸਮਝੌਤਾ ਹੋਇਆ ਜਦੋਂ ਗਏ ਨੇ, ਅਨਰਿਟਨ ਸਮਝੌਤਾ ਸੀ ਕਿ ਵੀ ਅਸੀਂ ਜਿੰਨੇ ਇੰਡੀਅਨ ਰਸ਼ੀਅਨ ਆਰਮੀ 'ਚ ਨੇ ਉਹਨਾਂ ਨੂੰ ਅਸੀਂ ਡਿਸਚਾਰਜ ਕਰ ਦਿਆਂਗੇ ਔਰ ਭੇਜਾਂਗੇ, ਲੇਕਿਨ ਨਹੀਂ ਹੈ ਕਿਉਂਕਿ ਅੰਡਰਸਟੈਂਡਿੰਗ ਹੋ ਰਿਹਾ ਉਹ PR ਲਈ ਸੀ। ਹੁਣ ਇਹੀ ਖਬਰ ਮੋਟੇ ਤੌਰ ਤੇ ਇਹਨਾਂ ਦੀ ਇੱਕ ਵੱਡੀ ਪੱਤਰਕਾਰ ਅਨੰਤ ਗੁਪਤਾ ਨੇ ਲਾਈ ਹੋਈ ਹੈ, Indians lured to Russia are dying on the front lines in Ukraine। ਜਿਹੜੇ ਇੰਡੀਅਨ ਨੇ ਉਹਨਾਂ ਨੂੰ ਯੂਕਰੇਨ ਦੀ ਫਰੰਟ ਲਾਈਨ ਤੇ ਭੇਜਿਆ। The forced recruitment of Indians into Russian army has been point of tension। ਔਰ ਇਹ ਭਾਵੇਂ ਉਹਨੇ ਕਿਹਾ ਜੀ ਇੱਕ ਪਾਸੇ ਮਰ ਰਹੇ ਨੇ ਫਰੰਟ ਲਾਈਨ ਦੇ ਉੱਤੇ, ਕਿਹਨੇ ਭਰਤੀ ਕੀਤੇ, ਕੌਣ ਉਹਨਾਂ ਨੂੰ ਲੈ ਕੇ ਗਿਆ, ਜੇ ਇਸ਼ੂ ਸਾਹਮਣੇ ਵੀ ਆਇਆ ਇਹਨੂੰ ਕਿਉਂ ਨਹੀਂ ਡੀਲ ਕੀਤਾ ਗਿਆ। ਉਹਨਾਂ ਨੇ ਕਿਹਾ ਕਿ ਡੈਥ ਆਫ ਐਨ ਇੰਡੀਅਨ ਮੈਨ ਵਰਕਿੰਗ ਫਾਰ ਰਸ਼ੀਅਨ ਆਰਮੀ ਇਨ ਯੂਕਰੇਨ ਹੈਜ਼ ਬ੍ਰੌਟ ਰੀਨਿਊਡ ਫੋਕਸ ਟੂ ਦ ਕ੍ਰੈਮਲਿਨਸ ਯੂਜ਼ ਆਫ ਫੋਰਨ ਨੈਸ਼ਨਲਸ ਔਨ ਦ ਫਰੰਟ ਲਾਈਨਸ ਫਰਮ ਨਾਰਥ ਕੋਰੀਆ ਟੂ ਕਿਊਬਨਸ and revived a thorny issue in the otherwise thriving relationship between New Delhi and Moscow। ਕਿ ਜੀ ਵੈਸੇ ਤਾਂ ਰਿਲੇਸ਼ਨਸ਼ਿਪ ਬੜੀ ਥ੍ਰਾਈਵਿੰਗ ਸੀ, ਪਰ ਹੁਣ ਜਿਹੜੀ ਹੈ ਇਹ ਹੋ ਰਿਹਾ, ਇੰਡੀਆ ਕਹਿ ਰਿਹਾ ਜੀ ਅਸੀਂ ਸਟਰੋਂਗਲੀ ਰਸ਼ੀਆ ਦੇ ਨਾਲ ਇਸ ਇਸ਼ੂ ਨੂੰ ਲੈ ਰਹੇ ਹਾਂ। ਤੇ ਰਸ਼ੀਅਨ ਗਵਰਨਮੈਂਟ ਨੇ ਇਹ ਬੜਾ ਕਲੀਅਰਲੀ ਕਿਹਾ
कि भी ਅਸੀਂ ਰਸ਼ੀਅਨ ਗਵਰਨਮੈਂਟ हैज़ at no point of time been engaged in any public or obscure campaign, more so in fraudulent schemes to recruit Indian nationals for military service to Russia. Russian embassy in New Delhi said. ਉਹਨਾਂ ਦੀ ਐਮਬੈਸੀ ਦਿੱਲੀ 'ਚ ਕਹਿ ਰਹੀ ਹੈ ਅਸੀਂ ਤਾਂ ਬਿਲਕੁਲ ਨਹੀਂ ਹੈ, ਅਸੀਂ ਤਾਂ ਨਹੀਂ ਕਹਿੰਦੇ ਵੀ ਆਓ, ਜੇ ਕੋਈ ਆਏਗਾ ਭਰਤੀ ਹੋਣ ਅਸੀਂ ਕੀ ਕਰ ਸਕਦੇ ਹਾਂ, ਉਹ ਉਹਨਾਂ ਦੇ ਰਾਹੀਂ ਆ ਰਹੇ, ਅਸੀਂ ਕੋਈ ਜਿਹੜਾ ਇਸ ਕਿਸਮ ਦਾ ਨਹੀਂ ਕਰ ਰਹੇ। ਔਰ ਇਹ ਈਵਨ ਵਾਸ਼ਿੰਗਟਨ ਪੋਸਟ ਨੂੰ ਕੋਟ ਕੀਤਾ ਉਹਨਾਂ ਨੇ ਕਿ ਇਸ ਵੇਲੇ ਇਹ ਮਲਟੀਪਲ ਲੈਵਲ ਮਲਟੀ ਲੇਅਰਡ ਕੋਈ ਇਹਨਾਂ ਦਾ ਸਕੈਂਡਲ ਹੈ ਜਿਹਦੇ ਥੱਲੇ ਇਹ ਪੁਸ਼ ਕਰ ਰਹੇ ਨੇ। ट्रैवल एजेंटा ਨੂੰ इस्तेमाल किया जा रहा है, कोई एक मुल्क चो दूजे च वड़ जाता है। और ये जड़ा उन्हें क्या ये उत्ते ईवन जड़ा मारिया गया है उस बेचारे का टब्बर भी चीका मार रहा है। उन्होंने कहा कि भी ये फ्रेडुलर रिक्रूटमेंट है। इस सारे दे थल्ले इट्स वेरी पेनफुल टू सी इनोसेंट इंडियन स्टिल गेटिंग कॉट अप इन द कन्फ्लिक्ट देयर कि उत्थे बेचारे फसे हुए ने। और फिर दो इंडियंस जड़े ने जिन्होंने यूक्रेन तो वाशिंगटन पोस्ट तक पहुँच की पिछले दिन वार जोन च, उन्होंने कहा भी रशियंस ने साढ़े तो डॉकूमेंट्स से साइन कराए ने जड़े ना वो पढ़ सक क्योंकि उन्होंने रशियन आती नहीं है। और ये जड़े ने उन्होंने पासपोर्ट उन्होंने रख ले ने रशियंस ने साढ़े तो डॉकूमेंट से साइन करवाए ने। और फिर सानू उन्होंने फोर्स किया टू फाइट अलॉन्ग साइड रशियन सोल्जर्स विद लिटल मिलिटरी ट्रेनिंग कि बहुत थोड़ी 6-6 महीने तो बाद उन्होंने चाड़ देंगे ने भी चलो। और उन्होंने कहा कि भाई आफ्टर सेवरल इंडियन सिटीजन्स वर किल्ड ऑन द फ्रंट लाइन्स लास्ट सैवरल, ਹੁਣ ਸੈਵਰਲ ਸੈਂਕੜਿਆਂ 'ਚ ਹੋ ਸਕਦੇ, ਇਹ ਦਰਜਨਾਂ 'ਚ ਨੂੰ ਸੈਵਰਲ ਇਸਤੇਮਾਲ ਨਹੀਂ ਹੁੰਦਾ। ਔਰ ਵਾਸ਼ਿੰਗਟਨ ਪੋਸਟ ਕਹਿ ਰਹੀ ਹੈ ਕਿ ਵੀ ਜਦੋਂ ਇਹ ਸੈਵਰਲ ਇਹ ਡੈਥਸ ਦੀ ਖਬਰ ਆਈ ਫਿਰ ਉਹਨਾਂ ਨੇ ਰਸ਼ੀਆ ਨੇ ਕਿਹਾ ਜੀ ਨਹੀਂ ਅਸੀਂ ਜਿਹੜਾ ਉਹ ਇੰਡੀਆ ਨੂੰ ਕਿਹਾ ਕਿ ਵੀ ਜਿਹੜੇ ਤੁਹਾਡੇ ਬੰਦੇ ਨੇ ਲੈ ਜਾਓ। ਪਰ ਸਟਿਲ ਯੈਟ ਸਮ ਰਿਮੇਨ ਐਂਟੈਂਗਲਡ ਇਨ ਦਾ ਕਨਫਲਿਕਟ। ਇੰਡੀਆਜ਼ ਮਿਨਿਸਟਰੀ ਆਫ ਐਕਸਟਰਨਲ ਅਫੇਅਰਸ ਕਨਫਰਮਡ ਫਰਾਈਡੇ ਕਿ ਵੀ ਜਿਹੜੇ ਅਜੇ ਵੀ ਕਿੰਨੇ 100 ਇੰਡੀਅਨ ਸਿਟੀਜ਼ਨ ਜਿਹੜੇ ਨੇ ਰਸ਼ੀਅਨ ਆਰਮੀ ਜਿਹੜੇ ਨੇ ਸਰਵ ਕਰ ਰਹੇ ਨੇ ਔਰ ਉਹਨਾਂ 'ਚੋਂ ਬਹੁਤ ਸਾਰੇ ਮਿਸਿੰਗ ਨੇ। ਫਿਰ ਉਹ ਜਿਹੜਾ ਵਿਚਾਰਾ ਮਾਰਿਆ ਗਿਆ ਬਾਬੂ ਉਹਦਾ ਨਾਂ ਹੈ, Babu had been pleading for months with Indian embassy in Moscow to secure his release from the Russian army, the Indian Express newspaper reported. Their brother-in-law ने भी कहा कि Indian embassy in Moscow asked Binel to tell his commander Prime Minister Modi had cancelled all their agreements, but the commander told him he could only go after their 1-year contract was complete. ਉਹਨਾਂ ਨਾਲ ਇੱਕ ਸਾਲ ਦਾ ਕੰਟਰੈਕਟ ਕੀਤਾ ਹੈ। ਉਹਨੇ ਕਿਹਾ ਜੀ ਮੋਦੀ ਨਾਲ ਹੋ ਗਿਆ, ਉਹ ਕਹਿੰਦੇ ਉਹ ਅਸੀਂ ਉਹਦੀ ਪਰਵਾਹ ਨਹੀਂ ਕਰਦੇ। ਔਰ ਉਹ ਜਿਹੜਾ ਵਿਚਾਰਾ ਤਰਲੇ ਕਰ ਰਿਹਾ ਸੀ ਉਹ ਮਾਰਿਆ ਗਿਆ ਉਹ ਸਾਰੇ। ਹੁਣ ਇਸ ਤੋਂ ਅਸੀਂ ਅੰਦਾਜ਼ਾ ਲਾ ਸਕਦੇ ਹਾਂ ਕਿ ਵੀ ਕਿਵੇਂ ਆਮ ਭਾਰਤੀਆਂ ਨੂੰ ਵੀ ਉਹਦੇ 'ਚ ਕਿੰਨੇ ਹਿੰਦੂ ਨੇ ਕਿੰਨੇ ਮੁਸਲਮਾਨ ਨੇ ਕਿੰਨੇ ਸਾਨੂੰ ਨਹੀਂ ਪਤਾ ਹੈ। ਇੱਕ ਅੰਮ੍ਰਿਤਸਰ ਦਾ ਮੁੰਡਾ ਸਿੱਖ ਸੀ ਜਿਹੜੀ ਪਹਿਲੀ ਡੈਥ ਦੀ ਖਬਰ ਆਈ ਸੀ। ਪਰ ਇਹ ਕਿਸ ਕਿਸਮ ਦੇ ਲੀਡਰ ਨੇ ਜਿਹੜੇ ਕਿ ਆਪਣੇ ਸ਼ਹਿਰੀਆਂ ਨੂੰ ਰਾ ਮਟੀਰੀਅਲ ਬਣਾ ਕੇ ਉਸ ਥਾਂ ਤੇ ਝੋਕ ਰਹੇ ਨੇ ਜਿੱਥੇ ਡੈਥ ਸਰਟਨ ਹੈ। ਔਰ ਕਿਉਂਕਿ ਰਸ਼ੀਅਨ ਸੋਲਜਰ ਆਪ ਜਿਹੜੇ ਨੇ ਉਹ ਬਿਹਾਈਂਡ ਰਹਿ ਕੇ ਉਹ ਕਿਊਬਨ ਹੋਣ ਉਹ ਨਾਰਥ ਕੋਰੀਅਨ ਹੋਣ ਤਾਂ ਗਰੀਬੀ ਦੇ ਮਾਰੇ ਮੁਲਕ ਨੇ। ਤੁਸੀਂ ਇੱਕ ਔਰ ਇਹ ਵੀ ਜਿਹੜੀ ਅਮਰੀਕਾ ਨੇ ਨੀਤੀ ਭਾਰਤ ਬਾਰੇ ਬਣਾਈ ਇਹਨਾਂ ਨੂੰ ਇਹ ਪਤਾ ਹੋਏਗਾ ਵੀ ਕੱਲਾ ਇਹ ਇਕਨੋਮਿਕਲ ਸੈਂਕਸ਼ਨਸ ਫਲਾਉਡ ਕਰਨਾ ਨਹੀਂ ਹੈ, ਇਹ ਤਾਂ ਉਹਨਾਂ ਨੂੰ ਸੋਲਜਰ ਪ੍ਰੋਵਾਈਡ ਕਰ ਰਹੇ ਨੇ ਜਿਹੜੇ ਉੱਥੇ ਲੜ ਰਹੇ ਨੇ यूक्रेन के खिलाफ। बिल्कुल डॉक्टर साहब बहुत बहुत धन्यवाद। सो इत्थे लेना ब्रेक व्यूअर्स, सो तुसां इसी तरह बने रहना, मिलते हैं छोटे जे ब्रेक तो बाद। ਸਿਗਨੇਚਰ ਟਰੱਕ ਸਰਵਿਸ ਰਾਊਟ 81 ਉੱਤੇ ਐਗਜ਼ਿਟ 235 ਤੇ ਟਰੱਕਰ ਵੀਰਾਂ ਲਈ 24 ਘੰਟੇ ਰੋਡ ਸਰਵਿਸ ਦੀ ਸੁਵਿਧਾ ਮੌਜੂਦ। ਹੈਵੀ ਡਿਊਟੀ ਰਿਪੇਅਰ, ਆਇਲ ਚੇਂਜ, ਪੁਰਾਣੇ ਅਤੇ ਨਵੇਂ ਟਾਇਰ, ਕੰਪਿਊਟਰ ਡਾਇਗਨੋਸਟਿਕ, DPF ਕਲੀਨਿੰਗ, ਬ੍ਰੇਕ ਸਰਵਿਸ ਜਾਂ ਰਸਤੇ ਵਿੱਚ ਆਈ ਹਰ ਤਰ੍ਹਾਂ ਦੀ ਰਿਪੇਅਰ ਪ੍ਰੋਫੈਸ਼ਨਲ ਟੀਮ ਵੱਲੋਂ ਕੀਤੀ ਜਾਂਦੀ ਹੈ। ਬ੍ਰੇਕਫਾਸਟ, ਲੰਚ ਅਤੇ ਡਿਨਰ ਲਈ ਪੰਜਾਬੀ ਢਾਬੇ ਦਾ ਆਨੰਦ ਵੀ ਮਾਣੋ। ਡਰਾਈਵਰ ਅਤੇ ਟਰੱਕ ਆਪਰੇਟਰ ਵੀਰ ਡਿਸਪੈਚ ਦੀ ਸਰਵਿਸ ਲਈ ਸਾਡੇ ਨਾਲ ਸੰਪਰਕ ਕਰਨ। ਸਿਗਨੇਚਰ ਟਰੱਕ ਸਰਵਿਸ 58 ਟ੍ਰਾਇੰਗਲ ਡਰਾਈਵ, ਵੇਅਰਸਕੇਪ, ਵਰਜੀਨੀਆ 24486। ਕੀ ਤੁਸੀਂ ਆਪਣੇ ਟੈਕਸਿਸ ਨੂੰ ਲੈ ਕੇ ਚਿੰਤਤ ਹੋ? ਤੁਸੀਂ ਆਪਣੀ ਕਮਾਈ ਲਈ ਮਿਹਨਤ ਕਰਦੇ ਹੋ, ਭਾਵੇਂ ਤੁਸੀਂ ਨੌਕਰੀ ਵਿੱਚ ਹੋਵੋ ਜਾਂ ਆਪਣਾ ਬਿਜ਼ਨਸ ਚਲਾਉਂਦੇ ਹੋ। ਜਦੋਂ ਟੈਕਸ ਭਰਨ ਦਾ ਸਮਾਂ ਆਉਂਦਾ ਤਾਂ ਤੁਹਾਨੂੰ ਇੱਕ ਭਰੋਸੇਯੋਗ ਟੈਕਸ ਅਕਾਊਂਟੈਂਟ ਦੀ ਲੋੜ ਹੈ ਜੋ ਟੈਕਸ ਬੈਲੈਂਸ ਦਾ ਤੁਹਾਡੇ ਪੱਖ ਵਿੱਚ ਜਾਣਾ ਯਕੀਨੀ ਬਣਾਵੇ। ਸਿਆਟਲ ਦੀ ਜਾਣੀ ਪਹਿਚਾਣੀ ਕੰਪਨੀ ਐਕੂਰੇਟ ਅਕਾਊਂਟੈਂਟਸ ਐਂਡ ਟੈਕਸਿਸ ਤੁਹਾਡੀ ਸੇਵਾ ਵਿੱਚ ਹਾਜ਼ਰ ਹੈ।
ਅਸੀਂ ਹਰ ਤਰ੍ਹਾਂ ਦੇ ਟੈਕਸ ਭਰਨ ਵਿੱਚ ਤੁਹਾਡੀ ਮਦਦ ਕਰਾਂਗੇ। ਟੈਕਸ ਸੰਬੰਧੀ ਕਿਸੇ ਵੀ ਤਰ੍ਹਾਂ ਦੇ ਸਵਾਲ ਲਈ ਅੱਜ ਹੀ ਸਾਡੇ ਤੱਕ ਪਹੁੰਚ ਕਰੋ। ਐਕੂਰੇਟ ਅਕਾਊਂਟੈਂਟਸ ਐਂਡ ਟੈਕਸਸ। ਦਰਸ਼ਕੋ, ਬ੍ਰੇਕ ਤੋਂ ਬਾਅਦ ਤੁਹਾਡਾ ਫਿਰ ਦੁਬਾਰਾ ਸਵਾਗਤ ਹੈ। ਤਾਂ ਗੱਲਬਾਤ ਕਰਾਂਗੇ ਕਿ ਇੱਕ ਪਾਸੇ ਭਾਰਤੀ ਹਾਕਮ ਪਾਕਿਸਤਾਨ ਨੂੰ ਦਹਿਸ਼ਤਗਰਦੀ ਦਾ ਐਪੀਸੈਂਟਰ ਕਹਿੰਦੇ ਹਨ, ਪਰ ਦੂਸਰੇ ਪਾਸੇ ਸਿੱਧੇ ਤੌਰ ਤੇ ਪਾਕਿਸਤਾਨ ਦੇ ਅੰਦਰੂਨੀ ਮਾਮਲਿਆਂ ਵਿੱਚ ਦਖਲ ਅੰਦਾਜ਼ੀ ਕਰ ਰਹੇ ਨੇ। ਹੁਣ ਭਾਰਤੀ ਏਜੰਸੀਆਂ ਵੱਲੋਂ ਪਾਕਿਸਤਾਨ ਦੇ ਸੂਬਾ ਸਿੰਧ ਵਿੱਚ ਆਜ਼ਾਦ ਸਿੰਧੂ ਦੇਸ਼ ਦੀ ਲਹਿਰ ਨੂੰ ਹਮਾਇਤ ਦਿੱਤੀ ਜਾ ਰਹੀ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣ ਲਿਆ ਲਿਖਣੀ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਅਸੀਂ ਜਦੋਂ ਪਾਕਿਸਤਾਨ ਦੀ ਗੱਲ ਕਰਦੇ ਹਾਂ ਤੇ ਅਕਸਰ ਮੇਰਾ ਇਹ ਕਹਿਣਾ ਹੁੰਦਾ ਹੈ ਵੀ ਸਾਡੇ ਲਈ ਸਿਰਫ ਇੱਕ ਹਮਸਾਇਆ ਮੁਲਕ ਹੀ ਨਹੀਂ ਹੈ ਜਾਂ ਗੁਰਦੁਆਰਾ ਸਾਹਿਬਾਨ ਸਾਡੇ ਹੀ ਜਿਨ੍ਹਾਂ ਦੀ ਹਿਫਾਜ਼ਤ ਕੀਤੀ ਜਾ ਰਹੀ ਹੈ ਉਹੀ ਨਹੀਂ ਨੇ। ਸਾਡੇ ਲਈ ਇੱਕ ਪਾਕ ਧਰਤੀ ਹੈ, ਪਵਿੱਤਰ ਧਰਤੀ ਹੈ, ਕਿਉਂਕਿ ਸਾਡਾ ਮੱਕਾ ਮਦੀਨਾ ਨਨਕਾਣਾ ਸਾਹਿਬ ਤੋਂ ਕਰਤਾਰਪੁਰ ਸਾਹਿਬ ਤੱਕ ਜਿਹੜਾ ਹੈ ਉਹ ਪਾਕਿਸਤਾਨ ਦੇ ਵਿੱਚ ਨੇ। ਔਰ ਪਾਕਿਸਤਾਨ 'ਚ ਜੋ ਕੁਝ ਵੀ ਅੰਦਰੂਨੀ ਤੌਰ ਤੇ ਚੱਲਦਾ ਹੈ ਪਾਰਟੀਆਂ ਦੇ ਵਿੱਚ ਜਾਂ ਕਦੇ ਕੋਈ ਫੌਜੀ ਔਰ ਸਿਵਲੀਅਨ ਹਕੂਮਤਾਂ, ਅਸੀਂ ਬੇਸ਼ੱਕ ਪ੍ਰਾਈਵੇਟਲੀ ਜਦੋਂ ਕੋਈ ਸਾਡੇ ਨਾਲ ਗੱਲ ਕਰਦਾ ਹੈ ਜਾਂ ਸਾਡੀ ਕੋਈ ਰਾਏ ਮੰਗਦਾ ਅਸੀਂ ਜ਼ਰੂਰ ਦਿੰਦੇ ਹਾਂ, ਪਰ ਅਸੀਂ ਇੱਕ ਪਾਲਿਸੀ ਦਾ ਹਿੱਸਾ ਬਣਾਇਆ ਹੋਇਆ ਕਿ ਵੀ ਤੁਸੀਂ ਆਪਣੇ ਦੋਸਤ ਨੂੰ, ਆਪਣੇ ਪਿਆਰੇ ਨੂੰ ਜਾਂ ਜਿਨ੍ਹਾਂ ਦੇ ਨਾਲ ਤੁਹਾਡਾ ਬਹੁਤ ਕੁਝ ਜਿਹੜਾ ਉਹ ਜਜ਼ਬਾਤੀ ਤੌਰ ਤੇ ਜੁੜਿਆ ਹੋਇਆ ਤੁਸੀਂ ਕਦੇ ਪਬਲਿਕਲੀ ਐਮਬੈਰਸ ਨਹੀਂ ਕਰਦੇ, ਪਹਿਲੀ ਗੱਲ। ਦੂਸਰਾ, ਜਿਹੜਾ ਦੁਸ਼ਮਣ ਦੇ ਹੱਥ ਦੇ ਵਿੱਚ ਅਸੀਂ ਇੰਡੀਅਨ ਸਿਸਟਮ ਖਾਸ ਤੌਰ ਤੇ ਐਸਾ ਕੋਈ ਟੂਲ ਨਹੀਂ ਦੇਣਾ ਚਾਹੁੰਦੇ ਜਿਹਦੇ ਥੱਲੇ ਉਹ ਫਰਦਰ ਜਿਹੜਾ ਪਾਕਿਸਤਾਨ ਨੂੰ ਨੀਵਾਂ ਦਿਖਾਉਣ। ਅਸੀਂ ਪਾਕਿਸਤਾਨ ਦੀ ਖੁਸ਼ਹਾਲੀ, ਸਟੇਬਿਲਿਟੀ ਔਰ ਅਮਨ ਇਸ ਦੀ ਕਾਮਨਾ ਕਰਦੇ ਹਾਂ। ਇਸ ਲਈ ਅਸੀਂ ਅੰਦਰੂਨੀ ਸਿਆਸਤ ਦੇ ਵਿੱਚ ਪਾਰਟੀ ਪੋਲਿਟਿਕਸ ਕੀ ਚੱਲਦੀ ਹੈ, ਅਦਾਲਤੀ ਫੈਸਲੇ ਕੀ ਆਉਂਦੇ ਨੇ। ਅੱਜ ਕਿਸੇ ਅਦਾਲਤ ਨੇ ਜੇ ਕੋਈ ਫੈਸਲਾ ਦਿੱਤਾ ਹੈ, ਉੱਪਰਲੀ ਅਦਾਲਤ ਜਾ ਕੇ ਉਹਨੂੰ ਛੱਡ ਦੇਗੀ, ਉਸ ਫੈਸਲੇ ਨੂੰ ਬਦਲ ਦੇਗੀ, ਕਿਉਂਕਿ ਬਹੁਤ ਵਾਰ ਜੋ ਮੁਕੱਦਮੇ ਜਾਂ ਦੂਸਰੇ ਨੇ ਉਹਨਾਂ ਨੂੰ ਵੀ ਇੱਕ ਸਿਆਸੀ ਜਿਹੜਾ ਵੈਪਨ ਵਜੋਂ ਹੀ ਵਰਤਿਆ ਜਾਂਦਾ ਹੈ ਕਿ ਕੌਣ ਕਿੱਥੇ ਕਿਵੇਂ ਕਰਦਾ ਹੈ। ਇਸ ਲਈ ਜਦੋਂ ਸਾਡੇ ਵੀ ਜਿਵੇਂ ਮੁਹੰਮਦ ਯੂਨਸ ਸਾਹਿਬ ਸਾਡੇ ਵੀਰ ਨੇ ਔਰ ਸਾਨੂੰ ਪਿਆਰ ਕਰਦੇ ਨੇ, ਲੇਕਿਨ ਅਸੀਂ ਸਮਝਦੇ ਹਾਂ ਵੀ ਤੁਸੀਂ ਵੀ ਇਵੇਂ ਨਾ ਕਰੋ ਕਿ ਵੀ ਅਸੀਂ ਜਿਹੜਾ ਕਿਸੇ ਵੀ ਇੱਕ ਧਿਰ ਦੇ ਨਾਲ ਅਸੀਂ ਨਹੀਂ ਹਾਂ। ਅਸੀਂ ਪਾਕਿਸਤਾਨੀ ਆਵਾਮ ਦੇ ਨਾਲ ਹੈ, ਪਾਕਿਸਤਾਨੀ ਸਟੇਟ ਦੇ ਨਾਲ ਹੈ, ਉਹਦੀ ਵੈਲ ਵਿਸ਼ਰ ਹੈ। ਲੇਕਿਨ ਪ੍ਰਾਈਵੇਟਲੀ ਠੀਕ ਹੈ, ਸਾਡੇ ਵੀ ਵਿਊ ਹੋ ਸਕਦੇ ਨੇ, ਲੇਕਿਨ ਪਬਲਿਕਲੀ ਅਸੀਂ ਕੋਈ ਵੀ ਇਸ ਕਿਸਮ ਦੀ ਲਾਈਨ ਤੋਂ ਗੁਰੇਜ਼ ਕਰਦੇ ਹਾਂ। ਪਰ ਇੱਕ ਪਾਸੇ ਤਾਂ ਪਾਕਿਸਤਾਨ ਦਾ ਇੱਕ ਵੱਡਾ ਹਿੱਸਾ ਇਸ ਕਿਸਮ ਦੀਆਂ ਬਹਿਸਾਂ 'ਚ ਉਲਝਿਆ ਹੋਇਆ ਵੀ ਕਿਨੇ ਕਿਹਨੂੰ ਕੀ ਕਿਹਾ, ਬਾਹਰ ਕੀ ਕਿਹਾ, ਅੰਦਰ ਕੀ ਕਿਹਾ, ਚੱਲ ਕੀ ਰਿਹਾ। ਲੇਕਿਨ ਇਹ ਗੱਲ ਮੈਂ ਦੁੱਖ ਦੇ ਨਾਲ ਹੀ ਕਹਿੰਦਾ ਵੀ ਜੇ ਤੁਸੀਂ ਮੁਲਕ ਕੀ ਹੁੰਦਾ ਹੈ ਇਸ ਨੂੰ ਦੇਖਣਾ ਤੇ ਭਾਰਤ ਦੇ 20 ਕਰੋੜ ਮੁਸਲਮਾਨਾਂ ਦਾ ਹਾਲ ਦੇਖ ਲਓ ਕੀ ਹੈ। ਬਿਲਕੁਲ, ਤੁਸੀਂ ਖੁਸ਼ਕਿਸਮਤ ਹੋ ਕਿ ਕਾਇਦੇ ਆਜ਼ਮ ਮੁਹੰਮਦ ਅਲੀ ਜਿਨ੍ਹਾਂ ਵਰਗਾ ਫਾਰਸਾਈਟਡ ਲੀਡਰ ਜਿਹੜਾ ਪੇਸ਼ਵਾ ਤੁਹਾਨੂੰ ਮਿਲਿਆ, ਜਿਸ ਨੇ ਤੁਹਾਨੂੰ ਮੁਲਕ ਬਣਾ ਕੇ ਦੇ ਦਿੱਤਾ ਹੈ, ਤੇ ਇਸ ਦੀ ਕਦਰ ਕਰੋ, ਇਸ ਦੇ ਉੱਤੇ ਫਖਰ ਕਰੋ, ਕਦਰ ਕਰੋ। ਔਰ ਕੁਝ ਮਾਮਲੇ ਮੁੱਦੇ ਜਿਹੜੇ ਨੇ ਉਹ ਜ਼ਰੂਰੀ ਨਹੀਂ ਕਿ ਹਰ ਚੀਜ਼ ਗਾਲੀ ਗਲੋਚ ਦੇ ਨਾਲ ਨਜਿੱਠੀ ਜਾਂਦੀ ਹੈ ਜਾਂ ਮੁਕੱਦਮੇਬਾਜ਼ੀਆਂ ਨਾਲ ਨਜਿੱਠੀ ਜਾਂਦੀ ਹੈ ਜਾਂ ਡਾਂਗ ਸੋਟੇ ਨਾਲ ਨਜਿੱਠੀ ਜਾਂਦੀ ਹੈ। ਤੁਹਾਨੂੰ ਇਹ ਹੋਣਾ ਚਾਹੀਦਾ ਵੀ ਕਿਵੇਂ ਚਾਰ ਚਫੇਰੇ। ਹੁਣ ਜੇ ਫਲਸਤੀਨੀਆਂ ਦੀ ਮੰਦਹਾਲੀ ਹੈ, ਗਜ਼ਾ ਦੇ ਵਿੱਚ 16% ਪਾਪੂਲੇਸ਼ਨ ਜਿਹੜੀ ਹੈ ਵਾਈਪ ਆਊਟ ਕਰਤੀ ਉਹਨਾਂ ਨੇ, ਇਜ਼ਰਾਈਲ ਨੇ ਬੰਬਾਰਡ ਕਰਕੇ 2/3 ਉਹਨਾਂ 'ਚ ਔਰਤਾਂ ਔਰ ਬੱਚੇ ਸੀ। ਤੇ ਅਸੀਂ ਤਾਂ ਇਹੀ ਰਿਗਰੈਟ ਕਰਦੇ ਹਾਂ ਵੀ ਜੇ ਇੱਕ ਵੀ ਸਿੱਖ ਮੁਲਕ ਹੋਰ ਹੁੰਦਾ ਤੇ ਸਾਡੀ ਖਾਲਿਸਤਾਨ ਦੀ ਤਹਿਰੀਕ ਦੇ ਵਿੱਚ ਕੋਈ ਹੁੰਦਾ ਵੀ ਤੁਹਾਡੇ ਕੋਲ ਤਾਂ 57 ਮੁਲਕ ਨੇ, ਪਰ ਤੁਸੀਂ ਜੋ ਨਜ਼ਰ ਆਉਂਦਾ ਸਭ ਕੁਝ ਦੇ ਬਾਵਜੂਦ ਜੇ ਇਹੀ ਕੁਛ ਕਰਨਾ ਤੇ ਫਿਰ ਕੋਈ ਅੱਲਾਹ ਤਾਲਾ, ਕੋਈ ਰੱਬ, ਉਸ ਤੋਂ ਅਸੀਂ ਕਿਹੜੀ ਖੈਰਾਤ ਮੰਗਦੇ ਹਾਂ ਜਾਂ ਕਿਹੜੀ ਖੈਰ ਮੰਗਦੇ ਹਾਂ। ਹੁਣ ਇੰਡੀਅਨ ਸਟੇਟ, ਔਰ ਮੈਂ ਕਿਸੇ ਨਾ ਕਿਸੇ ਹਵਾਲੇ ਨਾਲ ਜਦੋਂ ਗੱਲ ਕਰਦਾ ਇਹ ਦੱਸਣ ਦੇ ਲਈ ਕਿ ਇੰਡੀਅਨ ਸਟੇਟ ਕਿਵੇਂ ਉਹਨਾਂ ਨੇ ਤਾਲਿਬਾਨ ਸਰਕਾਰ ਨਾਲ ਅਫਗਾਨਿਸਤਾਨ 'ਚ ਖੋਲ੍ਹ ਲਿਆ ਆਪਣਾ, ਇਕੱਲਾ ਖੋਲ੍ਹਿਆ ਹੀ ਨਹੀਂ, ਤੁਸੀਂ ਦੇਖੋਗੇ ਕਿ ਵੀ ਜਿਸ ਲੈਵਲ ਤੇ ਜਾ ਕੇ
ਉਹਨਾਂ ਨੇ ਉਹਨਾਂ ਨੂੰ ਵਰਤ ਕੇ ਪਾਕਿਸਤਾਨ ਦੀ ਸਰਹੱਦ ਦੇ ਉੱਤੇ ਜੋ ਕਾਰਵਾਈਆਂ ਕਰਾਈ ਪਾਕਿਸਤਾਨ ਨੂੰ ਰੀਟੈਲੀਏਟ ਕਰਨਾ ਪਿਆ। ਬਿਲਕੁਲ। ਔਰ ਅਸੀਂ ਉਸ ਨੂੰ ਜਸਟੀਫਾਈ ਇਸ ਲਈ ਨਹੀਂ ਕਰਦੇ ਕਿ ਭਾਈ ਇੰਡੀਅਨ ਸਟੇਟ ਜੋ ਕੁਝ ਉੱਥੇ ਕਰ ਰਹੀ ਹੈ ਉਹ ਕਿਸੇ ਵੀ ਲਿਹਾਜ਼ ਨਾਲ ਉਹ ਤਾਂ ਡਾਇਰੈਕਟਲੀ ਦਖਲ ਅੰਦਾਜ਼ੀ ਹੈ ਕਿਸੇ ਦੀ ਪਾਲਿਸੀ 'ਚ। ਔਰ ਜਿਵੇਂ ਕੁਲਭੂਸ਼ਣ ਯਾਦਵ ਵਰਗੇ ਨੂੰ ਭੇਜ ਕੇ ਬਲੋਚਿਸਤਾਨ ਦੀ ਸਾਰੀ ਮੂਵਮੈਂਟ ਜਿਹੜੀ ਸੋ ਕਾਲਡ ਬਲੋਚ ਲਿਬਰੇਸ਼ਨ ਆਰਮੀ ਜਾਂ ਦੂਜੇ ਇੰਡੀਅਨ ਸਿਸਟਮ ਦੀ ਕ੍ਰੀਏਸ਼ਨ ਹੈ। ਹੁਣ ਤਹਿਰੀਕੇ ਤਾਲਿਬਾਨ ਪਾਕਿਸਤਾਨ ਜਿਹੜੀ ਹੈ ਉਹ ਫੰਡਡ ਹੈ ਇਹਨਾਂ ਰਾਹੀਂ। ਔਰ ਕਿਉਂਕਿ ਤਾਲਿਬਾਨ ਹਕੂਮਤ ਖੁਦ ਫਾਈਨੈਂਸ਼ੀਅਲ ਕਰੰਚ ਹੈ, ਉਹਨਾਂ ਨੂੰ ਦੇ ਕੇ ਜਿਹੜਾ ਰੈਂਟ ਤੇ ਉਹਨਾਂ ਨੂੰ ਵੀ ਲਿਆ ਹੋਇਆ, ਉਹਨਾਂ ਨੂੰ ਵੀ ਵਰਤ ਰਿਹਾ ਨੇ ਪਾਕਿਸਤਾਨ ਦੇ ਖਿਲਾਫ। ਹੁਣ ਅੱਜ ਜਦੋਂ ਮੈਂ ਇੱਕ ਖਬਰ ਦੇਖੀ, ਦੋ ਖਬਰਾਂ ਸਾਈਮਲਟੇਨੀਅਸਲੀ ਸੀ ਕਿ ਇੱਕ ਪਾਸੇ ਤਾਂ ਇੰਡੀਆ ਦੀ ਮਿਨਿਸਟਰੀ ਆਫ ਐਕਸਟਰਨਲ ਅਫੇਅਰਸ ਨੇ ਕਿਹਾ ਕਿ ਟੈਰਰਿਜ਼ਮ ਨੀਡਸ ਟੂ ਬੀ ਫਾਟ ਟੂਥ ਐਂਡ ਨੇਲ। ਮਿਨਿਸਟਰੀ ਆਫ ਐਕਸਟਰਨਲ ਅਫੇਅਰਸ ਰੀਟਰੇਟਸ ਇੰਡੀਆਜ਼ ਫਰਮ ਪੋਜੀਸ਼ਨ। ਔਰ ਉਹਨਾਂ ਨੇ ਇਹਨੂੰ ਵੀ ਪਾਕਿਸਤਾਨ ਦੇ ਖਿਲਾਫ ਇਹ ਕਿਹਾ ਕਿ ਵੀ ਪਾਕਿਸਤਾਨ ਦੇ ਉੱਤੇ ਅਟੈਕ ਕਰਦੇ ਆ, ਵੇਲਡ ਅਟੈਕ। ਮਿਨਿਸਟਰੀ ਆਫ ਐਕਸਟਰਨਲ ਅਫੇਅਰਸ ਦੇ ਸਪੋਕਸਪਰਸਨ ਰਣਧੀਰ ਜਸਵਾਲ ਨੇ ਕਿਹਾ ਕਿ ਜੀ ਇੰਡੀਆ ਹੈਜ਼ ਕਾਲਡ ਆਊਟ ਕੰਟਰੀਜ਼ ਹੂ ਪ੍ਰਮੋਟ ਕ੍ਰਾਸ ਬਾਰਡਰ ਟੈਰਰਿਜ਼ਮ। ਔਰ ਰਾਜਨਾਥ ਸਿੰਘ ਸੈਨਿਕ ਡੇ ਦੇ ਮੌਕੇ ਤੇ ਜਾਂਦਾ ਹੈ, ਉਹ ਕਹਿੰਦਾ ਜੀ ਪਾਕਿਸਤਾਨ ਆਕੂਪਾਈਡ ਕਸ਼ਮੀਰ ਜਿਹੜਾ ਹੈ ਇਹ ਤਾਂ ਕਰਾਊਨ ਹੈ ਇੰਡੀਆ ਦਾ ਔਰ ਇਹ ਅਸੀਂ ਵਾਪਸ ਲੈਣਾ। ਫਿਰ ਉਹ ਕਹਿੰਦੇ ਨੇ ਜੀ ਪਾਕਿਸਤਾਨ ਦੀ ਟੈਰੀਟਰੀ ਦੇ ਵਿੱਚ ਆਤੰਕੀ ਟੈਰਰਿਸਟ ਟ੍ਰੇਨਡ ਕੀਤੇ ਜਾਂਦੇ ਨੇ ਜਿਹੜੇ ਕਸ਼ਮੀਰ 'ਚ ਆ ਕੇ ਗੜਬੜ ਕਰ ਰਹੇ ਨੇ। ਹੁਣ ਇਸ ਦੇ ਉੱਤੇ ਹੀ ਰਾਜਨਾਥ ਸਿੰਘ ਦੇ ਬਿਆਨ ਤੋਂ ਬਾਅਦ ਇਹ ਐਕਸਟਰਨਲ ਅਫੇਅਰਸ ਮਿਨਿਸਟਰੀ ਇਹ ਕਹਿ ਰਹੀ ਹੈ ਕਿ ਜੀ ਇਹ ਜਿਹੜਾ ਪਾਕਿਸਤਾਨ ਆਕੂਪਾਈਡ ਕਸ਼ਮੀਰ ਇਜ਼ ਬੀਇੰਗ ਯੂਜ਼ਡ ਟੂ ਆਪਰੇਟ ਟੈਰਰਿਜ਼ਮ ਐਂਡ ਟੈਰਰਿਸਟ ਟ੍ਰੇਨਿੰਗ ਕੈਂਪਸ ਸਟਿਲ ਆਪਰੇਟ ਦੇਅਰ। ਹੁਣ ਇੱਕ ਪਾਸੇ ਤਾਂ ਇਹ ਪੂਰਾ ਫੁੱਲ ਸਕੇਲ ਉਹਨਾਂ ਨੇ ਖੋਲ੍ਹਿਆ ਹੋਇਆ, ਪਰ ਦੂਜੀ ਖਬਰ ਤੇ ਜਦੋਂ ਮੇਰੀ ਨਜ਼ਰ ਪਈ, ਹਾਲਾਂਕਿ ਉਹਦੇ ਐਂਡ 'ਚ ਉਹਨਾਂ ਨੇ ਆਪਣੇ ਆਪ ਨੂੰ ਡਿਸਐਸੋਸੀਏਟ ਕਰਨ ਦੀ ਕੋਸ਼ਿਸ਼ ਕੀਤੀ ਕਿ ਜੀ ਦਾ ਸਟੋਰੀ ਹੈਜ਼ ਕਮ ਫਰਮ ਅ ਸਿੰਡੀਕੇਟਡ ਫੀਡ and has not been edited by the Tribune staff। ਲੇਕਿਨ ਇਹ ਡੈਲੀਬਰੇਟ ਸਟੋਰੀਜ਼ ਇੰਡੀਅਨ ਮੀਡੀਆ 'ਚ ਪ੍ਰਮੋਟ ਕੀਤੀਆਂ ਜਾ ਰਹੀਆਂ ਵੀ ਬਲੋਚਿਸਤਾਨ 'ਚ ਵੈਸੇ ਗੜਬੜ ਕਰਵਾਈ ਹੋਈ ਹੈ। ਉਹਨਾਂ ਨੂੰ ਬਲੋਚਿਸਤਾਨ ਲਿਬਰੇਸ਼ਨ ਆਰਮੀ ਸੋ ਕਾਲਡ ਉਹਨੂੰ ਫਾਈਨੈਂਸ ਕਰਦੇ ਨੇ। ਖੈਬਰ ਪਖਤੂਨਖਵਾ 'ਚ ਫਰਦਰ ਦੀਆਂ ਤਿਆਰੀਆਂ ਨੇ ਜੋ ਤਹਿਰੀਕੇ ਤਾਲਿਬਾਨ ਪਾਕਿਸਤਾਨ ਰਾਹੀਂ ਜੋ ਉੱਥੇ ਬਿਠਾ ਕੇ ਦਹਿਸ਼ਤਗਰਦੀ ਕਰਾ ਰਹੇ ਨੇ। ਸਿੰਧ ਜਿਸ ਦੇ ਵਿੱਚ ਇੱਕ ਸਟੇਜ ਦੇ ਉੱਤੇ ਜਿਹੜਾ ਇਹਨਾਂ ਨੇ ਜੀਏ ਸਿੰਧ ਨਾਂ ਦੇ ਥੱਲੇ ਇੱਕ ਅੱਧੀ ਮੂਵਮੈਂਟ ਖੜੀ ਰੱਖੀ ਇਹਨਾਂ ਨੇ ਸ਼ੁਰੂ 'ਚ ਵੀ, ਪਰ ਹੁਣ ਜਿਸ ਲੈਵਲ ਦਾ ਇੱਕ ਵੱਡੀ ਉਹਦੀ ਪਿਕਚਰ ਹੈ, ਉਹਦੀ ਪ੍ਰੋਟੈਸਟ ਪਲਾਨ ਕੀਤਾ ਹੋਇਆ। ਔਰ ਇਹ ਖਬਰ ਹੈ ਪਾਕਿਸਤਾਨ JSMM ਜੀਏ ਸਿੰਧ ਮੁਤਾਹਿਦਾ ਮਹਾਜ਼, ਇਹ ਕੋਈ ਨਵੀਂ ਧਿਰ ਖੜੀ ਕਰ ਦਿੱਤੀ, organizes massive rally in Sindh demanding independence for ਸਿੰਧੂ ਦੇਸ਼। ਹੁਣ ਜਿਹੜਾ ਜੀਏ ਸਿੰਧ ਤੋਂ ਸਿੰਧੂ ਦੇਸ਼ ਬਣਾ ਦਿੱਤਾ ਹੈ ਔਰ ਉਹਨਾਂ ਨੇ ਕਿਹਾ ਜੀ ਕਿ ਇਹ ਜਿਹੜੀ ਜੀਏ ਸਿੰਧ ਮੁਤਾਹਿਦਾ ਮਹਾਜ਼ ਹੈ ਉਹਨੇ ਜਿਹੜੀ ਹੈ ਸੈਨ ਸਿੰਧ ਦੇ ਵਿੱਚ ਇੱਕ ਵੱਡੀ ਜਿਹੜੀ ਹੈ ਉਹ ਪ੍ਰੋਟੈਸਟ ਰੈਲੀ ਕੀਤੀ ਹੈ ਔਰ ਉਹਦੇ 'ਚ ਉਹਨਾਂ ਨੇ ਕਿਹਾ ਜੀ ਸਿੰਧੂ ਦੇਸ਼ ਜਿਹੜਾ ਉਹ ਇੰਡੀਪੈਂਡੈਂਟ ਨੇਸ਼ਨ ਸਿੰਧੀ ਲੋਕਾਂ ਦਾ ਬਣਾਇਆ ਜਾਏ। ਔਰ ਇਸ ਨੂੰ ਉਹਨਾਂ ਨੇ ਚੁਣਿਆ ਬਰਥ ਐਨੀਵਰਸਰੀ ਆਫ GM ਸੈਯਦ ਦਾ ਫਾਊਂਡਰ ਆਫ ਦਾ ਸਿੰਧੂ ਦੇਸ਼ ਮੂਵਮੈਂਟ, ਉਹਦੇ ਜਨਮ ਐਨੀਵਰਸਰੀ ਨੂੰ ਚੁਣਿਆ। ਔਰ ਉਹਨਾਂ ਨੇ ਕਿਹਾ ਜੀ ਅਸੀਂ ਗਲੋਬਲ ਲੈਵਲ ਦੇ ਉੱਤੇ ਮੰਗ ਕਰਦੇ ਹਾਂ, ਅਮਰੀਕਾ ਤੋਂ ਵੀ ਮੰਗ ਕਰਦੇ ਹਾਂ ਕਿ ਲਿਬਰੇਸ਼ਨ ਆਫ ਸਿੰਧੂ ਦੇਸ਼ ਅਲੋਂਗ ਵਿਦ ਅਦਰ ਹਿਸਟੋਰੀਕਲ ਨੇਸ਼ਨ ਸਾਨੂੰ ਪ੍ਰੋਟੈਕਸ਼ਨ ਦਿੱਤੀ ਜਾਏ, ਲਿਬਰੇਟ ਕਰਾਇਆ ਜਾਏ। ਔਰ ਇਹ ਕਿਉਂਕਿ ਪਾਕਿਸਤਾਨ ਇੱਕ ਫੈਨੇਟਿਕਲ ਰਿਲੀਜੀਅਸ ਸਟੇਟ ਹੈ, Pakistan is an unnatural and fanatic religious state, has enslaved historic nations including Sindhu Desh. Pakistan's conspiracy of religious extremism and terrorism will remain unchecked in the region। और अपील क्यों कर रहे हैं उन्होंने कहा जी असी इंटरनेशनल कम्युनिटी ਨੂੰ particularly the United States to take decisive action। We call on all overall nations of the world, particularly the United States, to immediately seize all financial and military assistance to Pakistan। ਹੁਣ ਇਹ ਦੁਸ਼ਮਣ ਤਾਂ ਇਸ ਲੈਵਲ ਤੱਕ ਡੀਲ ਕਰ ਰਿਹਾ ਤੇ ਜਿਹੜੇ ਸਾਡੇ ਵੀਰ ਨੇ ਚਲੋ ਉੱਥੇ ਤਾਂ ਕੀ ਕਰਦੇ ਹੋਣਗੇ, ਈਵਨ ਅਸੀਂ ਆਪਣੇ ਲਾਈਵ ਚੈਟ ਤੇ ਦੇਖ ਰਹੇ ਹਾਂ ਵੀ ਕਿਸ ਕਿਸਮ ਦੀ ਅਸੀਂ ਬਹਿਸ। ਸੋ ਇੱਕ ਭਰਾ ਦੇ ਨਾਤੇ ਹੀ ਭਰਾਓ ਤੁਹਾਨੂੰ ਇਹ ਅਸੀਂ ਸਲਾਹ ਹੀ ਦੇ ਸਕਦੇ ਹਾਂ ਕਿ ਸਿਰ ਜੋੜ ਕੇ ਬੈਠੋ। ਤੁਹਾਡੇ ਕੋਲ ਇੱਕ ਮੁਲਕ ਹੈ ਜਿਹਦੇ ਕੋਲ ਸਾਰੀਆਂ ਬਹੁਤ ਸਾਰੇ ਜਿਹੜੀ ਇਹ ਚੀਜ਼ਾਂ ਦੇ ਨਾਲ ਰੱਬ ਨੇ ਤੁਹਾਨੂੰ ਨਵਾਜਿਆ ਤੇ ਇਵੇਂ ਜਿਹੜਾ ਤਮਾਸ਼ਾ ਨਾ ਬਣਾਓ। ਅਦਰਵਾਈਜ਼
ਦੁਸ਼ਮਣ ਜੋ ਕਰ ਰਿਹਾ ਹੈ ਉਹ ਤੁਹਾਨੂੰ ਨਜ਼ਰ ਆ ਰਿਹਾ, ਉਹੀ ਕੁਝ ਸਿੰਧ ਦੇ ਵਿੱਚ ਵੀ ਇਹ ਕਰਨ ਜਾ ਰਹੇ ਨੇ ਜੋ ਇਹਨਾਂ ਨੇ ਬਲੋਚਿਸਤਾਨ ਔਰ ਇਹ ਤਹਿਰੀਕ ਤਾਲਿਬਾਨ ਪਾਕਿਸਤਾਨ ਰਾਹੀਂ ਕਰ ਰਹੇ ਨੇ। ਜੀ ਰਾਜ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਥਲੇ ਨੇ ਬ੍ਰੇਕ ਔਰ ਵਿਊਅਰਸ ਤੁਸੀਂ ਕਿਤਨੇ ਜਾਣਾ, ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ। ਸਿਗਨੇਚਰ ਟਰੱਕ ਸਰਵਿਸ ਰਾਊਟ 81 ਉੱਤੇ ਐਗਜ਼ਿਟ 235 ਤੇ ਟਰੱਕਰ ਵੀਰਾਂ ਲਈ 24 ਘੰਟੇ ਰੋਡ ਸਰਵਿਸ ਦੀ ਸੁਵਿਧਾ ਮੌਜੂਦ। ਹੈਵੀ ਡਿਊਟੀ ਰਿਪੇਅਰ, ਆਇਲ ਚੇਂਜ, ਪੁਰਾਣੇ ਅਤੇ ਨਵੇਂ ਟਾਇਰ, ਕੰਪਿਊਟਰ ਡਾਇਗਨੋਸਟਿਕ, DPF ਕਲੀਨਿੰਗ, ਬ੍ਰੇਕ ਸਰਵਿਸ ਜਾਂ ਰਸਤੇ ਵਿੱਚ ਆਈ ਹਰ ਤਰ੍ਹਾਂ ਦੀ ਰਿਪੇਅਰ ਪ੍ਰੋਫੈਸ਼ਨਲ ਟੀਮ ਵੱਲੋਂ ਕੀਤੀ ਜਾਂਦੀ ਹੈ। ਬ੍ਰੇਕਫਾਸਟ, ਲੰਚ ਅਤੇ ਡਿਨਰ ਲਈ ਪੰਜਾਬੀ ਢਾਬੇ ਦਾ ਆਨੰਦ ਵੀ ਮਾਣੋ। ਡਰਾਈਵਰ ਅਤੇ ਟਰੱਕ ਆਪਰੇਟਰ ਵੀਰ ਡਿਸਪੈਚ ਦੀ ਸਰਵਿਸ ਲਈ ਸਾਡੇ ਨਾਲ ਸੰਪਰਕ ਕਰਨ। ਸਿਗਨੇਚਰ ਟਰੱਕ ਸਰਵਿਸ 58 ਟ੍ਰਾਇਐਂਗਲ ਡਰਾਈਵ, ਵੇਅਰਸ ਕੇਵ, ਵਰਜੀਨੀਆ 24486। ਕੀ ਤੁਸੀਂ ਆਪਣੇ ਟੈਕਸਿਸ ਨੂੰ ਲੈ ਕੇ ਚਿੰਤਤ ਹੋ? ਤੁਸੀਂ ਆਪਣੀ ਕਮਾਈ ਲਈ ਮਿਹਨਤ ਕਰਦੇ ਹੋ, ਭਾਵੇਂ ਤੁਸੀਂ ਨੌਕਰੀ ਵਿੱਚ ਹੋਵੋ ਜਾਂ ਆਪਣਾ ਬਿਜ਼ਨਸ ਚਲਾਉਂਦੇ ਹੋ। ਜਦੋਂ ਟੈਕਸ ਭਰਨ ਦਾ ਸਮਾਂ ਆਉਂਦਾ ਤਾਂ ਤੁਹਾਨੂੰ ਇੱਕ ਭਰੋਸੇਯੋਗ ਟੈਕਸ ਅਕਾਊਂਟੈਂਟ ਦੀ ਲੋੜ ਹੈ ਜੋ ਟੈਕਸ ਬੈਲੈਂਸ ਦਾ ਤੁਹਾਡੇ ਪੱਖ ਵਿੱਚ ਜਾਣਾ ਯਕੀਨੀ ਬਣਾਵੇ। ਸਿਆਟਲ ਦੀ ਜਾਣੀ ਪਹਿਚਾਣੀ ਕੰਪਨੀ ਐਕੂਰੇਟ ਅਕਾਊਂਟੈਂਟਸ ਐਂਡ ਟੈਕਸਿਸ ਤੁਹਾਡੀ ਸੇਵਾ ਵਿੱਚ ਹਾਜ਼ਰ ਹੈ। ਅਸੀਂ ਹਰ ਤਰ੍ਹਾਂ ਦੇ ਟੈਕਸ ਭਰਨ ਵਿੱਚ ਤੁਹਾਡੀ ਮਦਦ ਕਰਾਂਗੇ। ਟੈਕਸ ਸੰਬੰਧੀ ਕਿਸੇ ਵੀ ਤਰ੍ਹਾਂ ਦੇ ਸਵਾਲ ਲਈ ਅੱਜ ਹੀ ਸਾਡੇ ਤੱਕ ਪਹੁੰਚ ਕਰੋ। ਐਕੂਰੇਟ ਅਕਾਊਂਟੈਂਟਸ ਐਂਡ ਟੈਕਸਿਸ। ਵਿਊਅਰਸ ਵੈਲਕਮ ਬੈਕ ਆਵਰ ਪ੍ਰੋਗਰਾਮ। ਸੋ ਵਿਊਅਰਸ ਗੱਲਬਾਤ ਕਰਨ ਜਾ ਰਹੇ ਹਾਂ ਐਂਡ ਵਾਲੇ ਸੈਕਸ਼ਨ ਦੇ ਵਿੱਚ ਕਿ ਮਾਹਿਰ ਹਲਕਿਆਂ ਵਿੱਚ ਇਹ ਚਰਚਾ ਹੈ ਕਿ ਪ੍ਰੈਜ਼ੀਡੈਂਟ ਟਰੰਪ ਬੰਗਲਾਦੇਸ਼ ਪ੍ਰਤੀ ਬਾਈਡਨ ਐਡਮਿਨਿਸਟ੍ਰੇਸ਼ਨ ਸੰਬੰਧੀ ਨੀਤੀ ਨੂੰ ਬਦਲਣਗੇ ਕਿਉਂਕਿ ਇਸ ਵੇਲੇ ਬੰਗਲਾਦੇਸ਼ ਦੇ ਮੁਖੀ ਮੁਹੰਮਦ ਯੂਨਸ ਨੂੰ ਉਹ ਪਸੰਦ ਨਹੀਂ ਕਰਦੇ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਔਰ ਨਾਲ ਜਿਹੜੇ ਤੁਹਾਡੇ ਲਾਈਵ ਮੈਸੇਜ ਨੇ ਉਹ ਵੀ ਸ਼ੇਅਰ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣਨ ਲਈ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ ਸਾਡੇ ਸਾਊਥ ਏਸ਼ੀਆ ਦੇ ਹਲਕਿਆਂ 'ਚ ਇਹ ਕਿਆਸ ਰਾਈਆਂ ਤਾਂ ਨੇ ਕਿਉਂਕਿ ਟਰੰਪ ਦੀ ਨੀਤੀ ਮਿਡਲ ਈਸਟ ਪ੍ਰਤੀ ਕੀ ਹੋਏਗੀ, ਯੂਕਰੇਨ ਪ੍ਰਤੀ ਕੀ ਹੋਏਗੀ ਔਰ ਇਸ ਤੋਂ ਇਲਾਵਾ ਨੈਟੋ ਜਾਂ ਗ੍ਰੀਨਲੈਂਡ ਜਾਂ ਕੈਨੇਡਾ ਪ੍ਰਤੀ ਕੀ ਹੋਏਗੀ, ਇਹ ਇੰਡੀਕੇਸ਼ਨਸ ਤਾਂ ਆਈਆਂ। ਲੇਕਿਨ ਸਾਊਥ ਏਸ਼ੀਆ ਦੇ ਕਿਸੇ ਵੀ ਮੁੱਦੇ ਦੇ ਉੱਤੇ ਟਰੰਪ ਦੀ ਕੋਈ ਲਾਈਨ ਨਹੀਂ ਆਈ। ਹਾਂ, ਜਦੋਂ ਕੈਂਪੇਨ ਚੱਲ ਰਿਹਾ ਸੀ ਔਰ ਹਿੰਦੂ ਤਵੀਆਂ ਨੇ ਪੈਸੇ ਪੂਸੇ ਵੀ ਇਕੱਠੇ ਕਰਕੇ ਦਿੱਤੇ, ਉਹਨਾਂ ਜ਼ਮਾਨਿਆਂ 'ਚ ਕਦੀ ਜਿਹੜੀ ਟਵੀਟ ਹੈ ਉਹ ਟਰੰਪ ਦੀ ਸੀ ਬੰਗਲਾਦੇਸ਼ ਨੂੰ ਲੈ ਕੇ ਕਿ ਜੀ ਉੱਥੇ ਮਾਈਨੋਰਟੀਜ਼ ਦੇ ਨਾਲ ਜਿਹੜਾ ਹੈ ਉਹ ਉਦੋਂ ਜੇ ਬਣਿਆ ਨਹੀਂ ਸੀ ਪ੍ਰੈਜ਼ੀਡੈਂਟ, ਕੈਂਪੇਨ ਹੀ ਸੀ ਕਿ ਵੀ ਧੱਕਾ ਹੋ ਰਿਹਾ ਔਰ ਜੇ ਮੈਂ ਪ੍ਰੈਜ਼ੀਡੈਂਟ ਬਣਿਆ ਮੈਂ ਹਿੰਦੂਆਂ, ਈਸਾਈਆਂ, ਦੂਜਿਆਂ ਸਭ ਨੂੰ ਸੁਰੱਖਿਅਤ ਕਰਾਂਗਾ। ਸੋ ਉਦੋਂ ਇਹ ਇੱਕ ਜਿਹੜੀ ਹੈ ਕਿਆਸਰਾਈ ਵਾਲੀ ਗੱਲ ਸੀ ਕਿ ਵੀ ਕੀ ਬੰਗਲਾਦੇਸ਼ ਪ੍ਰਤੀ, ਕਿਉਂਕਿ ਇਸ ਦਾ ਕੋਈ ਸ਼ੱਕ ਨਹੀਂ ਇੰਡੀਆ ਦੇ ਹੈਂਡਲ ਤੋਂ, ਉਹਨਾਂ ਦੇ BJP ਦੇ ਆਫੀਸ਼ੀਅਲ ਹੈਂਡਲ ਤੋਂ ਵੀ ਔਰ ਬਾਕੀਆਂ ਤੋਂ ਵੀ ਹੋਇਆ ਕਿ ਜੋ ਬੰਗਲਾਦੇਸ਼ ਦੇ ਵਿੱਚ ਰਿਜੀਮ ਚੇਂਜ ਹੋਈ ਹੈ, ਸ਼ੇਖ ਹਸੀਨਾ ਨੂੰ ਉੱਥੋਂ ਕੱਢਣਾ ਔਰ ਮੁਹੰਮਦ ਯੂਨਸ ਨੋਬਲ laureate ਜਿਹੜੇ ਜਾਰਜ ਸੋਰਸ ਦੇ ਵੀ ਨੇੜੇ, ਹਿਲਰੀ ਕਲਿੰਟਨ ਦੇ ਵੀ ਨੇੜੇ, ਕਲਿੰਟਨ ਫਾਊਂਡੇਸ਼ਨ 'ਚ ਉਹਨਾਂ ਨੂੰ ਹੱਕ ਕਰਦੇ ਦੇਖਿਆ ਗਿਆ ਕਿ ਭਾਈ ਉਹ ਕਿਵੇਂ ਫਰੀਕੁਐਂਟ ਨੇ ਕਿ ਵੀ ਇਹ ਸਾਰਾ ਔਰ ਜਿਵੇਂ ਉਹਨਾਂ ਨੂੰ ਉੱਥੇ ਸਥਾਪਿਤ ਕੀਤਾ ਗਿਆ ਔਰ ਜਦੋਂ ਉਹ ਟੇਕਿੰਗ ਹੋਈ ਅਮਰੀਕਨ ਐਮਬੈਸੀ ਔਰ ਈਵਨ ਉਹਨਾਂ ਦੇ ਹਾਇਰ ਅਫੀਸ਼ੀਅਲ ਵੀ ਪਹੁੰਚੇ। ਸੋ ਇੰਡੀਆ ਨੇ ਤਾਂ ਉਹਨੂੰ ਕੂ ਬਾਈ ਅਮਰੀਕਾ ਕਿਹਾ ਹੈ, ਜਿਹੜਾ ਮੋਸਟਲੀ ਇਹ ਠੀਕ ਗੱਲ। ਔਰ ਅਹੁਦੇ ਤੋਂ ਹਟਾਉਣ ਤੋਂ 2-3 ਹਫ਼ਤੇ ਪਹਿਲਾਂ ਸ਼ੇਖ ਹਸੀਨਾ ਨੇ ਇੱਕ ਇੰਟਰਵਿਊ 'ਚ ਕਿਹਾ ਸੀ ਕਿ ਇੱਕ ਵੱਡਾ ਮੁਲਕ ਮੇਰੇ ਤੇ ਦਬਾਅ ਬਣਾ ਰਿਹਾ ਕਿ ਮੈਂ ਫਲਾਂ ਏਰੀਆ ਉਹਨੂੰ ਦਿਆਂ, ਪਰ ਨਾਲ ਹੀ ਉਹਨੇ ਕਿਹਾ ਕਿ ਜੀ ਉਹ ਇੱਕ ਨਾਰਥ ਈਸਟ ਦੇ ਵਿੱਚ ਕ੍ਰਿਸਚੀਅਨ ਮੁਲਕ ਬਣਾਉਣਾ ਚਾਹੁੰਦੇ ਨੇ ਜਿਹਦੇ 'ਚ ਬੰਗਲਾਦੇਸ਼ ਦਾ ਚਿਟਾਗੋਂਗ ਦੇ ਨਾਲ ਲੱਗਦਾ ਇਲਾਕਾ, ਮਿਆਂਮਾਰ ਔਰ ਮਨੀਪੁਰ, ਇਹ ਸਾਰੇ ਨਹੀਂ ਸ਼ਾਮਲ। ਸੋ ਕਿਉਂਕਿ ਇਹ ਸਟੇਟਮੈਂਟ ਆਈ ਉਦੋਂ ਅਜੇ ਕੋਈ ਇਹ ਨਹੀਂ ਸੀ ਵੀ ਉਹਨੂੰ ਹਟਾ ਦਿੱਤਾ ਗਿਆ, ਹਟਾਉਣ ਤੋਂ ਪਹਿਲਾਂ ਦੀ ਗੱਲ ਹੈ। ਸੋ ਜ਼ਾਹਰ ਹੈ ਕਿ ਵੀ ਜੋ ਵੀ ਉੱਥੇ ਬੰਗਲਾਦੇਸ਼ 'ਚ ਹੋਇਆ ਔਰ ਅਫੀਸ਼ੀਅਲ ਲੈਵਲ ਤੇ ਨਾ ਸਟੇਟ ਡਿਪਾਰਟਮੈਂਟ ਨਾ ਕਿਸੇ ਨੇ ਵੀ ਕੋਈ ਜਿਹੜਾ ਰੌਲਾ ਇੰਡੀਆ ਨੇ ਪਾਇਆ ਕਿ ਜੀ ਹਿੰਦੂਆਂ ਦੇ ਨਾਲ ਇਹ ਹੋ ਰਿਹਾ, ਇੰਨੇ ਅਟੈਕ ਹੋ ਰਹੇ ਨੇ, ਹਿੰਦੂਆਂ ਨੂੰ ਟਾਰਗੇਟ ਬੰਗਲਾਦੇਸ਼, ਦੂਜੇ ਅਮਰੀਕਾ ਨੇ ਕੋਈ ਇਸ ਦੇ ਉੱਤੇ ਕਾਮੈਂਟ ਨਹੀਂ ਕੀਤਾ। ਸੋ ਉਸ ਤੋਂ ਵੀ ਇਹ ਲੱਗਦਾ ਸੀ ਕਿ ਵੀ ਪੂਰੇ ਪ੍ਰੋਟੈਕਟਿਵ ਨੇ ਔਰ
ਬੰਗਲਾਦੇਸ਼ ਦਾ ਜਿਹੜਾ ਸਾਰਾ ਪ੍ਰੋਜੈਕਟ ਅਮਰੀਕਾ ਨੇ ਚੀਨ ਦੇ ਸਿਰ ਤੇ ਵੀ ਬੈਠ ਗਏ ਔਰ ਇਸ ਦੇ ਨਾਲ ਈਵਨ ਇੰਡੀਆ ਦੀ ਜਿਹੜੀ ਹੈਜਮਨੀ ਸੀ ਉਸ ਨੂੰ ਵੀ ਉਹਨਾਂ ਨੇ ਤੋੜ ਦਿੱਤਾ ਹੈ। ਅੱਛਾ, ਹੁਣ ਕਿਉਂਕਿ ਟਰੰਪ ਨੂੰ ਲੈ ਕੇ ਜਿਵੇਂ ਪਾਕਿਸਤਾਨ ਦੇ ਹਵਾਲੇ ਨਾਲ ਵੀ ਬਹੁਤ ਸਾਰੇ ਜਿਹੜੇ ਪਾਕਿਸਤਾਨ ਤਹਿਰੀਕੇ ਇਨਸਾਫ ਦੇ ਨੇ ਮੈਂਬਰ ਜਾਂ ਉਹਨਾਂ ਦੇ ਕੁਝ ਜਿਹੜੇ ਬਾਹਰ ਹਮਾਇਤੀ ਯੂਟਿਊਬਰ ਨੇ ਉਹਨਾਂ ਨੇ ਵੀ ਇਸ ਗੱਲ ਦੇ ਉੱਤੇ ਹੋਪ ਰੱਖੀ ਹੋਈ ਹੈ, ਹੁਣ ਵੀ ਹੈ ਕਿ ਵੀ ਪ੍ਰੈਜ਼ੀਡੈਂਟ ਟਰੰਪ ਦੇ ਆਉਣ ਨਾਲ ਜਿਹੜੇ ਇਮਰਾਨ ਖਾਨ ਦੀ ਰਿਹਾਈ ਔਰ ਜਿਹੜਾ ਸਿਸਟਮ ਦੇ ਵਿੱਚ ਤਬਦੀਲੀ, ਜਿਹੜਾ ਉਹਨਾਂ ਨੇ ਇੱਕ ਅੱਧਾ ਨੋਮੀਨੀ ਕੀਤਾ ਉਸਨੇ 1-2 ਟਵੀਟਸ ਕੀਤੀਆਂ ਵੀ ਇਸ ਕਿਸਮ ਦੀਆਂ, ਲੇਕਿਨ ਫਿਰ ਇਹ ਆਇਆ ਕਿ ਵੀ ਟਰੰਪ ਨੇ ਸਭ ਨੂੰ ਕਿਹਾ ਵੀ ਪਹਿਲਾਂ ਆਪਣੀ ਕਨਫਰਮੇਸ਼ਨ ਹੋ ਲੈਣ ਦਿਓ ਫਿਰ। ਸੋ ਪਾਕਿਸਤਾਨ 'ਚ ਵੀ ਇਹ ਜ਼ਰੂਰ ਉਹਨਾਂ ਦੀ ਜਿਹੜਾ ਸਿਸਟਮ ਦੇ ਵਿੱਚ ਇਸ ਗੱਲ ਨੂੰ ਲੈ ਕੇ ਹੈ ਕਿ ਵੀ ਅਮਰੀਕਾ ਜਾਂ ਟਰੰਪ ਦੀ ਨੀਤੀ ਪਾਕਿਸਤਾਨ ਪ੍ਰਤੀ ਕੀ ਹੋਏਗੀ ਐਗਜ਼ਿਸਟਿੰਗ। ਲੇਕਿਨ ਬੰਗਲਾਦੇਸ਼ ਪ੍ਰਤੀ ਜਿਹੜਾ ਹੁਣ ਇੱਕ ਜਿਹੜਾ ਉਹਨਾਂ ਦਾ ਸ਼ੇਖ ਹਸੀਨਾ ਦੀ ਹਕੂਮਤ ਦੇ ਵੇਲੇ ਪ੍ਰੋਮੀਨੈਂਟ ਮਿਨਿਸਟਰ ਰਿਹਾ, ਉਹਦੇ ਨਾਲ ਇੱਕ ਇੰਟਰਵਿਊ ਜਿਹੜਾ ਉਹ ਛਾਇਆ ਹੋਇਆ ਤੇ ਉਹਦੇ 'ਚ ਉਹਨੇ ਇਹਦੀ ਹੈਡਲਾਈਨ ਇਹ ਲਾਈ ਹੈ, ਫਿਊਚਰ ਆਫ ਬੰਗਲਾਦੇਸ਼ ਡਿਪੈਂਡਸ ਔਨ ਟਰੰਪਸ ਐਟੀਟਿਊਡ ਟੁਵਰਡਸ ਮੁਹੰਮਦ ਯੂਨਸ ਲੈਡ ਇੰਟਰਿਮ ਗਵਰਨਮੈਂਟ ਫਾਰਮਰ ਅਵਾਮੀ ਲੀਗ ਮਿਨਿਸਟਰ। ਇਹ ਸ਼ੇਖ ਹਸੀਨਾ ਦਾ ਪ੍ਰੋਮੀਨੈਂਟ ਮਿਨਿਸਟਰ ਸੀ, ਇਹ ਡਾਇਲੌਗ ਵੀ ਕਰਦਾ ਸੀ। ਅੱਛਾ, ਉਹਨੇ ਕਿਹਾ ਵੀ ਇਹ ਫਿਊਚਰ ਕੀ ਹੈ ਬੰਗਲਾਦੇਸ਼ ਦਾ, ਵੀ ਟਰੰਪ ਮੁਹੰਮਦ ਯੂਨਸ ਨੂੰ ਕਿਵੇਂ ਲੈਂਦਾ। ਫਿਰ ਇਹਦੇ 'ਚ ਉਹਨੇ ਇਹ ਕਹਿਣ ਦਾ ਯਤਨ ਕੀਤਾ ਹੈ ਕਿ ਵੀ ਇਹ ਜਿਹੜਾ ਡਾਕਟਰ ਯੂਨਸ ਨੇ ਤਾਂ ਹਿਲਰੀ ਕਲਿੰਟਨ ਦੀ ਪ੍ਰੈਜ਼ੀਡੈਂਸ਼ੀਅਲ ਕੈਂਪੇਨ ਦੇ ਵੇਲੇ ਜਿਹੜਾ ਉਹ ਬਹੁਤ ਖੁੱਲ੍ਹ ਕੇ ਹਿਲਰੀ ਕਲਿੰਟਨ ਦੀ ਮਦਦ ਕੀਤੀ ਸੀ ਔਰ ਜਦੋਂ ਟਰੰਪ ਬਣ ਗਿਆ ਤੇ ਇਹਨੇ ਪਹਿਲੀ ਟਰਮ ਵੇਲੇ ਡੋਨਲਡ ਟਰੰਪ ਦੇ ਉਹਨੂੰ ਕਿਹਾ ਸੀ ਵੀ ਹੀ ਇਜ਼ ਐਨ ਐਕਲਿਪਸ, ਸੂਰਜ ਗ੍ਰਹਿਣ ਲੱਗ ਗਿਆ ਜਾਂ ਸੂਰਜ ਨੂੰ ਗ੍ਰਹਿਣ ਲੱਗ ਗਿਆ ਕਿ ਵੀ ਅਮਰੀਕਾ ਨੂੰ ਗ੍ਰਹਿਣ ਲੱਗ ਗਿਆ। ਉਹਨਾਂ ਨੇ ਕਿਹਾ ਵੀ ਗਿਵਨ ਦਿਸ ਐਜ਼ ਹਿਜ਼ ਓਪੀਨੀਅਨ ਅਬਾਊਟ ਡੋਨਲਡ ਟਰੰਪ I am sure there will be some repercussions for interim government after President Trump is sworn in office on 20th January। Mr. Chaudhary है ਜਿਹੜਾ ਮਿਨਿਸਟਰ ਇਹਨੇ ਸਰਵ ਕੀਤਾ ਹੈ ਔਰ 3rd ਸਟਿੰਟ ਜਦੋਂ ਸ਼ੇਖ ਹਸੀਨਾ ਦੇ ਨਾਲ ਵੀ ਇਹ ਰਿਹਾ, ਉਹਦਾ ਕਹਿਣਾ ਵੀ ਜੇ ਉਹਨੂੰ ਗ੍ਰਹਿਣ ਕਿਹਾ ਹੋਇਆ ਹੈ ਔਰ ਉਸ ਦੀ ਜਿਹੜੀ ਲਾਇਲਟੀ ਜਾਂ ਦੂਜੀ ਰਹੀ ਹੈ, ਸੋ ਹੋ ਸਕਦਾ ਹੈ ਟਰੰਪ ਮੁਹੰਮਦ ਯੂਨਸ ਦੀ ਹਕੂਮਤ ਦੇ ਪ੍ਰਤੀ ਡਿਫਰੈਂਟ ਲਾਈਨ ਲੈ। ਇਹ ਉਹਨਾਂ ਦਾ ਆਪਣੀ ਹੁਣ 5 ਮਹੀਨੇ ਤਾਂ ਹੋ ਗਏ ਇਸ ਹਕੂਮਤ ਨੂੰ ਔਰ ਉਹਨਾਂ ਨੇ ਆਪਣਾ ਪੂਰੀ ਚੂੜੀਆਂ ਕੱਸੀਆਂ ਨੇ ਉਹਦੀ ਸ਼ੇਖ ਹਸੀਨਾ ਦੀਆਂ। ਅਸੀਂ ਦੇਖਦੇ ਹਾਂ ਕਿ ਬੰਗਲਾਦੇਸ਼ ਫਾਈਲਸ ਗ੍ਰੈਫਟ ਕੇਸਿਸ ਅਗੇਂਸਟ ਸ਼ੇਖ ਹਸੀਨਾਜ਼ ਫੈਮਿਲੀ। ਹੁਣ ਜਿਹੜੀ ਉਹਦੀ ਭਤੀਜੀ ਸੀ ਲੇਬਰ ਗਵਰਨਮੈਂਟ 'ਚ ਮਿਸਟਰ ਸਟਾਮਰ ਦੀ, ਉਹਨੇ ਵੀ ਰਿਜ਼ਾਈਨ ਕੀਤਾ ਔਰ ਇਹ ਪੂਰੀ ਡੀਟੇਲ ਖਬਰ ਹੈ ਕਿ ਵੀ ਉਹਨਾਂ ਨੇ ਸ਼ੇਖ ਹਸੀਨਾ ਤੋਂ ਉਹਦੀ ਫੈਮਿਲੀ, ਜਿਸ ਦੇ ਵਿੱਚ ਉਹਦੀ ਆਪਣੀ ਡਾਟਰ ਹੈ ਜਿਹੜੀ ਸੀਨੀਅਰ ਵਰਲਡ ਹੈਲਥ ਆਰਗੇਨਾਈਜੇਸ਼ਨ ਦੇ ਵਿੱਚ ਵੱਡੀ ਅਫੀਸ਼ੀਅਲ ਲੱਗੀ ਹੋਈ ਡਾਟਰ ਹੈ ਸਾਇਮਾ ਵਜ਼ਤ, ਦਾ ਵਰਲਡ ਹੈਲਥ ਆਰਗੇਨਾਈਜੇਸ਼ਨ ਸਾਊਥ ਏਸ਼ੀਆ ਚੀਫ, ਉਹਨੂੰ ਵੀ ਉਹਨਾਂ ਨੇ ਇਹਨਾਂ ਦੇ ਉੱਤੇ ਜਿਹੜੇ ਨੇ ਉਹ ਲੱਖਾਂ ਡਾਲਰ ਜਿਹੜੇ ਗਾਇਬ ਕਰਨ ਦੇ ਕਿ ਰੀਅਲ ਏਸਟੇਟ ਕੀ ਕੀਤਾ ਕੀ ਨਹੀਂ ਕੀਤਾ ਔਰ ਸਾਰਿਆਂ ਦੇ ਨਾਂ ਨੇ ਕਿ ਟੱਬਰਾਂ ਦੇ ਕੀ ਨੇ। ਔਰ ਇਸ ਸਾਰੇ ਦੇ ਚੱਲਦਿਆਂ ਇਹ ਹੁਣ ਇੰਟਰਸਟਿੰਗ ਹੋਏਗਾ। ਸਾਡੀ ਦਿਲਚਸਪੀ ਹੈ ਸਿੱਖ ਫੈਕਟਰ ਦੇ ਐਂਗਲ ਤੋਂ ਵੀ ਕਿ ਵੀ ਇੰਡੀਆ ਪ੍ਰਤੀ ਟਰੰਪ ਐਡਮਿਨਿਸਟ੍ਰੇਸ਼ਨ ਕਿਵੇਂ ਲੈਂਦਾ, ਪਰ ਬੰਗਲਾਦੇਸ਼ ਦਾ ਐਂਗਲ ਅਸੀਂ ਕਿਉਂਕਿ ਡਿਸਕਸ ਨਹੀਂ ਸੀ ਕੀਤਾ ਔਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਮੁਹੰਮਦ ਯੂਨਸ ਨੂੰ ਫੁੱਲੀ ਡੈਮੋਕ੍ਰੇਟਾਂ ਦੀ ਤਾਂ ਹਮਾਇਤ ਸੀ ਔਰ ਇੰਸਟਾਲ ਵੀ ਉਹਨਾਂ ਨੇ ਕੀਤਾ ਕਿ ਜੇ ਤਾਂ ਟਰੰਪ ਦਾ ਪ੍ਰੋ ਇੰਡੀਆ ਪੋਸਚਰ ਹੋਣਾ ਸ਼ੁਰੂ ਹੋਇਆ ਕਿਸੇ ਮੁੱਦੇ ਤੇ, ਫਿਰ ਹੋ ਸਕਦਾ ਬੰਗਲਾਦੇਸ਼ ਦੇ ਮੁੱਦੇ ਦੇ ਉੱਤੇ ਵੀ ਇੰਡੀਅਨ ਪੋਜੀਸ਼ਨ ਜਿਹੜੀ ਇੰਡੀਆ ਇਸ ਵੇਲੇ ਬਹੁਤ ਸਕੇਅਰਡ ਹੈ ਬੰਗਲਾਦੇਸ਼ ਤੋਂ, ਕਿਉਂਕਿ ਉਹਨਾਂ ਨੇ ਜਿਵੇਂ ਅਸੀਂ ਡਿਸਕਸ ਵੀ ਕੀਤਾ ਸੀ ਉਹ ਤਾਂ ਕੁਛ ਵੀ ਕਰਨ ਨੂੰ ਤਿਆਰ ਹੋ, ਪਰ ਹੁਣ ਅਮਰੀਕਾ ਦੀ ਅੱਖ ਹੋਏਗੀ ਕਿ ਟਰੰਪ ਕਿਵੇਂ ਲੈਂਦਾ। ਪਰ ਜਿਵੇਂ ਮੇਰਾ ਆਪਣਾ ਇਹ ਕਹਿਣਾ ਹੈ, ਬਹੁਤ ਵਾਰ ਅਸੀਂ ਅੱਗੇ ਵੀ ਕਿਹਾ, ਮੀਨ ਦਾ ਐਂਡ ਆਫ ਦਾ ਡੇ ਕਈ ਵਾਰੀ ਪਰਸਨਲ ਵੈਂਡੇਟਾ ਮੈਟਰ ਕਰਦਾ ਹੈ ਕੌਣ ਕਿਹਦੇ ਬਾਰੇ ਕੀ ਹੈ, ਲੇਕਿਨ ਇਨ ਦਾ ਐਂਡ ਨੈਸ਼ਨਲ ਇੰਟਰਸਟ ਹੁੰਦਾ ਹੈ। ਤੇ ਜੇ ਅਮਰੀਕਾ 'ਚ ਪੈਂਟਾਗਨ ਨੇ ਜਾਂ ਡੀਪ ਸਟੇਟ ਨੇ ਪਲਾਨ ਕਰਕੇ ਬੰਗਲਾਦੇਸ਼ ਦੇ ਵਿੱਚ ਇੰਨੀ ਵੱਡੀ ਤਬਦੀਲੀ ਕਰਵਾਈ ਹੈ ਤੇ ਟਰੰਪ ਨੂੰ ਮੁਹੰਮਦ ਯੂਨਸ ਪਸੰਦ ਨਹੀਂ ਹੈ ਜਾਂ ਮੁਹੰਮਦ ਯੂਨਸ ਨੂੰ ਟਰੰਪ ਪਸੰਦ ਨਹੀਂ ਹੈ, ਇਹਦੇ ਥੱਲੇ ਨੇਸ਼ਨ ਦੀਆਂ ਨੀਤੀਆਂ ਨਹੀਂ ਬਣਦੀਆਂ। ਉਹਦੇ 'ਚ ਡਿਸਪਲੇਸ਼ਰ ਤਾਂ ਹੋ ਸਕਦਾ ਹੈ। ਹੁਣ ਡਿਸਪਲੇਸ਼ਰ ਤਾਂ ਤੁਸੀਂ ਜ਼ਾਹਰ ਕਰਦੇ ਹੋ ਜੇ ਟਰੰਪ ਨੇ, ਜੇ ਉਹਨੂੰ ਜਸਟਿਨ ਟਰੂਡੋ ਪਸੰਦ ਨਹੀਂ ਸੀ ਕਿਉਂਕਿ ਪਹਿਲੀ ਟਰਮ ਵੇਲੇ ਜਸਟਿਨ ਟਰੂਡੋ ਨੇ ਬਹੁਤਾ ਇਹਨੂੰ ਘਾਹ ਨਹੀਂ ਸੀ ਪਾਇਆ ਤੇ ਉਹਨੇ ਟਰੂਡੋ ਨੂੰ
ਅਪਮਾਨਿਤ ਕੀਤਾ। ਇਹ ਕਿਹਾ ਕਿ ਜੀ ਕੈਨੇਡਾ ਸੂਬਾ ਬਣ ਜਾਏ ਅਮਰੀਕਾ ਦਾ, ਇਹ ਵੀ ਕਿਹਾ ਵੀ ਇਹ ਉਹਨੂੰ ਗਵਰਨਰ ਕਰਕੇ ਐਡਰੈਸ ਕੀਤਾ। ਹੁਣ ਜਸਟਿਨ ਟਰੂਡੋ ਨੇ ਵੀ ਆਪਣਾ ਹੁਣ ਨੂੰ ਸੱਦਿਆ ਹੋਇਆ ਕੈਨੇਡਾ ਦੇ ਪ੍ਰਾਈਮ ਮਿਨਿਸਟਰ ਨੂੰ ਸਹੁੰ ਚੁੱਕ ਸਮਾਗਮ ਤੇ, ਉਹਨੇ ਕਿਹਾ ਮੈਂ ਨਹੀਂ ਆਂਦਾ। ਸੋ ਮਤਲਬ ਇਹ ਹੈ ਵੀ ਇਸ ਲੈਵਲ ਤੇ ਤਾਂ ਚੱਲ ਜਾਂਦਾ ਹੈ ਕਿ ਵੀ ਤੁਸੀਂ ਉਹਨੂੰ 2-3 ਟਵੀਟ ਕਰਕੇ ਕੈਨੇਡਾ ਨੂੰ ਵਾਰ-ਵਾਰ ਅਮਰੀਕਾ ਦਾ ਜਿਹੜਾ 51ਵਾਂ ਸੂਬਾ ਕਿਹਾ ਜਾਂ ਉਹਨੂੰ ਤੁਸੀਂ ਗਵਰਨਰ ਲਿਖਿਆ, ਤਾਂ ਉਹਨੇ ਵੀ ਕਿਹਾ ਵੀ ਤੂੰ ਆਪਣੇ ਘਰ ਹੋਏਗਾ, ਇੱਥੇ ਨੇ ਮੈਂ ਨਹੀਂ ਆਉਂਦਾ ਤੇਰੇ ਸਾਰੇ ਤੇ। ਸੋ ਇੰਨਾ ਕੁ ਚੱਲ ਜਾਂਦਾ ਹੈ, ਲੇਕਿਨ ਨੈਸ਼ਨਲ ਇੰਟਰਸਟ ਵੱਡੇ ਪੈਮਾਨੇ ਤੇ ਨਹੀਂ ਬਦਲਦੇ। ਜੀ ਡਾਕਟਰ ਸਾਹਿਬ, ਤੁਹਾਨੂੰ ਬਹੁਤ ਸ਼ੁਕਰੀਆ। ਸੋ ਹੁਣ ਆਪਾਂ ਆਪਣੇ ਜਿਹੜੇ ਵਿਊਅਰਸ ਮੈਸੇਜ ਨੇ ਉਹ ਲੈਣ ਜਾ ਰਹੇ ਹਾਂ। ਸਭ ਦਾ ਬਹੁਤ ਸ਼ੁਕਰੀਆ ਅਦਾ ਕਰਦੇ ਹਾਂ। ਬਲਜੀਤ ਵਰੈਦ ਜੀ ਸਾਡੇ ਪਹਿਲੇ ਵਿਊਅਰ ਨੇ, ਔਰ ਆਲ ਅਬਾਊਟ ਟਰੂਥ ਐਂਡ ਸਿੱਖਿਜ਼ਮ ਜੀ ਫਤਿਹ ਬੁਲਾਉਂਦੇ ਨੇ, ਧਰਮ ਸਿੰਘ ਜੀ, ਇੰਦਰਜੀਤ ਸਿੰਘ ਸੰਧੂ ਜੀ, ਸੋਨਮਲ ਜੀ, ਫਿਰ ਇਸੇ ਤਰ੍ਹਾਂ ਗੁਰਵਿੰਦਰ ਮਾਨ ਜੀ, ਜਗਿੰਦਰ ਸਿੰਘ ਜੀ, ਪ੍ਰਤਪਾਲ ਸਿੰਘ ਚੈਨਾ ਜੀ, ਇਹ ਵੀ ਸਾਡੀ ਚੜ੍ਹਦੀ ਕਲਾ ਲੋਚਦੇ ਨੇ, ਫਤਿਹ ਬੁਲਾਉਂਦੇ ਨੇ। ਹਾਂਜੀ, ਔਰ ਇਸੇ ਤਰ੍ਹਾਂ ਇਹ ਵੀ ਸਾਡੇ ਪੁਰਾਣੇ ਵਿਊਅਰ ਨੇ ਰੈਗੂਲਰ, ਬਹੁਤ ਬਹੁਤ ਸ਼ੁਕਰੀਆ ਚੀਨਾ ਸਾਹਿਬ। ਬਿਲਕੁਲ। ਸੋ ਇਸੇ ਤਰ੍ਹਾਂ ਡਾਕਟਰ ਪਰਮਜੀਤ ਸਮਰਾ ਜੀ ਵੀ ਸਾਨੂੰ ਫਤਿਹ ਬੁਲਾਉਂਦੇ ਨੇ। ਹਾਂ, ਡਾਕਟਰ ਪਰਮਜੀਤ ਸਿੰਘ ਹੋਰਾਂ ਨੇ ਤਾਂ ਸਗੋਂ ਆਪਣੇ ਕੱਲ ਦੇ ਇੱਕ ਕਮੈਂਟ ਦੇ ਵਿੱਚ ਪੂਰਾ ਬਾਦਲ ਦਾ ਜਿਹੜਾ ਉਹ ਕੱਚਾ ਚਿੱਠਾ ਫੋਲਿਆ ਹੋਇਆ ਸੀ ਕਿ ਇਸ ਜ਼ਮਾਨੇ ਤੋਂ ਬਾਦਲਾਂ ਨੇ ਕੀ ਕੀ ਨੁਕਸਾਨ ਕੀਤਾ ਹੈ ਸਿੱਖਾਂ ਦਾ। ਬਹੁਤ ਬਹੁਤ ਸ਼ੁਕਰੀਆ ਡਾਕਟਰ ਸਾਹਿਬ। ਕੁਲਦੀਪ ਕੌਰ ਜੀ, ਔਰ ਇਸੇ ਤਰ੍ਹਾਂ ਗੁਰਚਰਨ ਸਿੰਘ ਜੀ, ਫਿਰ ਇਸੇ ਤਰ੍ਹਾਂ ਹਾਂਜੀ ਮੁਹੰਮਦ ਜੋਨਸ ਜੀ ਹੋਰਾਂ ਦੇ ਮੁਹੰਮਦ ਜਾਕੂਬ ਜੀ ਹੋਰਾਂ ਦੇ ਕਾਫੀ ਸਾਰੇ ਮੈਸੇਜ ਨੇ, ਉਹਨਾਂ ਦਾ ਆਪਾਂ ਸ਼ੁਕਰੀਆ ਅਦਾ ਕਰਦੇ ਹਾਂ। ਔਰ ਉਹਨਾਂ ਨੇ ਪਾਕਿਸਤਾਨ ਦੇ ਸਿਆਸਤ ਬਾਰੇ ਜਿਹੜੀ ਉਹਨਾਂ ਨੇ ਗੱਲਬਾਤ ਕੀਤੀ, ਕਾਮੈਂਟ ਕੀਤੇ ਹੈ। ਹਾਂਜੀ, ਤਾਂ ਉਹਨਾਂ ਬਾਰੇ ਆਪਾਂ ਕੋਈ ਟਿੱਪਣੀ ਨਹੀਂ ਕਰਾਂਗੇ। ਔਰ ਸੁਖਜੀਵਨ ਬੱਚੂ ਜੀ, ਔਰ ਇਸੇ ਤਰ੍ਹਾਂ ਫਿਰ ਹੈਗੇ ਅਵਤਾਰ ਸਿੰਘ ਜੀ, ਸਤਨਾਮ ਸਿੰਘ ਜੀ, ਬਲਕਾਰ ਸਿੰਘ ਜੀ, ਅਮਰਿੰਦਰ ਸਿੰਘ ਜੀ ਕਹਿੰਦੇ ਨੇ ਕਿ ਡੱਲੇਵਾਲ ਨਾਮ ਮਰਨ ਵਰਤ ਤੇ ਬੈਠੇ 111 ਕਿਸਾਨਾਂ ਵਿੱਚ ਅਸੀਂ ਮੌਜੂਦ ਹਾਂ ਜੀ। ਤੁਹਾਨੂੰ ਕੀ ਲੱਗਦਾ ਹੈ ਇਹ ਹੱਲ ਕੀ ਹੋਵੇਗਾ? ਮੈਂ ਤਾਂ ਇਸ ਸੰਘਰਸ਼ ਵਿੱਚ ਪੰਜਾਬ ਦੀ ਆਜ਼ਾਦੀ ਦਾ ਸੰਘਰਸ਼ ਉੱਠਦਾ ਦੇਖਦਾ ਜੀ। ਅਮਰਿੰਦਰ ਸਿੰਘ ਜੀ, ਬਹੁਤ ਬਹੁਤ ਸ਼ੁਕਰੀਆ ਲਿਖਣ ਦੇ ਲਈ। ਦੇਖੋ, ਅਸੀਂ ਫਿਕਰਮੰਦ ਵੀ ਹਾਂ। ਜਿੱਥੇ ਜਗਜੀਤ ਸਿੰਘ ਡੱਲੇਵਾਲ ਆਪਣਾ ਸਿਦਕ ਪੁਗਾ ਰਹੇ ਨੇ, ਉੱਥੇ ਭਾਰਤੀ ਸਿਸਟਮ ਦੇ ਕੰਨਾਂ ਤੇ ਕੋਈ ਜੂੰ ਨਹੀਂ ਰਿੰਗ ਰਹੀ। ਰਾਦਰ ਉਹਨਾਂ ਨੇ ਤਾਂ ਉਹਨਾਂ ਕਿਸਾਨਾਂ ਦੇ ਉੱਤੇ ਵੀ ਮੁਕੱਦਮਾ ਦਰਜ ਕਰ ਲਿਆ ਜਿਨ੍ਹਾਂ ਨੂੰ ਇਹ ਸੀ ਜੀ ਕਿ ਮੋਦੀ ਨੂੰ ਮਾਰਨ ਦੀ ਸਾਜ਼ਿਸ਼ ਦੇ ਥੱਲੇ ਕਾਫਲਾ ਰੋਕਿਆ ਗਿਆ ਔਰ ਫਲਾਣਾ ਟਿਮਕਾ, ਜਿਹੜਾ ਬਿਲਕੁਲ ਝੂਠ ਹੈ। ਸੋ ਤੁਸੀਂ ਠੀਕ ਕਹਿ ਰਹੇ ਹੋ। ਅਸੀਂ ਸਮਝਦੇ ਹਾਂ ਵੀ ਹਾਲ ਦੀ ਘੜੀ ਸਿੱਖਾਂ ਦੀ ਤਾਕਤ ਨੂੰ, ਪੰਜਾਬ ਦੀ ਤਾਕਤ ਨੂੰ ਅੱਡ-ਅੱਡ ਖੈਮਿਆਂ 'ਚ ਵੰਡਿਆ ਜਾ ਰਿਹਾ, ਡਿਵਾਈਡ ਐਂਡ ਰੂਲ ਵਾਲੀ ਲਾਈਨ ਹੈ। ਪਰ ਅਲਟੀਮੇਟਲੀ ਇਸ ਸਾਰੀ ਫਰਸਟ੍ਰੇਸ਼ਨ 'ਚੋਂ ਇਹੀ ਨਿਕਲੇਗਾ, ਹਰ ਸਿੱਖ ਖਲੋਏਗਾ ਕਿ ਖਾਲਿਸਤਾਨ ਤੋਂ ਬਿਨਾਂ ਸਿੱਖਾਂ ਦਾ ਕੋਈ ਹੋਰ ਹੱਲ ਨਹੀਂ ਹੈ। ਔਰ ਇਹ ਵੀ ਇੱਕ ਅੱਜ ਪੋਜ਼ਿਟਿਵ ਗੱਲ ਸੀ ਕਿ ਇਹਦੀ ਕੰਗਣਾ ਰਣੌਤ ਦੀ ਫਿਲਮ ਐਮਰਜੈਂਸੀ ਰੁਕਵਾਉਣ ਲਈ ਜਿੱਥੇ ਸ਼੍ਰੋਮਣੀ ਕਮੇਟੀ ਦੇ ਆਪਣੇ ਸੀ ਕਿਸਾਨਾਂ ਦੇ ਜਥੇ ਵੀ ਜਿਹੜੇ ਨੇ ਉਹ ਸਿਨੇਮਾ ਘਰਾਂ 'ਚ ਪਹੁੰਚੇ। ਸੋ ਅਲਟੀਮੇਟਲੀ ਸਾਡਾ ਸਭ ਕੁਝ ਸਾਂਝਾ ਹੈ। ਔਰ ਪੰਜਾਬ ਦੇ ਹਿੰਦੂ ਨੂੰ ਵੀ, ਮੁਸਲਮਾਨ ਹੋਏ, ਈਸਾਈ ਹੋਏ, ਉਹਨਾਂ ਨੂੰ ਵੀ ਇਹ ਨਜ਼ਰ ਆਉਣਾ ਚਾਹੀਦਾ ਕਿ ਭਾਈ ਤੁਸੀਂ ਸਟੇਟ ਦੇ ਨਾਲ ਖਲੋਣਾ ਹੈ, ਆਪਣੇ ਕੌਮੀ ਘਰ ਖਾਲਿਸਤਾਨ ਨੂੰ ਜਿਹੜਾ ਸਭ ਦਾ ਸਾਂਝਾ ਮੁਲਕ ਹੋਏਗਾ, ਉਸ ਤੋਂ ਬਿਨਾਂ ਸਾਡਾ ਕੋਈ ਮਸਲਾ ਹੱਲ ਨਹੀਂ ਹੋਣਾ ਜੀ। ਲਾਡੀ ਸਿੰਘ ਜੀ, ਫਿਰ ਇਸੇ ਤਰ੍ਹਾਂ ਸਤਨਾਮ ਢਿੱਲੋਂ ਜੀ ਕਹਿੰਦੇ ਨੇ 101 ਨੇ 111 ਕਿਸਾਨ ਸੰਘਰਸ਼ ਮਰਤ ਵਰਨ 111 ਨੇ। ਹਾਂਜੀ, ਰਣਜੀਤ ਸਿੰਘ ਜੀ, ਫਿਰ ਇਸੇ ਤਰ੍ਹਾਂ ਸਿੰਘ ਗਰਚਾ ਜੀ, ਔਰ ਫਿਰ ਸਾਡੇ ਕੋਲ ਹੈਗਾ ਬਲਵਿੰਦਰ ਸਿੰਘ ਜੀ, ਸਤਿ ਸ਼੍ਰੀ ਅਕਾਲ ਬੁਲਾਉਂਦੇ ਨੇ। ਔਰ ਬਲਵਿੰਦਰ ਸਿੰਘ ਜੀ ਇਹ ਵੀ ਹਾਂਜੀ ਕਹਿੰਦੇ ਨੇ ਕਿ ਗੁਰਫਤਿਹ ਬਾਈ ਜੀ, TV 84, ਜਸ ਸਿੰਘ ਜੀ, ਫਿਰ ਇਸੇ ਤਰ੍ਹਾਂ ਪਰਮਿੰਦਰ ਜੀ, ਫਿਰ ਇਸੇ ਤਰ੍ਹਾਂ ਮਨਜੀਤ ਸਿੰਘ ਮਠਾਰੂ ਜੀ ਵੀ, ਔਰ ਪਰਮਜੀਤ ਸਮਰਾ ਜੀ ਵੀ ਕਹਿੰਦੇ ਨੇ ਕਿ ਐਮਰਜੈਂਸੀ ਵਿਰੋਧ ਮੋਰਚਾ ਲਗਾਇਆ ਗਿਆ ਜਿਸ ਦੇ ਡਾਇਰੈਕਟਰ ਜਥੇਦਾਰ ਮੋਹਨ ਸਿੰਘ ਤੁਲਸੀ, ਡਿਕਟੇਟਰ ਜਥੇਦਾਰ ਮੋਹਨ ਸਿੰਘ ਤੁਲਸੀ, ਜਿਸ ਦੇ ਜੇਲ੍ਹ ਵਿੱਚ ਜਾਣ ਬਾਅਦ ਸੰਤ ਹਰਚੰਦ ਸਿੰਘ ਲੌਂਗੋਵਾਲ ਨੂੰ ਮੋਰਚੇ ਦਾ ਕਾਰਜਕਾਰੀ ਡਿਕਟੇਟਰ ਲਗਾਇਆ ਗਿਆ ਸੀ। ਬਿਲਕੁਲ ਤੁਸੀਂ ਠੀਕ ਕਿਹਾ ਜੀ। ਹਾਂਜੀ, ਫਿਰ ਮਨਜੀਤ ਸਿੰਘ ਮਠਾਰੂ ਜੀ ਕਹਿੰਦੇ ਨੇ ਕਿ ਕੰਗਨਾ ਰਣੌਤ ਇਜ਼ ਏ ਮੈਂਟਲ ਕੇਸ। ਫਿਰ ਇਸੇ ਤਰ੍ਹਾਂ ਇਹ ਸਾਰੇ ਹੀ ਮੈਂਟਲ ਨੇ ਹਿੰਦੂ ਤੋਂ ਵੀ, ਪਰ ਹੁਣ ਇਹਨਾਂ ਦੇ ਮੈਂਟਲ ਦਾ ਵੀ ਇਹਨਾਂ ਦੇ ਬਿਜਲੀਆਂ ਹੀ ਲਾਉਣੀਆਂ ਪੈਣੀਆਂ ਇਹਨਾਂ ਨੂੰ। ਸੁਖਦੇਵ ਸਿੰਘ ਧਾਲੀਵਾਲ ਜੀ ਕਹਿੰਦੇ ਟੂ ਟਾਈਮ ਐਡਰੈਸ ਟੂ ਗॉड, ਆਈ ਵਾਂਟ ਪੀਸ ਐਵਰੀਵੇਅਰ ਆਲ ਓਵਰ, ਥੈਂਕਸ। ਬਿਲਕੁਲ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਪਾਣੇ ਸਰਬੱਤ ਦਾ ਭਲਾ। ਅਸੀਂ ਤਾਂ ਮੰਗਦੇ ਹਾਂ ਕਿ ਦੁਨੀਆ ਦੇ ਵਿੱਚ ਅਮਨ ਹੋਇਆ ਹਰ ਪਾਸੇ। ਪਰਨੀਤ ਸੇਠੀ ਵਲੋਗ ਜੀ ਵੀ ਸਤਿ ਸ਼੍ਰੀ ਅਕਾਲ ਬੁਲਾਉਂਦੇ ਨੇ, ਤਰਨਤਾਰਨ ਤੋਂ ਦੇਖ ਰਹੇ ਨੇ ਸਾਨੂੰ, ਬਹੁਤ ਸ਼ੁਕਰੀਆ ਜੀ। ਬਹੁਤ ਸ਼ੁਕਰੀਆ। ਹਰਜੀਤ ਸਿੰਘ ਸੰਧੂ ਜੀ ਵੀ ਕਹਿੰਦੇ ਗੋ ਫਤਿਹ ਹੋ, ਨਾਨਕ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਰਹਿਮਤ ਬਖਸ਼ੇ, ਚੜ੍ਹਦੀ ਕਲਾ ਵਿੱਚ ਰੱਖੇ। ਡਾਕਟਰ ਅਮਰਜੀਤ ਸਿੰਘ, TV 84 ਨਿੱਕੀ ਭੈਣ
ਨੀਲਮ ਕੌਰ ਜੀ, ਬਹੁਤ ਥੈਂਕ ਯੂ ਬਹੁਤ ਸੋ ਸ਼ੁਕਰੀਆ ਮਚ। ਅਜੀਤ ਸਿੰਘ ਸੰਧੂ ਜੀ, ਤੁਸੀਂ ਉਹ ਫਰਮਾਨ ਯਾਦ ਕਰਵਾਇਆ ਜਿਹੜਾ ਖਾਲਸੇ ਦੇ ਸਿੱਕਿਆਂ ਦੇ ਉੱਤੇ ਸੀ ਔਰ ਰਾਇਲ ਸਟੈਂਪ ਦੇ ਉੱਤੇ ਸੀ। ਸਿੱਕੇ ਤੇ ਤਾਂ ਹੋਰ ਲਫ਼ਜ਼ ਸੀ, ਦੇਗੋ ਤੇਗੋ ਫਤਿਹ ਹੋ ਨੁਸਰਤ ਬੇਦਰੰਗ ਯਾਫਤ ਅਜ਼ ਨਾਨਕ ਗੁਰੂ ਗੋਬਿੰਦ ਸਿੰਘ, ਕਿ ਸਾਨੂੰ ਦੇਗ ਤੇਗ ਫਤਿਹ ਤੇ ਅਟੁੱਟ ਬਖਸ਼ਿਸ਼ਾਂ ਅਨਹਿੰਡਰਡ ਸਪਲਾਈਜ਼ ਗੁਰੂ ਨਾਨਕ ਗੁਰੂ ਗੋਬਿੰਦ ਸਿੰਘ ਸਾਹਿਬ ਪਾਤਸ਼ਾਹ ਨੇ ਬਖਸ਼ੀਆਂ ਨੇ। ਸਿੰਘ ਜੀ ਕਹਿੰਦੇ ਕਿ ਰਸ਼ੀਆ ਆਰਮੀ 'ਚ ਸਿੱਖ ਵੀ ਭਰਤੀ ਕੀਤੇ ਹੋਏ ਨੇ। ਹਾਂ ਬਿਲਕੁਲ ਠੀਕ ਹੈ, ਕਿਉਂਕਿ ਪਹਿਲੀ ਜਿਹੜੀ ਕੈਜੂਅਲਟੀ ਦੀ ਖਬਰ ਆਈ ਸੀ ਉਹ ਅੰਮ੍ਰਿਤਸਰ ਦਾ ਹੀ ਜੰਪਲ ਸਿੱਖ ਸਤਾਨ ਬੋਏ ਜੀ ਵੀ ਸਤਿ ਸ਼੍ਰੀ ਅਕਾਲ ਕਹਿੰਦੇ ਨੇ ਤੁਹਾਨੂੰ। ਫਿਰ ਇਸ ਤਰ੍ਹਾਂ ਮੇਹਰ ਸਿੰਘ ਜੀ, ਕੋਈ ਖਬਰ ਭੇਜਣੀ ਹੋਵੇ ਤਾਂ WhatsApp, ਹਾਂਜੀ ਨੰਬਰ ਹੈਗਾ ਆਪਣਾ 516661919840 ਜੀ WhatsApp ਕਰ ਸਕਦੇ ਹੋ ਸਾਨੂੰ। ਔਰ ਜਸਪਾਲ ਸਿੰਘ ਖਿਆਲੇ ਜੀ ਭਾਈ ਸਾਹਿਬ ਜੀ ਫਤਿਹ ਬੁਲਾਉਂਦੇ ਨੇ ਸਾਨੂੰ। ਔਰ ਇਸੇ ਤਰ੍ਹਾਂ ਬਲਿਆਰ ਸਿੰਘ ਜੀ ਵੀ, ਫਿਰ ਸਿੰਘ ਪਿੰਦੀ ਜੀ, ਫਿਰ ਬਲਰਾਜ ਚਾਲ ਜੀ, ਮਨਪ੍ਰੀਤ ਸਿੰਘ ਢਿੱਲੋਂ ਜੀ, ਨੂਪਾ ਜੀ ਕਹਿੰਦੇ BBC ਲੰਡਨ ਅੱਜ ਟਰੰਪ ਨੇ ਵਾਈਟ ਹਾਊਸ ਵਿੱਚ ਪ੍ਰੈਸ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਉਸਾਮਾ ਬਿਨ ਲਾਦਨ ਲਈ ਹਮੇਸ਼ਾ ਪਤਾ ਨਹੀਂ ਕਿ ਪਰਨਾ ਦਾ ਸਰੋਤ ਰਹੇਗਾ, ਇਸ ਲਈ ਵਾਈਟ ਹਾਊਸ ਵਿੱਚ ਉਹਨਾਂ ਦਾ ਸਮਾਰਕ ਬਣਾਇਆ ਜਾਵੇਗਾ। ਪਤਾ ਨਹੀਂ ਕੀ ਕਹਿਣਾ ਚਾਹੁੰਦੇ। ਔਰ ਅਲਮਾਈਟੀ ਕਹਿੰਦੇ ਨੇ ਹਾਂਜੀ ਮੇਰੇ ਖਾਲਸਾ ਕਮਾਂਡਸ ਖਾਲਿਸਤਾਨ। ਅਨੂਪਾ ਜੀ ਅਸੀਂ ਇਸ ਤੁਹਾਡੀ ਖਬਰ ਨੂੰ ਸਮਝ ਨਹੀਂ ਸਕੇ, ਹਾਲਾਂ ਮੈਨੂੰ ਸਮਝ ਤਾਂ ਆ ਰਹੀ ਹੈ, ਪਰ ਇਹਦੇ ਤੇ ਅਸੀਂ ਗੱਲ ਕਰਾਂਗੇ ਜਦੋਂ ਇਹਨੂੰ ਡਿਟੇਲ ਦੇਖਾਂਗੇ ਵੀ ਐਗਜ਼ੈਕਟਲੀ ਕੀ ਹੈ। ਕੁਲਦੀਪ ਸਿੰਘ ਜੀ, ਫਿਰ ਸੁਰੈਜ ਸਿੰਘ ਜੀ, ਬਲਬੀਰ ਸਿੰਘ ਟਵਾਨ ਜੀ, ਨਾ ਇਨਸਾਫ ਨਾ ਕਾਨੂੰਨ, ਪੰਜਾਬ ਰੈਫਰੈਂਡਮ ਹਾਲ, ਖਾਲਸਾ ਜ਼ਿੰਦਾਬਾਦ, ਤਾਂ ਆਪਣਾ ਕਾਰ ਜ਼ਰੂਰੀ ਹੈ, ਖਾਲਸਾ ਜ਼ਿੰਦਾਬਾਦ ਜ਼ਰੂਰੀ, ਜਿੰਦਾਬਾਦ ਜ਼ਰੂਰੀ ਹੈ। ਔਰ ਇਸੇ ਤਰ੍ਹਾਂ ਦਵਿੰਦਰਜੀਤ ਸਿੰਘ ਘੁਮਾਨ ਜੀ ਲੈਂਦੇ ਹਨ ਕਿ ਦੂਸਰਿਆਂ ਲਈ ਖੂਹ ਪੱਟਣ ਵਾਲਿਆਂ ਲਈ ਖੁਦ ਲਈ ਵੀ ਖਾਤਾ ਤਿਆਰ ਹੋ ਜਾਂਦਾ। ਛੇਤੀ ਦੁਨੀਆ ਦੀ ਵੱਡੀ ਡੈਮੋਕ੍ਰੇਸੀ ਸਭ ਤੋਂ ਛੋਟੇ ਖੇਤਰਫਲ ਵਾਲੇ ਦੇਸ਼ਾਂ 'ਚ ਸ਼ਾਮਲ ਹੋ ਜਾਊਗਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਬਿਲਕੁਲ ਫਤਿਹ। ਬਿਲਕੁਲ ਤੁਹਾਡੇ ਮੂੰਹ ਘਿਓ ਸ਼ੱਕਰ, ਬਿਲਕੁਲ ਠੀਕ ਤੁਸੀਂ ਕਿਹਾ ਵੀ ਇਹ ਵੀ ਸੋਵੀਅਤ ਯੂਨੀਅਨ ਔਰ ਯੂਗੋਸਲਾਵੀਆ ਵਾਂਗ ਟੁਕੜੇ ਟੁਕੜੇ ਹੋਣ ਵੱਲ ਵੱਧ ਰਿਹਾ ਹੈ। ਅਮਰ ਸਿੰਘ ਸੈਨ ਕਹਿੰਦੇ ਨੇ ਹਾਂਜੀ ਇਹ ਵੀ ਕਹਿੰਦੇ ਸਾਰੇ ਮਸਲਿਆਂ ਦਾ ਹੱਲ ਆਜ਼ਾਦੀ ਹੈ। ਔਰ ਇਸੇ ਤਰ੍ਹਾਂ ਗੁਰਜੀਤ ਸਿੰਘ ਜੀ, ਨਿਹੰਗ ਸਿੰਘ ਜੀ, ਫਿਰ ਹਾਂਜੀ ਬਾਕੀ ਗੁਰਜੀਤ ਸਿੰਘ ਜੀ ਚੜ੍ਹਦੇ ਪੰਜਾਬ ਤੇ ਲੈਂਦੇ ਪੰਜਾਬ ਨੂੰ ਸਲਾਮ ਜੀ। ਜਰਨੈਲ ਸਿੰਘ ਗਰੇਵਾਲ ਜੀ ਸਤਿ ਸ਼੍ਰੀ ਅਕਾਲ ਕਹਿੰਦੇ ਨੇ। ਔਰ ਇਸੇ ਤਰ੍ਹਾਂ ਮੁਹੰਮਦ ਜਾਕੂਬ ਜੀ ਸਾਨੂੰ ਸ਼ੁਕਰੀਆ ਕਹਿੰਦੇ ਨੇ। ਔਰ ਅਮਨ ਸਿੰਘ ਜੀ, ਔਰ ਇਸੇ ਤਰ੍ਹਾਂ ਪਰਮਿੰਦਰ ਸਿੰਘ ਦੇਸੀ, ਬਲਵਿੰਦਰ ਸਿੰਘ ਵਿਰਕਾ ਇਹ ਵੀ, ਔਰ ਇਸੇ ਤਰ੍ਹਾਂ ਰਸ਼ਦ ਮਨਵਰ ਜੀ ਰੱਬ ਬਲੈਸ ਯੂ ਕਹਿੰਦੇ ਨੇ ਬਹੁਤ। ਹਾਂਜੀ ਸਭ ਦਾ ਬਹੁਤ ਬਹੁਤ ਸ਼ੁਕਰੀਆ। ਹੁਣ ਆਪਾਂ ਆਪਣੇ ਵੀਡੀਓ ਕੋਲ ਲੈਣੇ ਆ ਇਜਾਜ਼ਤ। ਵਿਊਅਰਸ ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਮੁੱਕਦਾ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਨਾ ਭੁੱਲਣਾ ਸਾਡੇ ਇਸ ਪਤੇ ਤੇ sos@tv4.tv ਤੇ। ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਸਾਹਮਣੇ ਮੁੱਖ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਸੁਣਾ ਗਿਆ ਦੋ ਦੇ ਰਹੋ TV4 ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।